ਪੰਜਾਬ ਦੇ ਲੋਕਾਂ ਨੂੰ ਆਏ ਸਾਲ ਹੜ੍ਹਾਂ ਦੀ ਮਾਰ ਪਈ ਆ ਤਾਂ ਹਾਲ ਦੇ ਵਿੱਚ ਵੀ ਜਿੱਥੇ ਪਾਣੀ ਦਾ ਹੜ੍ਹ ਦਾ ਸੰਕਟ ਪੰਜਾਬ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਡਰਾ ਰਿਹਾ ਤਾਂ ਉੱਥੇ ਖਾਸ ਤੌਰ ਤੇ ਜਿਹੜੀਆਂ ਅੱਜ ਦੀਆਂ ਵੱਖਰੀਆਂ ਤਸਵੀਰਾਂ ਨੇ ਜਿਹਦੇ ਵਿੱਚ ਦੇਖ ਸਕੋਗੇ ਕਿ ਪੂਰਾ ਪਿੰਡ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਚਾਰ ਚਫੇਰਿਓਂ ਜਿਹੜਾ ਕੱਲਾ ਇੱਕ ਪਿੰਡ ਨੂੰ ਨਹੀਂ ਸਗੋਂ ਕਈ ਪਿੰਡਾਂ ਨੂੰ ਇਸ ਪਾਣੀ ਨੇ ਘੇਰਿਆ ਹੋਇਆ ਹੈ। ਇਹ ਹੜ੍ਹ ਦਾ ਪਾਣੀ ਹੈ, ਦਰਿਆ ਦਾ ਪਾਣੀ ਹੈ ਤੇ ਇਹ ਫਿਰੋਜ਼ਪੁਰ ਦੇ ਬੰਡਾਲਾ ਪਿੰਡ ਦੇ ਵਿੱਚ ਜੋ ਕਿ ਤਰਨਤਾਰਨ ਦੇ ਨਾਲ ਬਿਲਕੁਲ ਸਰਹੱਦ ਪੈਂਦੀ ਹੈ ਇਸ ਪਿੰਡ ਦੇ ਵਿੱਚ ਇਹ ਪਾਣੀ ਵੜ ਚੁੱਕਾ ਹੈ। तमाम ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਕਿਵੇਂ ਇੱਥੋਂ ਦੇ ਲੋਕਾਂ ਨੂੰ ਜਿੱਥੇ ਆਰਥਿਕ ਤੌਰ ਤੇ ਵੱਡੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ ਤਾਂ ਉੱਥੇ ਬਹੁਤ ਸਾਰੇ ਹੋਰ ਵੀ ਸਵਾਲੀਆ ਚਿੰਨ੍ਹ ਨੇ। ਨਾ ਕੋਈ ਪ੍ਰਸ਼ਾਸਨ ਦਾ ਅਜੇ ਤੱਕ ਇਸ ਪਿੰਡ ਦੇ ਵਿੱਚ ਨੁਮਾਇੰਦਾ ਪੁੱਜਾ, ਨਾ ਹੀ ਕਿਸੇ ਨੇ ਇਹਨਾਂ ਦੀ ਆ ਕੇ ਸਾਰ ਲਈ ਆ। ਅੱਜ ਪਹਿਲੀ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਪਸ਼ੂਆਂ ਨੂੰ ਲੈ ਕੇ ਬਾਹਰ ਜਾ ਰਹੇ ਨੇ। ਜਿਹੜਾ ਆਪਣਾ ਸਾਜੋ ਸਮਾਨ ਹੈ ਇਸ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। 1 ਸਾਲ ਤੋਂ ਬਾਅਦ 1 ਸਾਲ ਖਾਲੀ ਜਾਂਦਾ ਹੈ ਤੇ ਉਸ ਤੋਂ ਬਾਅਦ ਫਿਰ ਪਾਣੀਆਂ ਦਾ ਸੰਕਟ ਇਸ ਪਿੰਡ ਦੇ ਵਿੱਚ ਮੰਡਰਾਇਆ ਹੈ। ਤਾਂ 2023 ਦੇ ਵਿੱਚ ਇਸ ਪਿੰਡ ਨੂੰ ਬਿਲਕੁਲ ਹੂਬਹੂ ਇਸੇ ਤਰੀਕੇ ਦੇ ਨਾਲ ਘੇਰਿਆ ਗਿਆ ਸੀ ਔਰ ਅੱਜ ਇੱਥੋਂ ਦੇ ਜਿਹੜੇ ਲੋਕ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੀ ਮਾਰ ਦਾ ਜਿਹੜਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ तमाम ਸਾਰੀਆਂ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦੀ ਦਸ਼ਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਬਣੀ ਹੋਈ ਹੈ। ਪਰ ਦੂਜੇ ਪਾਸੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਉਹਦੇ ਵੀ ਬਹੁਤ ਵੱਡੇ ਜ਼ਿੰਮੇਵਾਰੀਆਂ ਬਣਦੀਆਂ ਨੇ, ਬਹੁਤ ਵੱਡੇ ਫਰਜ਼ ਬਣਦੇ ਨੇ। ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਤਾਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਔਰ तमाम ਸਾਰੀ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬ ਦੇ ਲੋਕ ਲਗਾਤਾਰ ਹੜ੍ਹਾਂ ਦੇ ਸੰਕਟ ਵਿੱਚ ਨੇ ਤੇ ਖਾਸ ਤੌਰ ਤੇ ਫਿਰੋਜ਼ਪੁਰ ਦਾ ਬੰਡਾਲਾ ਪਿੰਡ ਜਿਹਨੂੰ ਚਾਰੋਂ ਤਰਫ ਪਾਣੀ ਨੇ ਬੁਰੇ ਤਰੀਕੇ ਦੇ ਨਾਲ ਘੇਰਿਆ ਹੋਇਆ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚਾਰ ਚਫੇਰੇ ਜਿੱਥੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ ਤਾਂ ਉੱਥੇ ਖਾਸ ਤੌਰ ਤੇ ਇਹ ਜਿਹੜੇ ਘਰ ਨੇ ਇਹਨਾਂ ਦੇ ਵਿੱਚ ਪਾਣੀ ਜਾ ਚੁੱਕਾ ਹੈ। ਤਾਂ ਇੱਧਰ ਸਭ ਤੋਂ ਪਹਿਲਾਂ ਤਸਵੀਰ ਨਲਕਾ ਡੁੱਬ ਚੁੱਕਾ ਹੈ। ਇੱਧਰ ਪੱਠਿਆਂ ਵਾਲਾ ਜਿਹੜਾ ਟੋਕਾ ਹੈ ਉਹ ਵੀ ਤਕਰੀਬਨ ਡੁੱਬਣ ਦੇ ਕਿਨਾਰੇ ਆ। ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਦੇਖ ਸਕਦੇ ਹੋ। ਤਾਂ ਖਾਸ ਤੌਰ ਤੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਸ ਘਰ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸੀ ਉਹ ਘਰ ਛੱਡ ਕੇ ਇੱਥੋਂ ਜਾ ਚੁੱਕੇ ਨੇ। ਇਹ ਵੱਡੀਆਂ ਤਸਵੀਰਾਂ ਫਿਰੋਜ਼ਪੁਰ ਦੇ ਬੰਡਾਲੇ ਪਿੰਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਆਪਣੇ ਪਸ਼ੂ ਲੈ ਕੇ ਆਪਣਾ ਸਾਜੋ ਸਮਾਨ ਲੈ ਕੇ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਜਾ ਰਹੇ ਨੇ। ਬਹੁਤ ਸਾਰੇ ਬਸ਼ਿੰਦੇ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ ਤੇ ਖਾਸ ਤੌਰ ਤੇ ਜਿਹੜੀ ਫਸਲ ਕਿਸਾਨਾਂ ਦੇ ਵੱਲੋਂ ਪੁੱਤਾਂ ਦੇ ਵਾਂਗ ਪਾਲ ਕੇ ਤਿਆਰ ਕੀਤੀ ਹੈ ਉਹ ਵੀ ਫਸਲ ਡੁੱਬ ਕੇ ਤਬਾਹ ਹੁੰਦੀ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀ ਆ। ਇਹ ਤਸਵੀਰਾਂ ਬੰਡਾਲੇ ਪਿੰਡ ਦੀਆਂ ਫਿਰੋਜ਼ਪੁਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦਾ ਦਰਦ ਦੇਖ ਸਕੋਗੇ ਕਿ ਜਿਹੜੀਆਂ ਚੀਜ਼ਾਂ ਨੂੰ ਚਾਵਾਂ ਦੇ ਨਾਲ ਪਾਲਿਆ ਸੀ ਉਹ ਕਿਸ ਤਰੀਕੇ ਦੇ ਨਾਲ ਤਬਾਹ ਹੋਈਆਂ। ਤਾਂ ਸਰਕਾਰੀ ਪ੍ਰਾਇਮਰੀ ਸਕੂਲ ਹੈ, ਸਕੂਲ ਦੇ ਵਿੱਚ ਵੀ ਬਿਲਕੁਲ ਪਾਣੀ ਜਾ ਚੁੱਕਾ ਹੈ। ਤਾਂ ਦੇਖ ਸਕਦੇ ਹੋ ਕਿ ਸਕੂਲ ਦੇ ਵਿੱਚ ਕੋਈ ਵੀ ਤੁਹਾਨੂੰ ਅਜਿਹੀ ਜਗ੍ਹਾ ਨਹੀਂ ਮਿਲੇਗੀ ਜਿਸ ਜਗ੍ਹਾ ਤੇ ਪਾਣੀ ਨਾ ਹੋਵੇ। ਇੱਧਰ ਅਗਲੇ ਪਾਸੇ ਤੋਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਸਕੂਲ ਦੇ ਵਿੱਚ ਪਾਣੀ ਜਾ ਚੁੱਕਾ। ਸਕੂਲ ਬੰਦ ਕਰ ਦਿੱਤਾ ਗਿਆ ਹੈ, ਤਾਲਾ ਲਗਾ ਦਿੱਤਾ ਗਿਆ ਹੈ। ਇਹ ਤਾਲੇ ਲੱਗਣ ਦੀਆਂ ਤਸਵੀਰਾਂ ਵੀ ਤੁਹਾਨੂੰ ਨਜ਼ਰ ਆਉਣਗੀਆਂ ਕਿਉਂਕਿ ਪਾਣੀ ਦਾ ਜਿਹੜਾ ਪਸਾਰਾ ਜ਼ਿਆਦਾ ਹੋਣ ਦੇ ਕਾਰਨ ਇਹਨਾਂ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਆਈਆਂ। ਤਾਂ ਖਾਸ ਤੌਰ ਤੇ ਤੁਸੀਂ ਦੇਖ ਸਕੋਗੇ ਤੇ ਔਰ ਇੱਧਰ ਵੀ ਇੱਕ ਤਸਵੀਰ ਦੇਖ ਸਕਦੇ ਹੋ। ਇਹਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਰੁੜ ਕੇ ਆਉਂਦੇ ਹੋਏ ਪਸ਼ੂ ਵੀ ਤੁਸੀਂ ਇਸ ਪਿੰਡ ਦੇ ਵਿੱਚ ਦੇਖ ਸਕੋਗੇ। ਜਿਹੜਾ ਪਿਛਲੇ ਪਾਸੇ ਤੋਂ ਸਾਜੋ ਸਮਾਨ ਆਇਆ ਹੈ ਉਹ ਵੀ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕੋਗੇ। ਲੋਕਾਂ ਦੇ ਹਾਲਾਤ ਕੀ ਹੈ, ਬੱਚਿਆਂ ਦਾ ਜਾਂ ਜਿਹੜਾ ਪਰਿਵਾਰਾਂ ਦਾ ਜੀਵਨ ਦਾ ਗੁਜ਼ਰਾਨ ਹੈ ਉਹ ਕਿਸ ਤਰੀਕੇ ਦੇ ਨਾਲ ਹੋਵੇਗਾ, ਵੱਡੇ ਸਵਾਲ ਹੈ। ਔਰ ਇੱਥੋਂ ਦਾ ਜਿਹੜਾ ਜਨ ਜੀਵਨ ਹੈ ਵੱਡੀ ਤਾਦਾਦ ਦੇ ਵਿੱਚ ਪ੍ਰਭਾਵਿਤ ਹੋਇਆ। ਤਾਂ ਇਸ ਪਿੰਡ ਦੇ ਵਿੱਚ ਪਾਣੀ ਇੱਦਾਂ ਵਗ ਰਿਹਾ ਕਿ ਜਿਵੇਂ ਇਹ ਕੋਈ ਦਰਿਆ ਹੋਵੇ। ਦਰਿਆ ਦੇ ਵਿੱਚ ਜਿਵੇਂ ਪਾਣੀ ਵਗਦਾ ਤਾਂ ਬਿਲਕੁਲ ਇਸੇ ਪਿੰਡ ਦੇ ਵਿੱਚ ਤੁਹਾਨੂੰ ਇੱਦਾਂ ਪਾਣੀ ਵਗਦਾ ਹੋਇਆ ਦਿਖਾਈ ਦੇਵੇਗਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਹਾਲਾਤ ਕੀ ਨੇ। ਔਰ ਇੱਥੇ ਜੇ ਕਿਸੇ ਨੇ ਪਿੰਡ ਤੋਂ ਬਾਹਰ ਜਾਣਾ ਹੈ ਜਾਂ ਬਾਹਰ ਤੋਂ
ਪਿੰਡ ਦੇ ਵਿੱਚ ਜਾਣਾ ਹੈ ਤਾਂ ਕੋਈ ਵੀ ਇਸ ਤਰੀਕੇ ਦੀ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਦਾਂ ਦੀ ਚੀਜ਼ ਮੁਹੱਈਆ ਨਹੀਂ ਕਰਵਾਈ ਗਈ ਜਿਸ ਦੇ ਨਾਲ ਜਿਹੜੇ ਪਿੰਡ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੁੱਖ ਹੋ ਸਕੇ। ਤਾਂ ਇਸੇ ਪਿੰਡ ਦੇ ਵਸਨੀਕ ਨਿਸ਼ਾਨ ਸਿੰਘ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਨਿਸ਼ਾਨ, ਕਿਵੇਂ ਦੇਖਦੇ ਹੋ ਕਿ ਜਿਵੇਂ ਪਿੰਡ ਦੇ ਵਿੱਚ ਦੇਖ ਰਹੇ ਕਿ ਜਿਹੜੇ ਪੂਰੇ ਹਾਲਾਤ ਹੈ ਸਨਸਨੀਖੇਜ ਬਣੇ ਹੋਏ ਆ, ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ, ਤਾਂ 1 ਸਾਲ ਤੋਂ ਬਾਅਦ ਦੂਜੇ ਸਾਲ ਲਗਾਤਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਬਿਲਕੁਲ ਜੀ, ਤੁਸੀਂ ਵੇਖ ਸਕਦੇ ਹੋ ਹਾਲਾਤ ਆ ਜਿਹੜੇ ਬੜੇ ਮਾੜੇ ਆ। ਤੁਹਾਡੇ ਕੈਮਰੇ ਦੀ ਅੱਖ ਜਿੱਥੋਂ ਤੱਕ ਵੀ ਜਾ ਰਹੀ ਆ ਤੁਹਾਨੂੰ ਪਾਣੀ ਦਿਸੂਗਾ। ਇਹ 2023 ਚ ਹੜ੍ਹ ਆਇਆ ਸੀ, 24 ਲੰਘਿਆ ਵਾ ਤੇ 25 ਦੇ ਵਿੱਚ ਫੇਰ ਹੜ੍ਹ ਆ ਗਿਆ, ਜੋ ਅਸੀਂ 20-25 ਦਿਨ ਪਹਿਲਾਂ ਬੰਨ੍ਹ ਦੀ ਸੇਫਟੀ ਕਰਦੇ ਰਹੇ ਹਾਂ। ਬੰਨ੍ਹ ਦੀ ਤਾਂ ਚਲੋ ਸੇਫਟੀ ਰਹੀ ਆ, ਪਾਣੀ ਬਹੁਤ ਜ਼ਿਆਦਾ ਪਿੱਛੋਂ ਹੈਡ ਤੋਂ ਹੋ ਗਿਆ ਵਾ, ਜਿਹੜਾ ਪਾਣੀ ਸਾਈਡਾਂ ਤੋਂ ਉਛਲ ਕੇ ਤੇ ਸਾਡੇ ਪਿੰਡ ਦੇ ਵਿੱਚ ਦੀ ਅੱਗੇ ਜਾ ਰਿਹਾ ਵਾ। ਹੁਣ ਵੀ ਤੁਸੀਂ ਦੇਖ ਸਕਦੇ ਕਿ ਤਕਰੀਬਨ ਘਰਾਂ 'ਚ ਵੜਨ ਨੂੰ ਪਾਣੀ ਤਿਆਰ ਹੋ ਗਿਆ ਵਾ। ਅੱਗੇ ਸ਼ਾਮ ਦਾ ਟਾਈਮ ਆਈ ਜਾ ਰਿਹਾ ਵਾ, ਪਰ ਪਾਣੀ ਆ ਜਿਹੜਾ ਵੱਧਦਾ ਜਾ ਰਿਹਾ ਵਾ। ਲੋਕ ਆਪਣੇ ਜਿਹੜੇ ਡੰਗਰ ਪਸ਼ੂ ਜਾਂ ਕੋਈ ਹੋਰ ਜ਼ਰੂਰੀ ਚੀਜ਼ਾਂ ਲੈ ਕੇ ਬਾਹਰ ਘਰਾਂ ਤੋਂ ਚਲ ਗਏ ਆ। ਕਣਕ ਦਾਣੇ ਜਿਨ੍ਹਾਂ ਲੋਕਾਂ ਦੇ ਕੋਈ ਨੀਵੇਂ ਥਾਵਾਂ ਤੇ ਲੋਕਾਂ ਨੇ ਉੱਚੇ ਥਾਵਾਂ ਤੇ ਕਰ ਲਿਆ, ਕਣਕ ਪਠਾਵ ਦਾ ਕੱਢ ਲਿਆ ਵਾ। ਹਾਲਾਤ ਆ ਜਿਹੜੇ ਬੜੇ ਮਾੜੇ ਆ, ਬਹੁਤ ਨਾਜ਼ੁਕ ਹਾਲਾਤ ਆ। ਇਹ ਅੱਗੇ ਪਾਣੀ ਹੋਰ ਵੱਧਦਾ ਹੀ ਜਾ ਰਿਹਾ, ਹਜੇ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਜਿਹੜੀ ਨਾਜ਼ੁਕ ਸਥਿਤੀ ਬਣੀ ਹੈ ਕਦੋਂ ਤੋਂ ਬਣੀ ਆ? ਇਹ ਜਿਹੜਾ ਸਾਡੇ ਪਿੰਡ 2-3 ਦਿਨ ਹੋ ਗਏ ਜਿਹੜਾ ਥੋੜਾ ਪਾਣੀ ਪੈ ਰਿਹਾ ਸੀ, ਅੱਜ ਜਿਹੜਾ ਕਾਫੀ ਜ਼ਿਆਦਾ ਪਾਣੀ ਹੋ ਗਿਆ। ਕੋਈ ਵੀ ਪਿੰਡ 'ਚ ਇਹੋ ਜਿਹੀ ਜਗ੍ਹਾ ਨਹੀਂ ਰਹਿ ਗਈ ਹੋਣੀ ਜਿੱਥੇ ਪਾਣੀ ਹੁਣ ਨਾ ਚੜਿਆ ਹੋਵੇ। ਝੋਨਿਆਂ ਦੇ ਵਿੱਚ ਵੀ ਲੋਕਾਂ ਨੇ ਜਿਹੜੀਆਂ ਆਪਦੀਆਂ ਫਸਲਾਂ ਬੜੀਆਂ ਚਾਵਾਂ ਨਾਲ ਪਾਲੀਆਂ ਸੀ, 15-15 16-16 ਹਜ਼ਾਰ ਰੁਪਈਆ ਕਿੱਲਾ ਝੋਨੇ ਤੇ ਖਰਚਾ ਲਾ ਕੇ ਹੁਣ ਬਿਲਕੁਲ ਖਰਚਾ ਸਾਰਾ ਹੀ ਲਾ ਚੁੱਕੇ, ਸਪਰੇਆਂ ਤੱਕ ਹੋ ਗਈਆਂ ਸੀ। ਹੁਣ ਵੱਢਣ ਦੀ ਜਦੋਂ ਵਾਰੀ ਆਈ ਆ ਤੇ ਇਹ ਪਾਣੀ ਆ ਗਿਆ ਵਾ, ਹੜ੍ਹਾਂ ਦੇ ਹਾਲਾਤ ਬਣ ਗਿਆ ਤੇ ਲੋਕਾਂ ਦੀ ਜਿਹੜੀ ਸਥਿਤੀ ਆ ਉਹ ਵੀ ਬਹੁਤ ਅੱਗੇ ਬੜੀ ਕਮਜ਼ੋਰ ਸੀ। ਜਿਹੜੀ ਇਕਨੋਮਿਕਲੀ ਕਹਿ ਸਕਦੇ ਕਿ ਬੜੇ ਕਮਜ਼ੋਰ ਸੀ ਲੋਕ ਹੋ ਗਏ 2023 ਚ ਪਾਣੀ ਆਉਣ ਕਰਕੇ। ਤੇ 24 ਦੇ ਵਿੱਚ ਥੋੜੀ ਜਿਹੀ ਅਸੀਂ ਇੱਕ ਫਸਲ 2 ਚੁੱਕੀਆਂ, ਇਹ 25 ਦੇ ਵਿੱਚ ਫੇਰ ਜਿਹੜਾ ਪਾਣੀ ਆ ਗਿਆ ਇਹਨੇ ਲੋਕਾਂ ਦਾ ਜਿਹੜਾ ਲੱਕ ਤੋੜ ਦੇਣਾ ਵਾ। ਜਿਹੜੀਆਂ ਬੈਂਕਾਂ ਨੇ ਤਾਂ ਸਾਨੂੰ ਅੱਗੇ ਇਸ ਏਰੀਏ ਨੂੰ ਲਾਲ ਲਕੀਰ ਦੇ ਵਿੱਚ ਪਾਇਆ, ਹੁਣ ਲੋਕਾਂ ਨੂੰ ਆੜ੍ਹਤੀਆਂ ਕੋਲੋਂ ਵੀ ਜਿਹੜੇ ਪੈਸੇ ਉਹ ਵੀ ਨਹੀਂ ਮਿਲਣੇ, ਕਿਉਂਕਿ ਉਹਨਾਂ ਕਹਿਣਾ ਫਸਲ ਇਹਨਾਂ ਦੀ ਕੋਈ ਹੁੰਦੀ ਨਹੀਂ। ਇਹ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਜਿਹੜੇ ਇਸ ਏਰੀਏ ਦੇ ਬਣ ਗਏ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਜਿੰਨੇ ਕਿ ਪਿੰਡ ਆਉਂਦੇ ਆ। ਜਿਹੜੀਆਂ ਫਸਲਾਂ ਉਹ ਤੁਹਾਡੀਆਂ ਤਬਾਹ ਹੋ ਗਈਆਂ, ਤੁਸੀਂ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ, ਤਾਂ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੈ। ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਚਾਰਾ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਅਜੇ ਕਿਸੇ ਨੇ ਤੁਹਾਡੀ ਸਾਰ ਜਾਪਦਾ ਹੈ ਕਿ ਕਿਸੇ ਨੇ ਸਾਰ ਵੀ ਨਹੀਂ ਲਈ। ਤਾਂ ਕੀ ਲੱਗਦਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਹੈ ਫਿਰ ਉਹਦਾ ਹੱਲ ਕਿਸ ਤਰੀਕੇ ਦੇ ਨਾਲ ਹੋ ਰਿਹਾ? ਕਿਵੇਂ ਪਸ਼ੂਆਂ ਨੂੰ ਚਾਰਾ ਕਿੱਥੋਂ ਪੈਦਾ ਕਰਕੇ ਦੇ ਰਹੇ ਹੋ ਤੁਸੀਂ? ਬਿਲਕੁਲ ਜੀ, ਜਿਹੜੇ ਪੱਠੇ ਸੀ ਲੋਕਾਂ ਦੇ ਉਹ ਪਾਣੀ ਦੇ ਨਾਲ ਬਿਲਕੁਲ ਬਰਬਾਦ ਹੋ ਗਏ ਆ। ਲੋਕਾਂ ਨੇ ਆਪਦੇ ਕੋਲੋਂ ਜਿਹੜਾ ਕੋਈ ਫੀਡ ਜਾਂ ਖਲ ਵਗੈਰਾ ਕੁਝ ਵੀ ਲਿਆ ਕੇ ਜਾਂ ਤੂੜੀ ਲੋਕਾਂ ਦੀ ਜਿਹੜੀ ਬਚੀ ਆ ਸੁੱਕੀ ਉਹ ਪਾ ਕੇ ਲੋਕ ਡੰਗਰਾਂ ਦਾ ਜਿਹੜਾ ਗੁਜ਼ਾਰਾ ਕਰ ਰਹੇ ਆ। ਪਰ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਨਾ ਕੋਈ ਪਹਿਲਾਂ ਹੀ ਮਿਲੀ ਆ ਰਿਆਇਤ, ਨਾ ਕੋਈ ਹੁਣ ਸੁਵਿਧਾ ਆ ਰਹੀ ਆ, ਨਾ ਕੋਈ ਪ੍ਰਸ਼ਾਸਨ ਨੇ ਆ ਕੇ ਇੱਥੇ ਸਾਰ ਲਈ ਆ। ਕਿਸੇ ਨੇ ਪੁੱਛਿਆ ਨਹੀਂ ਇੱਥੇ। ਮੈਨੂੰ ਤਾਂ ਲੱਗਦਾ ਹਜੇ ਤੱਕ ਕੋਈ ਵੀ ਕਿਸ਼ਤੀ ਬੇੜੀ ਦਾ ਪ੍ਰਬੰਧ ਨਹੀਂ ਹੋਇਆ ਹੋਣਾ। ਇੰਨਾ ਪਾਣੀ ਜਿਹੜਾ ਵਾ ਉਹ ਬੰਨ ਤੱਕ ਭਰ ਗਿਆ ਵਾ ਕਿ ਜੇ ਕਿਸੇ ਨੂੰ ਐਮਰਜੈਂਸੀ ਪੈ ਜੇ ਤੇ ਇੱਥੋਂ ਕੱਢਣਾ ਕਿਵੇਂ ਆ? ਕੋਈ ਵੀ ਮੈਨੂੰ ਲੱਗਦਾ ਕਿ ਬੰਨ ਦੇ ਉੱਤੇ ਇਹੋ ਜੀ ਨਜਿੱਠਣ ਵਾਸਤੇ ਸਥਿਤੀ ਦੇ ਨਾਲ ਕੋਈ ਪ੍ਰਬੰਧ ਨਹੀਂ ਹੋਣਾ। ਮੈਨੂੰ ਤਾਂ ਲੱਗਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਹੁੰਚਿਆ ਨਹੀਂ ਅਜੇ ਤੁਹਾਡੇ ਪਿੰਡ 'ਚ? ਬਿਲਕੁਲ ਇੱਥੇ ਕੋਈ ਹੁਣ ਕਿਨੇ ਪਹੁੰਚਣਾ ਜੀ, ਪਹਿਲਾਂ ਨਹੀਂ ਪਹੁੰਚਿਆ ਸੁੱਕੇ 'ਚ। ਹੁਣ ਤਾਂ ਉੱਥੋਂ ਬੰਨ ਤੋਂ ਲੰਘਣਾ ਜਿਹੜਾ ਬੰਦ ਹੋ ਗਿਆ ਵਾ, ਹੁਣ ਤਾਂ ਇੱਥੇ ਕੋਈ ਆ ਨਹੀਂ ਸਕਦਾ। ਹੁਣ ਕਹਿ ਲਓ ਵੀ ਰੱਬ ਹੀ ਰਾਖਾ ਇਹਨਾਂ ਦਾ, ਜਾਂ ਇਹ ਲੋਕ ਜਾਣਦੇ ਆ ਕਿ ਕਿੱਦਾਂ ਇੱਥੇ ਟਾਈਮ ਪਾਸ ਕਰਨਾ ਵਾ, ਜਾਂ ਫਿਰ ਰੱਬ ਆ ਰਾਖਾ। ਹੋਰ ਤਾਂ ਕੋਈ ਇੱਥੇ ਲੱਗਦਾ ਨਹੀਂ ਇਹਨਾਂ ਦਾ ਕੀ ਕੋਈ ਚਾਰਾ ਚੱਲੂ। ਸਰਕਾਰ ਦਾ ਨੁਮਾਇੰਦਾ ਆਇਆ ਤੁਹਾਡੇ ਤੱਕ? ਉਹਨਾਂ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਕਿ ਲੋਕਾਂ ਨੂੰ ਚਾਰਾ ਵੰਡਿਆ ਜਾ ਰਿਹਾ, ਲੋਕਾਂ ਦੀ ਬਾਹ ਫੜੀ ਜਾ ਰਹੀ ਹੈ ਆਫਤ ਦੀ ਘੜੀ 'ਚ, ਤਾਂ ਸਰਕਾਰ ਦਾ ਵੀ ਕੋਈ ਨੁਮਾਇੰਦਾ ਨਹੀਂ ਆਇਆ ਤੁਹਾਡੇ ਤੱਕ? ਵੇਖੋ ਜੀ, ਸਾਨੂੰ ਤਾਂ ਕੋਈ ਨੁਮਾਇੰਦਾ ਨਹੀਂ ਮਿਲਿਆ, ਨਾ ਕੋਈ ਸਾਡੇ ਤੱਕ ਆਇਆ। ਸ਼ਾਇਦ ਕਿਸੇ ਕੋਲ ਆ ਗਿਆ ਹੋਵੇ, ਕਿਸੇ ਪਰਸਨਲ ਕਿਸੇ ਵਿਅਕਤੀ ਵਿਸ਼ੇਸ਼ ਬੰਦੇ ਕੋਲ ਕਿਸੇ ਕੋਲ ਆਇਆ ਹੋਵੇ, ਕਿਸੇ ਨੂੰ ਮਿਲਿਆ ਹੋਵੇ, ਪਰ ਜਿਹੜਾ ਜਨਤਕ ਲੋਕਾਂ ਤੱਕ ਆ ਕੋਈ ਨਹੀਂ ਪਹੁੰਚਿਆ। ਬਾਕੀ ਇੱਥੇ ਆ ਕੇ ਵੀ ਕੋਈ ਗੱਲ ਨਹੀਂ ਬਣਨੀ, ਲੋਕਾਂ ਦੀ ਬਾਹ ਫੜਨੀ ਪੈਣੀ ਆ। ਜਿਹੜਾ ਪਿਛਲੀ ਵਾਰ ਪਾਣੀ ਆਇਆ ਉਹ ਵੀ ਲੋਕਾਂ ਨੂੰ ਖਰਾਬੇ ਜਿਹੜੇ ਪੂਰੇ ਨਹੀਂ ਮਿਲੇ। ਲੋਕ ਅਜੇ ਤੱਕ ਜਿਹੜੇ ਆ ਧੱਕੇ ਖਾਂਦੇ ਫਿਰਦੇ ਆ। ਹੁਣ ਇਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਇਹ ਬੰਡਾਲਾ, ਨਿਹਾਲਾ, ਲਵੇਰਾ, ਧੀਰਾ ਘਰ, ਟੱਲੀ ਗੁਲਾਮ, ਮੁੱਠਿਆਂ ਵਾਲਾ, ਬੱਗੇ ਵਾਲਾ ਜਾਂ ਲਾ ਲਓ ਹੋਰ ਵੀ ਜਿੰਨੇ ਆ, ਕੁਤਬਦੀਨ, ਫੱਤੇ ਵਾਲਾ, ਆਲੇ ਵਾਲਾ, ਇਧਰ ਪਿੰਡ ਪੈਂਦੇ ਆ, ਇਹਨਾਂ ਸਾਰਿਆਂ ਦਾ ਕਾਲੇ ਕੇ ਠਾੜ ਹੋ ਗਿਆ। ਬਸਤੀ ਕਿਸ਼ਨ ਸਿੰਘ ਵਾਲੀ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਫਸਲਾਂ ਦਾ ਹੋ ਗਿਆ ਵਾ, ਕਿਉਂਕਿ ਝੋਨੇ ਤੋਂ ਹੀ ਆਪਾਂ ਨੂੰ ਆਸ ਹੁੰਦੀ ਆ। ਕਈਆਂ ਲੋਕਾਂ ਨੇ ਠੇਕਿਆਂ ਤੇ ਵੀ ਪੈਲੀ ਲਈ ਹੁੰਦੀ ਆ ਤੇ ਉਹਦੇ ਉੱਤੇ ਇਨਵੈਸਟਮੈਂਟ ਕੀਤੀ ਹੁੰਦੀ ਆ ਕਿ ਇਹਦੇ ਆਪਾਂ ਮਤਲਬ ਉਹਨੂੰ ਫਸਲ ਚੁੱਕ ਕੇ ਤੇ ਅੱਗੇ ਆਪਾਂ ਜਿਹੜੀ ਕਮਾਈ ਕਰਾਂਗੇ। ਜਦੋਂ ਕਮਾਈ ਦਾ ਮੌਕਾ ਆਇਆ ਤੇ ਸਾਰਾ ਮੂੰਹ ਦੇ ਵਿੱਚੋਂ ਬੁਰਕੀ ਖੁੱਸਣ ਵਾਲੀ ਗੱਲ ਹੋ ਗਈ ਆ। ਤੇ ਇਹ ਬੜਾ ਔਖੇ ਹਾਲਾਤ ਆ। ਇਹਦੇ ਨਾਲ ਹੁਣ ਜਾਂ ਤਾਂ ਕੋਈ ਸਮਾਜ ਸੇਵੀ ਵੀਰ ਹੀ ਸਾਡੀ ਮਦਦ ਕਰਦੇ ਆ, ਜਾਂ ਕੋਈ ਚਾਰੇ ਵਗੈਰਾ ਦੀ ਹੋਰ ਕੋਈ ਕਿਸੇ ਵੱਲੋਂ ਕੋਈ ਆਸ ਨਹੀਂ ਸਾਨੂੰ ਹੈਗੀ। ਬਿਲਕੁਲ, ਸਰਕਾਰ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਆ, ਪਰ ਇਹ ਪਿੰਡ ਦੀ ਸਥਿਤੀ ਤੁਹਾਡੇ ਨਾਲ ਸਾਂਝੀ ਕਰ ਰਹੇ ਆ। ਪਿੰਡ ਦੇ ਬਹੁਤ ਸਾਰੇ ਲੋਕ ਤੁਹਾਨੂੰ ਤਸਵੀਰਾਂ ਦੇ ਵਿੱਚ ਚਸ਼ਮਦੀਦ ਹੋ ਕੇ ਵੀ ਇਸ ਗੱਲ ਦੀ ਗਵਾਹੀ ਭਰਦੇ ਹੋਏ ਨਜ਼ਰ ਆਉਣਗੇ ਕਿ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਦੇ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ, ਕਿਸੇ ਅਧਿਕਾਰੀ ਨੇ ਕੋਈ ਸਾਰ ਨਹੀਂ ਲਈ ਅਜੇ ਤੱਕ। ਪਰ ਵੱਡਾ ਸਵਾਲੀਆ ਚਿੰਨ੍ਹ ਇਹ ਹੈ ਕਿ ਜਿਹੜਾ ਹਸਤਾ ਵਸਤਾ ਘੁੱਗ ਵਸਤਾ ਪਿੰਡ ਅੱਜ
ਇੱਕ ਦਰਿਆ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਪਿੰਡ ਦੇ ਵਿੱਚ ਦਰਿਆ ਦੇ ਵਾਂਗ ਪਾਣੀ ਵਗਣਾ ਸ਼ੁਰੂ ਹੋ ਗਿਆ। ਤਾਂ ਜਿਹੜੇ ਇੱਥੋਂ ਦੇ ਲੋਕ ਹੈ, ਖਾਸ ਤੌਰ ਤੇ ਜਿਹੜੇ ਲੋਕ ਪਹਿਲਾਂ ਹੀ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਨਾਲ ਜੂਝਦੇ ਰਹੇ, ਤਾਂ ਉਹਨਾਂ ਦੇ ਸਾਹਮਣੇ ਰਸਤਾ ਕੀ ਹੈ, ਇਸੇ ਨੂੰ ਲੈ ਕੇ ਵੱਡੇ ਸਵਾਲੀਆ ਚਿੰਨ੍ਹ ਨੇ। ਤਾਂ ਦੂਜੇ ਪਾਸੇ ਜਿਹੜੀਆਂ ਇਨਸਾਫ ਪਸੰਦ ਜਾਂ ਮਨੁੱਖੀ ਅਧਿਕਾਰਾਂ ਵਾਲੀਆਂ ਧਿਰਾਂ ਨੇ, ਜਿਹੜੀਆਂ ਸਮਾਜ ਸੇਵੀ ਧਿਰਾਂ ਨੇ, ਉਹਨਾਂ ਨੂੰ ਵੀ ਅਪੀਲ ਹੈ, ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਹੈ ਕਿ ਇੱਥੇ ਖਾਸ ਤੌਰ ਤੇ ਪਸ਼ੂਆਂ ਦੇ ਚਾਰੇ ਦੀ ਜ਼ਰੂਰਤ ਹੈ। ਔਰ ਪਸ਼ੂਆਂ ਦੇ ਚਾਰੇ ਵਾਸਤੇ ਜਾਂ ਜਦੋਂ ਪਾਣੀ ਇੱਕ ਜਗ੍ਹਾ ਤੇ ਖੜ ਜਾਂਦਾ, ਦਰਿਆ ਦਾ ਰੂਪ ਧਾਰਨ ਕਰ ਜਾਂਦਾ, ਤਾਂ ਉਸ ਵੇਲੇ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ, ਉਸ ਚੀਜ਼ ਨੂੰ ਲੈ ਕੇ ਦਵਾਈਆਂ ਦੀ ਗੱਲ ਹੋਵੇ ਜਾਂ ਇਦਾਂ ਦੀਆਂ ਲੋੜੀਂਦਾ ਜਿਹੜੀਆਂ ਚੀਜ਼ਾਂ ਨੇ, ਉਹਨਾਂ ਦੀ ਇਸ ਪਿੰਡ ਦੇ ਵਿੱਚ ਬੰਡਾਲੇ ਦੇ ਫਿਰੋਜ਼ਪੁਰ ਦੇ ਬੰਡਾਲੇ ਪਿੰਡ ਦੇ ਵਿੱਚ ਜ਼ਰੂਰਤ ਹੈ। ਤੇ ਖਾਸ ਤੌਰ ਤੇ ਤੁਹਾਡੇ ਤੋਂ ਉਮੀਦ ਕੀਤੀ ਜਾ ਸਕਦੀ ਹੈ ਕਿ ਜ਼ਰੂਰ ਵੱਧ ਤੋਂ ਵੱਧ ਇਸ ਪਿੰਡ ਦੇ ਵਿੱਚ ਖੁਦ ਆ ਕੇ ਇਹਨਾਂ ਦੀ ਬਾਹ ਫੜੋਗੇ। ਇਸੇ ਨੂੰ ਲੈ ਕੇ तमाम ਸਾਰੀਆਂ ਤਸਵੀਰਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕੋਲ ਵੀ ਜਾਣਗੀਆਂ ਤੇ ਪਹਿਲ ਦੇ ਆਧਾਰ ਤੇ ਉਹਨਾਂ ਦੀਆਂ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ। ਪਰ ਦੇਖਣਾ ਹੋਵੇਗਾ ਕਿ ਕੁਝ ਸਮੇਂ ਤੱਕ, ਕੁਝ ਦਿਨਾਂ ਤੱਕ ਇਹਨਾਂ ਦੀ ਮਦਦ ਕਿਸ ਤਰੀਕੇ ਦੇ ਨਾਲ ਕੀਤੀ ਜਾ ਸਕਦੀ ਹੈ। ਪਾਣੀ ਦਾ ਸੰਕਟ ਲਗਾਤਾਰ ਲੋਕਾਂ ਦੇ ਉੱਪਰ ਮੰਡਰਾ ਰਿਹਾ। ਤਾਂ ਹਾਲ ਦੇ ਵਿੱਚ ਤਸਵੀਰਾਂ ਬੰਡਾਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਨੇ ਚਾਹੁੰਦੇ। ਬੰਡਾਲਾ ਪਿੰਡ ਪੂਰੀ ਤਰ੍ਹਾਂ ਦੇ ਨਾਲ ਡੁੱਬ ਚੁੱਕਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਸ ਟਰੈਕਟਰ ਦੇ ਉੱਪਰ ਬੈਠੇ ਹੋਏ ਆ, ਟਰੈਕਟਰ ਵੀ ਜਿਹੜਾ ਪਾਣੀ ਉਛਲਦਾ ਹੋਇਆ ਟਰੈਕਟਰ ਦੇ ਉੱਪਰ ਵੀ ਨਜ਼ਰ ਆ ਰਿਹਾ। ਤਾਂ ਦੇਖ ਸਕਦੇ ਹੋ ਕਿ ਪੂਰੇ ਜਿਹੜੇ ਟਾਇਰ ਨੇ ਉਹ ਵੀ ਡੁੱਬ ਚੁੱਕੇ ਨੇ। ਇਹ ਤਸਵੀਰਾਂ ਨੇ ਬੰਡਾਲੇ ਪਿੰਡ ਦੀਆਂ। ਔਰ ਜੇ ਟਰੈਕਟਰ ਦੇ ਇਸ ਤਰ੍ਹਾਂ ਦੇ ਹਾਲਾਤ ਆ ਤੇ ਆਮ ਲੋਕਾਂ ਦਾ ਕੀ, ਜਿਹੜੇ ਇੱਥੇ ਵਿਚਰਨ ਵਾਲੇ ਲੋਕ ਨੇ, ਪਿੰਡ ਦੇ ਸਥਾਨਕ ਵਸਿੰਦੇ ਲੋਕ ਨੇ, ਉਹਨਾਂ ਦਾ ਹਾਲਾਤ ਕੀ ਹੋਵੇਗਾ, ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਸਾਹਮਣੇ ਨੌਜਵਾਨ ਵੀ ਇਸ ਪਾਣੀ ਦੇ ਵਿੱਚ ਖੜੇ ਹੋਏ ਤੁਹਾਨੂੰ ਨਜ਼ਰ ਆ ਰਹੇ ਆ। ਤੇ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਟਰੈਕਟਰ ਦੇ ਜਿਹੜੇ ਟਾਇਰ ਹੈ ਉਹ ਬਿਲਕੁਲ ਡੁੱਬ ਚੁੱਕੇ ਨੇ। ਔਰ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਸਾਹਮਣੇ ਵੱਡੀ ਚੁਣੌਤੀ ਦੇ ਵਿੱਚ ਇਜ਼ਾਫਾ ਹੋਇਆ। ਪੂਰੇ ਤਰ੍ਹਾਂ ਦੇ ਨਾਲ ਜਿਹੜੇ ਟਾਇਰ ਨੇ ਉਹ ਡੁੱਬ ਚੁੱਕੇ ਨੇ। ਔਰ ਇਧਰਲੇ ਪਾਸੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਔਰ ਦੇਖ ਸਕਦੇ ਹੋ ਕਿ ਪਿੰਡ ਦੇ ਚਾਰ ਚਫੇਰੇ ਪਾਣੀ ਹੀ ਪਾਣੀ ਨਜ਼ਰ ਆਵੇਗਾ। ਇਹ ਤਸਵੀਰਾਂ ਬੰਡਾਲੇ ਪਿੰਡ ਦੀਆਂ ਨੇ। ਇਹਦੇ ਵਿੱਚ ਦੇਖ ਸਕਦੇ ਹੋ ਕਿ ਪਾਣੀ ਨੇ ਇਸ ਪਿੰਡ ਨੂੰ ਇੱਕ ਹੜ੍ਹ ਦਾ ਰੂਪ ਦਿੱਤਾ ਹੋਇਆ ਹੈ। ਜਿਹੜਾ ਦਰਿਆ ਤਕਰੀਬਨ ਇੱਥੋਂ ਕਈ ਕੋਹ ਦੀ ਦੂਰੀ ਤੇ ਵਗਦਾ ਸੀ, ਉਹ ਦਰਿਆ ਇਸੇ ਪਿੰਡ ਨੂੰ ਆਪਣਾ ਰਾਹ ਬਣਾ ਚੁੱਕਾ ਹੈ। ਔਰ ਇਸੇ ਪਿੰਡ ਦੇ ਵਿੱਚ ਦਰਿਆ ਜਿਹੜਾ ਵਗਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਤਸਵੀਰਾਂ ਬੰਡਾਲੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ। ਪੰਜਾਬ ਦੇ ਲੋਕ ਲਗਾਤਾਰ ਹੜ੍ਹਾਂ ਦੀ ਮਾਰ ਦੇ ਨਾਲ ਜੂਝਦੇ ਪਏ ਨੇ। ਤਾਂ ਹਾਲ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਸਾਹਮਣੇ ਵੱਡੀ ਚੁਣੌਤੀ ਆਈ ਹੈ। ਪੰਜਾਬ ਦੇ ਬਹੁਤ ਸਾਰੇ ਜਿਹੜੇ ਜ਼ਿਲ੍ਹੇ ਨੇ ਉਹ ਹੜ੍ਹਾਂ ਦੀ ਮਾਰ ਦੇ ਹੇਠ ਆ ਚੁੱਕੇ ਨੇ। ਪਰ ਅੱਜ ਜਿਸ ਇਲਾਕੇ ਦੇ ਵਿੱਚ ਮੈਂ ਮੌਜੂਦ ਹਾਂ, ਇਹ ਫਿਰੋਜ਼ਪੁਰ ਇਲਾਕੇ ਦਾ ਏਰੀਆ। ਤਾਂ ਇੱਥੇ ਦੇਖ ਸਕਦੇ ਹੋ ਕਿ ਪਾਣੀ ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਏ। ਜਿਹੜਾ ਵਸੋਂ ਵਾਲਾ ਇਲਾਕਾ, ਉਹਦੇ ਵਿੱਚ ਵੀ ਬੁਰੇ ਤਰੀਕੇ ਦੇ ਨਾਲ ਪਾਣੀ ਦੀ ਮਾਰ ਪੈਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਸਭ ਤੋਂ ਪਹਿਲਾਂ ਇਹ ਵੀ ਤਸਵੀਰਾਂ ਦਿਖਾਉਣਾ ਹੈ ਕਿ ਇਸ ਪਿੰਡ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਨੇ ਉਹ ਆਪਣੀ ਵਸੋਂ ਨੂੰ ਛੱਡ ਕੇ ਦੂਰ ਦਰੇਡੇ ਸੇਫ ਜਗ੍ਹਾ ਦੇ ਉੱਪਰ ਜਾ ਕੇ ਵਸੇਬਾ ਕਰਨਾ ਚਾਹੁੰਦੇ ਨੇ। ਇਹ ਸਭ ਤੋਂ ਪਹਿਲਾਂ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ। ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਪਸ਼ੂ ਨੇ ਇਹਨਾਂ ਨੌਜਵਾਨਾਂ ਦੇ ਵੱਲੋਂ, ਲੋਕਾਂ ਦੇ ਵੱਲੋਂ ਲਿਜਾਏ ਜਾ ਰਹੇ ਆ। ਬਾਈ ਜੀ, ਬੰਡਾਲੇ ਦੇ ਰਹਿਣ ਵਾਲੇ ਹੋ ਤੁਸੀਂ? ਹਾਂਜੀ ਹਾਂਜੀ। ਤੇ ਕਿਹੜੇ ਪਾਸੇ ਜਾ ਰਹੇ ਹੋ ਪਸ਼ੂਆਂ ਨੂੰ ਲੈ ਕੇ? ਇੱਥੇ ਹਾਰ ਕੇ ਜਾ ਰਹੇ ਜੀ। ਪਾਣੀ ਕਿੰਨਾ ਕੁ ਆ ਗਿਆ ਤੁਹਾਡੇ? ਪਾਣੀ ਬਹੁਤ ਆ ਜੀ। ਪਾਣੀ ਘਰਾਂ ਹੀ ਪੈ ਗਿਆ। ਪਾਣੀ ਬਹੁਤ ਜ਼ਿਆਦਾ ਹੋ ਗਿਆ। ਘਰਾਂ ਦਾ ਬਹੁਤ ਨੁਕਸਾਨ ਹੁੰਦਾ। ਸਮਾਨ ਨੂੰ ਸਭ ਖਰਾਬ ਹੋ ਗਿਆ। ਜਿਹੜੀ ਜਗ੍ਹਾ ਤੇ ਤੁਸੀਂ ਚੱਲੇ ਹੋ ਉੱਥੇ ਸੇਫ ਜਗ੍ਹਾ ਹੈ ਤੁਹਾਡੇ ਕੋਲੇ? ਹਾਂਜੀ ਹਾਂਜੀ, ਸੇਫ ਤੇ ਹੈਗੀ। ਫਿਰ ਰਿਸ਼ਤੇਦਾਰਾਂ ਦੇ ਉੱਥੇ ਲੈ ਕੇ ਚੱਲੇ, ਸਮਾਨ ਸਮੂਨ ਅੱਗੇ ਕੱਢਿਆ ਤੇ ਹੁਣ ਮਾਲ ਮੂਲ ਉੱਥੇ ਲੈ ਕੇ ਚੱਲੇ। ਕੋਈ ਸਮਾਨ ਖਰਾਬ ਖਰੂਬ ਹੋ ਗਿਆ, ਪਾਣੀ 'ਚ ਪੈ ਗਈ ਤੇ ਘਰਾਂ 'ਚ ਬਹੁਤ ਪਾਣੀ ਪੈ ਗਿਆ। ਬਹੁਤ ਔਖੀ ਮੁਸੀਬਤ ਆ। ਕਿੰਨਾ ਕੁ ਸਮਾਨ ਆ ਜਿਹੜਾ ਤੁਹਾਡਾ ਖਰਾਬ ਹੋ ਗਿਆ ਇਸ ਵੇਲੇ? ਸਮਾਨ ਜੀ ਘਰ ਦਾ ਘਰੇਲੂ ਸਮਾਨ ਤਕਰੀਬਨ ਸਾਰਾ ਹੀ ਖਰਾਬ ਹੋ ਗਿਆ। ਕਣਕ ਕੁਣਕ ਸਾਰੀ ਖਰਾਬ ਹੋ ਗਈ ਆ ਤੇ ਤੂੜੀ ਤਾੜੀ ਵੀ ਖਰਾਬ ਹੋ ਗਈ ਸਾਰੀ। ਘਰੇ ਪਾਣੀ ਪੈ ਗਿਆ ਜੀ। ਤਾਂ 2023 ਦੇ ਵਿੱਚ ਵੀ ਇਹਨਾਂ ਪਿੰਡਾਂ ਦੇ ਵਿੱਚ ਪਾਣੀ ਆਇਆ ਸੀ, ਤਾਂ ਉਸ ਵੇਲੇ ਕੀ ਹਾਲਾਤ ਬਣੇ ਸੀ ਤੁਹਾਡੇ? ਅੱਜ ਫੇਰ ਤੁਹਾਨੂੰ ਛੱਡਣਾ ਪੈ ਰਿਹਾ। ਉਸ ਵੇਲੇ ਵੀ ਛੱਡਿਆ ਸੀ ਤੁਸੀਂ? ਹਾਂਜੀ, ਉਸ ਵੇਲੇ ਬਹੁਤ ਮੁਸੀਬਤ ਪੈ ਗਈ। ਉਸ ਵੇਲੇ ਘਰਾਂ 'ਚ ਬਹੁਤ ਨੁਕਸਾਨ ਹੋਇਆ, ਬਹੁਤ ਖਰਾਬ ਹੋਏ ਹਾਂ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਘਰਾਂ ਦਾ। ਘਰਾਂ 'ਚ ਉਦੋਂ ਵੀ 4-4 ਫੁੱਟ ਪਾਣੀ ਘਰਾਂ 'ਚ ਪੈ ਗਿਆ ਸੀ। ਕੋਠਿਆਂ ਕਾਠਿਆਂ ਨੇ ਸਭ ਕੰਧਾਂ ਪਾੜ ਗਈਆਂ ਸੀ ਤੇ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਸੀ। ਉਹੀ ਹਾਲਾਤ ਹੁਣ ਬਣ ਚੁੱਕੇ ਆ ਜੀ। ਪ੍ਰਸ਼ਾਸਨ ਦਾ ਕੋਈ, ਸਰਕਾਰ ਦਾ ਕੋਈ ਅਧਿਕਾਰੀ, ਕੋਈ ਨੁਮਾਇੰਦਾ ਪੁੱਜਾ ਤੁਹਾਡੇ ਕੋਲੇ? ਨਾ ਜੀ, ਕੋਈ ਨਹੀਂ ਪੁੱਜਿਆ। ਕਿਸੇ ਨੇ ਕੋਈ ਨਹੀਂ ਪੁੱਛਿਆਗਾ। ਆਪਦੇ ਸਿਰਫ ਸਿਰ ਹੀ ਕਰਨ ਦੇ ਜੋ ਕਰਦੇ ਆ ਤੇ ਪ੍ਰਸ਼ਾਸਨ ਨੇ ਕਿਸੇ ਨਹੀਂ ਪੁੱਛਿਆ ਜੀ। ਆਪ ਪਹਿਲਾਂ ਸਮਾਨ ਕੱਢ ਗਏ ਸੇਫ ਜਗ੍ਹਾ ਤੇ, ਕੁਛ ਖਰਾਬ ਹੋ ਗਿਆ ਜੀ। ਕੁਛ ਨਾ ਮਾਲ ਡੰਗਰ ਸਭ ਲੈ ਕੇ ਚੱਲੇ ਜੀ ਰਿਸ਼ਤੇਦਾਰਾਂ ਦੇ।
ਘਰੇ ਪਾਣੀ ਪੈ ਗਿਆ ਜੀ, ਪਸ਼ੂ ਨੂੰ ਪਾਉਣ ਨੂੰ ਕੋਈ ਚਾਰਾ ਵੀ ਨਹੀਂ ਹੈਗਾ। ਜਿਹੜੇ ਹੋਰ ਆਂਢ ਗੁਆਂਢ ਵਾਲੇ ਤੁਹਾਡੇ ਲੋਕ ਹੈ ਉਹ ਵੀ ਜਾ ਰਹੇ ਆ ਜਾਂ ਤੁਸੀਂ ਇਕੱਲੇ ਹੀ ਜਾ ਰਹੇ ਹੋ? ਨਹੀਂ ਜੀ, ਸਭ ਲੋਕ ਜਾ ਰਹੇ ਆ ਵਾਰੀ ਤਕਰੀਬਨ, ਜਿਵੇਂ ਕਿ ਦਾ ਸੂਤਰ ਆਉਂਦਾ ਸੰਦ ਲੈ ਕੇ ਸਭ ਜਾਂਦੇ ਆ ਜੀ, ਸਭ ਕੱਢਣ ਦੇ ਆ ਜੀ। ਤੇ ਪਾਣੀ ਦੇ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਗਏ ਜੀ। ਬਾਕੀ ਦਾ ਪਰਿਵਾਰ ਕਿੱਥੇ ਤੁਹਾਡਾ? ਬਾਕੀ ਦਾ ਜੀ ਕੁਛ ਘਰੋਂ ਬਾਹਰ ਕੱਢਿਆ ਜੀ, ਕੁਝ ਇੱਕ ਦੂਜੀ ਘਰੇ ਆ ਜੀ, ਬੱਚੇ ਕੱਢ ਕੇ ਆਏ ਸੇਵ ਜਗ੍ਹਾ ਕੀਤੇ ਆ ਜੀ। ਬਹੁਤ ਜ਼ਿਆਦਾ ਮੁਸੀਬਤ 'ਚ ਔਖਾ ਹੋ ਜਾਂਦਾ ਕੰਮ ਜੀ, ਕੀ ਕਰ ਸਕਦੇ ਆ ਜੀ ਹੁਣ। ਸਰਕਾਰ ਸੁਣਦੀ ਨਹੀਂ ਇਸ ਵੇਲੇ ਤੁਹਾਡੀ ਕੋਈ? ਨਾ ਜੀ, ਕਿਸੇ ਨਹੀਂ ਸੁਣੀ, ਕੋਈ ਮਦਦ ਨਹੀਂ ਕਰ ਰਿਹਾ, ਕੋਈ ਨਹੀਂ ਸੁਣ ਰਿਹਾ। ਬਸ ਆਹੀ ਆ ਵੀ ਅਸੀਂ ਆਂਢੀ ਗੁਆਂਢੀ ਇੱਕ ਦੂਜੇ ਨਾਲ ਚਲੋ ਰਲ ਮਿਲ ਕੇ ਤੇ ਪਰਿਵਾਰ ਨੂੰ ਸੇਫ ਜਗ੍ਹਾ ਤੇ ਕਰਦੇ ਆ ਜੀ। ਕੋਈ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ, ਕੋਈ ਸਰਕਾਰ ਨਹੀਂ ਪਹੁੰਚੀ, ਕੋਈ ਪ੍ਰਸ਼ਾਸਨ ਨੇ ਨਹੀਂ ਕਿਸੇ ਸੁਣੀ ਗੱਲ ਸਾਡੀ। ਇਹ ਪੰਜਾਬ ਦੇ ਉਹ ਲੋਕ ਨੇ ਜਿਹੜੇ ਸੁੱਖਾਂ ਵਾਸਤੇ ਆਪਣੇ ਘਰਾਂ ਨੂੰ ਛੱਡ ਕੇ ਜਾ ਰਹੇ ਨੇ ਆਪਣੇ ਪਸ਼ੂਆਂ ਨੂੰ ਲੈ ਕੇ। ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਪਸ਼ੂਆਂ ਨੂੰ ਪਿੰਡਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਤਾਂ ਦੂਰ ਕਿਸੇ ਸੇਫ ਜਗ੍ਹਾ ਦੇ ਉੱਪਰ ਜਾਣਾ ਚਾਹੁੰਦੇ ਨੇ। ਤਸਵੀਰਾਂ ਤੁਹਾਡੇ ਨਾਲ ਬੰਡਾਲੇ ਦੀਆਂ ਸਾਂਝੀਆਂ ਕਰ ਰਹੇ ਹਾਂ, ਪਰ ਖਾਸ ਤੌਰ ਤੇ ਜਿਹੜੇ ਇੱਥੇ ਸਾਡੇ ਨਾਲ ਹੋਰ ਵੀ ਸਥਾਨਕ ਲੋਕ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿ ਇੱਥੇ ਹੋਰ ਕਿਹੜੀਆਂ ਚੁਣੌਤੀਆਂ ਨੇ, ਕਿਸ ਤਰੀਕੇ ਦੇ ਹਾਲਾਤ ਆ। ਤਾਂ ਖਾਸ ਤੌਰ ਤੇ ਜੇ ਜ਼ਿਕਰ ਕਰਾਂ ਤਾਂ ਜਿਹੜਾ ਬੰਡਾਲਾ ਪਿੰਡ ਹੈ ਫਿਰੋਜ਼ਪੁਰ ਇਲਾਕੇ ਦੇ ਵਿੱਚ ਪੈਂਦਾ, ਤਾਂ ਤਕਰੀਬਨ 15 ਤੋਂ 20 ਦੇ ਕਰੀਬ ਜਿਹੜੇ ਹੋਰ ਛੋਟੇ ਪਿੰਡ ਨੇ ਉਹ ਵੀ ਪਾਣੀ ਦੀ ਮਾਰ ਦੇ ਹੇਠ ਆ ਚੁੱਕੇ ਨੇ। ਇਹ ਤਸਵੀਰਾਂ ਨੇ, ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਾਂ ਕਿਸੇ ਵਕਤ ਇੱਥੇ ਬਹੁਤ ਇੱਕ ਸ਼ਾਂਤਮਈ ਤਰੀਕੇ ਦੇ ਨਾਲ ਖੁਸ਼ੀ ਤੇ ਚਾਵਾਂ ਮਲਾਰਾਂ ਦੇ ਨਾਲ ਵਸਣ ਵਾਲੇ ਇੱਥੋਂ ਦੇ ਲੋਕ ਰਹਿੰਦੇ ਨੇ, ਪਰ ਅੱਜ ਪਾਣੀ ਦੇ ਇਸ ਡਾਢੇ ਹਾਲਾਤ ਦੇ ਕਾਰਨ ਇਹਨਾਂ ਨੂੰ ਆਪਣੀ ਵਸੋਂ ਵਾਲੀ ਜਗ੍ਹਾ ਛੱਡਣੀ ਪੈ ਰਹੀ ਹੈ। ਸਾਡੇ ਨਾਲ ਬੰਡਾਲਾ ਦਾ ਹੀ ਨਿਸ਼ਾਨਦੀਪ ਸਿੰਘ ਹੈ, ਗੱਲਬਾਤ ਕਰ ਲੈਣੇ। ਨਿਸ਼ਾਨ, ਕਿਵੇਂ ਦੇਖਦੇ ਹੋ, ਕਿਸ ਤਰੀਕੇ ਦੀ ਚੁਣੌਤੀ ਇਹਨਾਂ ਪਿੰਡਾਂ ਦੇ ਸਾਹਮਣੇ ਆ ਚੁੱਕੀ ਹੈ ਇਸ ਵੇਲੇ? ਇਹ ਸਾਡੇ ਸਾਹਮਣੇ ਜੀ ਹਰ ਸਾਲ ਹੀ ਚੁਣੌਤੀਆਂ ਆਉਣ ਵਾਲੀ ਗੱਲ ਬਣ ਗਈ ਆ। 2023 ਦੇ ਵਿੱਚ ਵੱਡੇ ਹੜ੍ਹ ਆਏ ਸੀ, ਹੁਣ ਵੇਖ ਲਓ ਤੁਸੀਂ ਪਾਣੀ ਦੇ ਵਿੱਚ ਖੜੇ ਹੋ। ਇਹ ਵੱਡਾ ਰੋਡ ਆ ਜਿਹੜਾ ਮਾਝੇ ਮਾਲਵੇ ਨੂੰ ਜੋੜਦਾ ਵਾ, ਇਹਦੇ ਤੇ ਜੇ ਲਾ ਲਓ ਇੱਥੇ ਗੋਡੇ ਤੋਂ ਤਾਂ ਪਟ ਪਾਣੀ ਆ ਰਿਹਾ ਵਾ ਤੇ ਸਾਰਾ ਹੀ ਜਿਹੜਾ ਏਰੀਆ ਇਹਦੇ ਨਾਲੋਂ ਨਿਵਾਨ ਆ, ਕਿਉਂਕਿ ਰੋਡ ਉੱਚਾ ਬਣਿਆ। ਜਿਹੜੀਆਂ ਨੀਵੀਆਂ ਥਾਵਾਂ ਵਾ ਇੱਧਰ ਰੋਡਾਂ ਵਾਲੀ ਬਸਤੀ, ਬੰਡਾਲਾ ਬਸਤੀ, ਕਿਸ਼ਨ ਸਿੰਘ ਵਾਲੀ, ਸਾਰੀਆਂ ਨੀਵਾਂ ਏਰੀਆ, ਉੱਥੇ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ। ਤੁਸੀਂ ਵੇਖਿਆ ਹੋਣੇ ਟਰਾਲੀਆਂ ਤੇ ਲੋਕ ਆਪਦੇ ਪਸ਼ੂ ਕੱਢ ਰਹੇ ਆ ਵੀ ਸੇਫ ਜਗ੍ਹਾ ਤੇ ਕੱਢੀਏ, ਆਪਣੇ ਆਪ ਹੀ ਪ੍ਰਬੰਧ ਕਰ ਰਿਹਾ। ਪ੍ਰਸ਼ਾਸਨ ਦਾ ਇੱਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ। ਬੰਡਾਲੇ ਦੇ ਨਾਲ ਕਿੰਨੇ ਕੁ ਹੋਰ ਪਿੰਡ ਆ ਜਿਹੜੇ ਡੁੱਬਣ ਦੇ ਕਿਨਾਰੇ ਆ? ਬੰਡਾਲੇ ਦੇ ਨਾਲ ਘੱਟ ਤੋਂ ਘੱਟ ਕੋਈ 10 ਤੋਂ 15 ਪਿੰਡ ਇੱਧਰ ਹੋਰ ਪੈ ਜਾਂਦੇ ਆ। ਪਿੱਛੋਂ ਤੋਂ ਲਾ ਕੇ ਕਾਲੇ ਕੇ ਬਸਤੀ, ਕਿਸ਼ਨ ਸਿੰਘ ਵਾਲੀ, ਬੰਡਾਲਾ, ਧੀਰਾ ਘਰ, ਨਿਹਾਲਾ ਲਵੇਰਾ, ਟੱਲੀ ਗੁਲਾਮ, ਬੱਗੇ ਵਾਲਾ, ਮੁੱਠਿਆਂ ਵਾਲਾ, ਕੁੱਤਬਦੀਨ, ਫੱਤੇ ਵਾਲਾ, ਆਲੇ ਵਾਲਾ, ਕਿੰਨੇ ਉਂਗਲਾਂ ਦੇ ਪਿੰਡ ਗਿਣਾ ਸਕਦੇ ਆ, ਜਿਹੜੇ ਕਿ ਸੈਂਕੜੇ ਹੀ ਪਿੰਡ ਲਾ ਲਓ ਤੁਸੀਂ। ਇਹ ਦਰਜਨਾਂ ਦੇ ਨਾਲ ਹੀ ਜਿਹੜੇ ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆ ਗਏ ਆ। ਇਹ ਝੋਨੇ ਆ ਜਿਹੜੇ ਵੇਖ ਲਓ, ਇਹ ਝੋਨੇ ਬਚਨੇ ਨਹੀਂ ਗਏ, ਇਹਨਾਂ ਦੇ ਸਾਰਾ ਹੀ ਖਰਚਾ ਜਿਹੜਾ ਕਿਸਾਨਾਂ ਨੇ ਲਾਤਾ ਵਾ, ਪਰ ਇਹ ਝੋਨੇ ਬਚਣ ਦੀ ਹੁਣ ਕੋਈ ਸਾਨੂੰ ਉਮੀਦ ਲੱਗ ਨਹੀਂ ਰਹੀ, ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਪਿੱਛੋਂ ਵੀ ਹੋਰ ਪਾਣੀ ਵੱਧ ਰਿਹਾ ਵਾ। 2023 ਦੇ ਵਿੱਚ ਪਾਣੀ ਆਇਆ ਸੀ ਤਾਂ 1 ਸਾਲ ਦਾ ਗੈਪ ਰਿਹਾ, 2025 ਹੈ ਤਾਂ ਲੱਗਦਾ ਇਹ 1 ਸਾਲ ਛੱਡ ਕੇ ਫਿਰ ਪਾਣੀ ਆ ਗਿਆ। ਬਿਲਕੁਲ ਜੀ, ਉਹ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ, ਲੋਕ ਤਾਂ ਜੇ ਉਹ ਹੀ ਰਿਕਵਰ ਕਰ ਰਹੇ ਸੀ, ਕਿਉਂਕਿ ਲੋਕ ਆਪਣਾ ਕੋਈ ਅੱਗੇ ਲਿਮਟ ਬਣਾ ਕੇ ਜਾਂ ਕੋਈ ਅਗਾਊਂ ਪੈਸੇ ਲੈ ਕੇ ਫਸਲ ਵੱਲ ਵੇਖ ਕੇ ਹਜੇ ਕਵਰ ਹੀ ਕਰ ਰਹੇ ਸੀ ਕਿ ਇਹ ਪਾਣੀ ਜਿਹੜਾ ਫੇਰ ਦੁਬਾਰਾ ਆ ਗਿਆ, ਇਹਨੇ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਵਾ। ਲੋਕ ਆ ਜਿਹੜੇ ਬਹੁਤ ਮੁਸ਼ਕਲ ਸਥਿਤੀ ਦੇ ਵਿੱਚ ਘਿਰ ਗਏ ਆ ਤੇ ਇੱਥੇ ਸਾਡੀ ਸਾਰ ਲੈਣ ਵਾਸਤੇ ਕੋਈ ਵੀ ਨਹੀਂ ਪਹੁੰਚਦਾ। ਲਵਾਰਸ ਇਹਨਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਹੋਇਆ ਵਾ। ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਇਧਰ ਬੰਨ ਦੇ ਲਾਗੇ ਆਪਾਂ ਆ ਗਏ ਆ ਕਿ ਕੋਈ ਸੁਰੱਖਿਆ ਵਾਸਤੇ ਕੋਈ ਪ੍ਰਬੰਧ ਕੀਤਾ ਹੋਵੇ। ਜੇ ਸਾਨੂੰ ਲੋੜ ਪੈ ਜਾਂਦੀ ਆ ਐਮਰਜੈਂਸੀ ਦੇ ਵਿੱਚ ਅਸੀਂ ਕਿੱਥੋਂ ਨਿਕਲਾਂਗੇ, ਕਿਵੇਂ ਨਿਕਲਾਂਗੇ, ਕਿਹਦੇ ਨਾਲ ਸੰਪਰਕ ਕਰਾਂਗੇ, ਸਾਨੂੰ ਲੈਣ ਕੌਣ ਆਊਗਾ? ਸਾਨੂੰ ਆਸ ਨਹੀਂ ਹੈਗੀ। ਆ ਸਾਡੇ ਟਰੈਕਟਰ ਵੇਖ ਲਓ ਵੀ ਡੁੱਬਣ ਦੇ ਕਿਨਾਰੇ ਆ, ਹੋਰ 1 ਘੰਟੇ ਤੱਕ ਇਹ ਵੀ ਇੱਥੋਂ ਲੰਘਣੋਂ ਬੰਦ ਹੋ ਜਾਣੇ ਆ ਤੇ ਸਾਡਾ ਵਾਲੀ ਵਾਰਸ ਕੌਣ? ਅਸੀਂ ਇਹ ਪੁੱਛਣਾ ਚਾਹੁੰਦੇ ਆ। ਸਰਕਾਰ ਦੇ ਵੱਡੇ ਲੀਡਰ ਤੇ ਫੋਟੋਆਂ ਪਾ ਕੇ ਰਾਸ਼ਨ ਦੇ ਰਹੇ ਲੋਕਾਂ ਨੂੰ ਕਿ ਅਸੀਂ ਪੀੜਤ ਲੋਕਾਂ ਦੀ ਬਾਹ ਫੜ ਰਹੇ ਆ, ਹੜ੍ਹ ਤੋਂ ਪੀੜਤ ਲੋਕਾਂ ਦੇ ਨਾਲ ਖੜੇ ਆ, ਮੋਢੇ ਨਾਲ ਮੋਢਾ ਲਾ ਕੇ। ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਲੀਡਰ ਨਹੀਂ ਆਇਆ ਜਿਹਨੇ ਫੋਟੋ ਪਾ ਕੇ ਦਾਅਵਾ ਕੀਤਾ ਹੋਵੇ ਕਿ ਇੱਥੇ ਪਸ਼ੂਆਂ ਨੂੰ ਚਾਰਾ ਵੰਡਿਆ ਜਾ ਰਿਹਾ, ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ? ਵੇਖੋ ਜੀ, ਫੋਟੋਆਂ ਪਾਉਣ ਵਾਲੇ ਬਹੁਤ ਆਉਂਦੇ ਆ, ਪਰ ਇਹ ਮੌਕੇ ਦੀ ਸਰਕਾਰ ਨੂੰ ਚਾਹੀਦਾ ਵਾ। ਸਰਕਾਰਾਂ ਦੇ ਕੋਲ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਫੰਡ ਹੁੰਦੇ ਆ, ਸੈਂਟਰ ਵਾਸਤੇ ਕੋਲ ਵੀ ਹੁੰਦਾ ਵਾ ਤੇ ਪੰਜਾਬ ਸਰਕਾਰ ਕੋਲ ਵੀ ਹੁੰਦਾ ਵਾ। ਉਹ ਇਹਨਾਂ ਚੀਜ਼ਾਂ ਵਾਸਤੇ ਵਰਤਨੇ ਹੁੰਦੇ ਆ। ਉਹਨਾਂ ਨੂੰ ਵਰਤਣ ਵਾਸਤੇ ਜਿਹੜੇ ਜ਼ਿਲ੍ਹੇ ਦਾ ਪ੍ਰਸ਼ਾਸਨ ਵਾ ਉਹਨੂੰ ਕਿਸੇ ਮਨਜ਼ੂਰੀ ਲੈਣ ਦੀ ਲੋੜ ਨਹੀਂ ਪੈਂਦੀ। ਉਹ ਐਮਰਜੈਂਸੀ ਉਸੇ ਵੇਲੇ ਇੰਪਲੀਮੈਂਟ ਕਰ ਸਕਦਾ ਵਾ। ਦੱਸੋ ਕਿੱਥੇ ਕੀ ਚੀਜ਼ ਚਾਹੀਦੀ ਆ, ਉਸੇ ਵੇਲੇ ਫੰਡ ਉਹ ਜਿਹੜਾ ਵਾ ਉੱਥੇ ਇੰਪਲੀਮੈਂਟ ਹੋ ਜਾਣਾ ਵਾ। ਪਰ ਇੱਥੇ ਕੋਈ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ ਕਿ ਕੋਈ ਫੰਡ ਜਿਹੜਾ ਇੰਪਲੀਮੈਂਟ ਕਰੂਗਾ, ਕੋਈ ਇੱਥੇ ਜਿਹੜੀ ਸਹੂਲਤ ਦੇਊਗਾ ਜਾਂ ਲੋਕਾਂ ਨੂੰ ਸੁਰੱਖਿਆ ਜਿਹੜੀ ਮੁਹੱਈਆ ਕਿਵੇਂ ਕਰਾਉਣਗੇ। ਸਭ ਇੱਥੇ ਲਵਾਰਸ ਛੱਡ ਦਿੱਤਾ ਹੋਇਆ ਵਾ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਆਸਾਂ ਤੇ ਪਾਣੀ ਫਿਰ ਗਿਆ ਵਾ। ਪਾਣੀ ਬਹੁਤ ਜ਼ਿਆਦਾ ਵਾ ਤੇ ਜਿਹੜਾ ਦਰਿਆ ਵਾ ਉਹ ਸਾਡੀਆਂ ਪੈਲੀਆਂ ਨਾਲ ਉੱਚਾ ਵਾ। ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਤੁਸੀਂ? ਜਿਹੜੀਆਂ ਲੋੜੀਂਦੀਆਂ ਚੀਜ਼ਾਂ ਚਾਹੀਦੀਆਂ ਨੇ ਤੁਹਾਨੂੰ? ਅਸੀਂ ਬਹੁਤ ਵਾਰ ਪਹੁੰਚ ਕੀਤੀ, ਮੀਡੀਆ ਰਾਹੀਂ ਵੀ ਪਹੁੰਚ ਹੋਈ, ਉੱਦਾਂ ਵੀ ਅਸੀਂ ਕੰਟੈਕਟ ਕੀਤਾ, ਪਰ ਕੋਈ ਸਾਡੇ ਨਾਲ ਜਿਹੜਾ ਕਿਸੇ ਦਾ ਰਾਬਤਾ ਨਹੀਂ ਹੋ ਰਿਹਾ। ਕੀ ਕਹਿੰਦੇ ਨੇ ਉਹ? ਕੋਈ
ਇੱਕ ਦੋ ਨੂੰ ਅਸੀਂ ਵੱਡੇ ਅਧਿਕਾਰੀਆਂ ਨੂੰ ਕਾਲ ਕੀਤੀ, ਸਾਡੀ ਕਾਲ ਅਟੈਂਡ ਨਹੀਂ ਕਰ ਰਿਹਾ। ਤੇ ਹੋਰ ਜਿਹੜੇ ਅਸੀਂ ਕਿਸੇ ਦੇ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿਸੇ ਮੀਡੀਆ ਵਾਲੇ ਦੇ ਨਾਲ ਅੱਗੋਂ ਕਿਸੇ ਨਾਲ ਸੰਪਰਕ ਹੋ ਰਿਹਾ ਵਾ, ਉਹ ਇਹੀ ਕਹਿ ਰਿਹਾ ਆ ਰਿਹਾ ਦੱਸੋ ਕੀ ਲੋੜ, ਦੱਸੋ। ਦੱਸਣ ਦੀ ਲੋੜ ਹੁਣ ਕੋਈ ਨਹੀਂ ਰਹਿ ਗਈ ਇੱਥੇ। ਵੇਖੋ ਕਿੰਨਾ ਪਾਣੀ ਹੋ ਗਿਆ ਵਾ। ਹੁਣ ਤਾਂ ਤੁਹਾਨੂੰ ਆਪ ਨੂੰ ਪਤਾ ਇੱਥੇ ਕੀ ਦੇਣਾ ਵਾ। ਸਭ ਤੋਂ ਪਹਿਲਾਂ ਤੇ ਇੱਥੇ ਮੇਨ ਆ ਜਿਹੜੀ ਅਗਨ ਬੋਟ ਜਾਂ ਕਿਸ਼ਤੀ ਵਗੈਰਾ ਦੀ ਜ਼ਰੂਰਤ ਆ। ਜੇ ਐਮਰਜੈਂਸੀ ਹੁਣ ਰਾਤ ਆ ਰਹੀ ਆ, ਜੇ ਕੋਈ ਲੋੜ ਪੈ ਜੇ ਇੱਥੇ ਤੇ ਕਿੱਧਰ ਨੂੰ ਨਿਕਲ ਕੇ ਜਾਣਾ ਵਾ, ਕਿਹਦੇ ਨਾਲ ਕਨੈਕਟ ਕਰਨਾ ਵਾ। ਸੋ ਅਸੀਂ ਤਾਂ ਇਹੀ ਅਪੀਲ ਕਰਦੇ ਹਾਂ ਕਿ ਇੱਥੇ ਸਾਨੂੰ ਸਭ ਤੋਂ ਪਹਿਲਾਂ ਤਾਂ ਕੁਝ ਨਿਕਲਣ ਵਾਸਤੇ, ਰੈਸਕਿਊ ਕਰਨ ਵਾਸਤੇ ਜਿਹੜੀ ਮੇਨ ਲੋੜੀਂਦੀਆਂ ਚੀਜ਼ਾਂ ਉਹ ਉਪਲਬਧ ਕਰਾਓ, ਫਿਰ ਅੱਗੇ ਦੀ ਵੇਖਾਂਗੇ ਕੀ ਕਰਨਾ। ਜਿਹੜਾ ਤੁਹਾਡਾ ਪਿੰਡ ਹੈ ਰੋਡ ਤੇ ਆ ਜਾਂ ਜਿਹੜੇ ਹੋਰ ਦੂਜੇ ਛੋਟੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਦਰਿਆ ਦੇ ਕੰਢੇ ਆ, ਨੀਵੀਂ ਜਗ੍ਹਾ ਤੇ ਆ, ਤਾਂ ਉਹਨਾਂ ਪਿੰਡਾਂ ਦੇ ਵਸੇਬੇ ਵਾਸਤੇ ਜਾਂ ਉਹਨਾਂ ਨੂੰ ਕੋਈ ਚੀਜ਼ ਦੀ ਕਿਸੇ ਹਨੇਰੇ ਸਵੇਰੇ ਲੋੜ ਪੈਂਦੀ ਆ ਤਾਂ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਰਾਹਤ ਸਮੱਗਰੀ ਹੈ ਤੁਹਾਡੇ ਕੋਲੇ? ਵੇਖੋ ਜੀ, ਲੋਕ ਪਾਣੀਆਂ ਦੇ ਵਿੱਚ ਰਹੇ ਆ, ਇਹ ਮਾਰਾਂ ਝੱਲਦੇ ਰਹੇ। ਇਹਨਾਂ ਨੂੰ ਪਤਾ ਲੋਕਾਂ ਨੇ ਚਲੋ ਆਪਣਾ ਬੰਦੋਬਸਤ ਆ, ਜਿਹੜਾ ਕੋਈ ਵੀ ਲੋੜੀਂਦਾ ਰਾਸ਼ਨ ਆ ਉਹ ਲੋਕਾਂ ਨੇ ਵੈਸੇ ਤਕਰੀਬਨ ਲਿਆ ਕੇ ਰੱਖੇ ਹੁੰਦਾ ਵਾ। ਪਰ ਕੁਝ ਘਰ ਲੋੜਵੰਦ ਪਰਿਵਾਰ ਹੁੰਦੇ ਆ ਜਿਹੜਾ ਡੇਲੀ ਆਪਣਾ ਕੋਈ ਕੰਮ ਕਰਕੇ ਮਜ਼ਦੂਰੀ ਕਰਕੇ ਸ਼ਾਮ ਨੂੰ ਉਹਨੇ ਆਪਦੇ ਘਰੇ ਆਟਾ ਜਾਂ ਕੋਈ ਚੀਜ਼ ਲੈ ਕੇ ਜਾਣੀ, ਉਹਦੇ ਵਾਸਤੇ ਬਹੁਤ ਜ਼ਿਆਦਾ ਜਿਹੜੀ ਸਥਿਤੀ ਨਾਜ਼ੁਕ ਆ। ਉੱਦਾਂ ਜਿਹੜੇ ਜ਼ਿਆਦਾਤਰ ਲੋਕਾਂ ਨੇ ਆਪਣਾ ਜਿਹੜਾ ਪ੍ਰਬੰਧ ਕੀਤਾ ਹੀ ਆ ਸਾਡੇ ਬੰਡਾਲੇ ਪਿੰਡ ਦਾ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ, ਪਰ ਹੋਰ ਜਿਹੜੇ ਪਿੰਡ ਆ ਉੱਥੇ ਤੁਹਾਡੇ ਕੋਲੋਂ ਵੀ ਜਾਇਆ ਨਹੀਂ ਜਾਣਾ, ਉਹ ਕਵਰ ਕਰਨ ਤੋਂ ਰਹਿ ਜਾਣੇ ਆ। ਉਹਨਾਂ ਪਿੰਡਾਂ ਦੇ ਵਿੱਚ ਵੀ ਸਾਡੇ ਵਾਂਗੂ ਬਹੁਤ ਜ਼ਿਆਦੀ ਮਾਰ ਪੈਣੀ ਆ। ਉੱਥੇ ਹੋ ਸਕਦਾ ਕੋਈ ਘਰ ਰੋਟੀ ਤੋਂ ਵੀ ਭੁੱਖਾ ਰਹਿ ਸਕਦਾ ਵਾ, ਕੋਈ ਇੱਕ ਦੋ ਘਰ ਹੋ ਸਕਦੇ ਆ ਪਿੰਡ ਦੇ ਵਿੱਚ। ਬਿਲਕੁਲ। ਤਾਂ ਖਾਸ ਤੌਰ ਤੇ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ, ਬਹੁਤ ਸਾਰੇ ਲੀਡਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਆਮ ਲੋਕਾਂ ਦੇ ਵਿੱਚ, ਤੇ ਆਮ ਲੋਕ ਵੀ ਜਿਹੜੇ ਝੰਡੇ ਚੁੱਕ ਕੇ ਉਹਨਾਂ ਲੀਡਰਾਂ ਦੇ ਪਿੱਛੇ, ਉਹਨਾਂ ਪਾਰਟੀਆਂ ਦੇ ਜਿਹੜੇ ਸਮਰਥਕ ਬਣ ਕੇ ਤੁਰ ਪੈਂਦੇ ਨੇ। ਕੀ ਲੱਗਦਾ ਕਿ ਇਸ ਵਾਰ ਲੋਕ ਜਿਵੇਂ ਪਹਿਲਾਂ ਉਹਨਾਂ ਲੀਡਰਾਂ ਦੇ ਕੋਲੋਂ ਖੱਤਾ ਖਾਂਦੇ ਆਏ ਨੇ, ਕਿ ਇਸ ਵਾਰ ਸਵਾਲ ਹੋਣਗੇ ਉਹਨਾਂ ਲੀਡਰਾਂ ਨੂੰ, ਜਾਂ ਫਿਰ ਪਹਿਲਾਂ ਵਾਲੀ ਹੋਊਗੀ ਕਿ ਉਸੇ ਤਰ੍ਹਾਂ ਝੰਡੇ ਚੁੱਕ ਕੇ ਉਹਨਾਂ ਪਾਰਟੀਆਂ ਦੇ ਪਿੱਛੇ ਤੁਰ ਪੈਣਗੇ? ਵੇਖੋ ਜੀ, ਹਰੇਕ ਪਿੰਡ ਦੇ ਵਿੱਚ ਹੁੰਦੇ ਆ, ਹਰੇਕ ਪਾਰਟੀ ਦੇ ਆਗੂ ਬਣੋ। ਆਗੂ ਕੋਈ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਕਿਸੇ ਪਾਰਟੀ ਨੂੰ ਵੀ ਵੋਟ ਪਾਓ, ਕਿਸੇ ਪਾਰਟੀ ਨੂੰ ਵੀ ਸਪੋਰਟ ਕਰੋ, ਪਰ ਗੱਲ ਇਹ ਆ ਇੱਥੇ ਆ ਕੇ ਮੁੱਕਦੀ ਆ ਕਿ ਆਪਣੇ ਆਗੂ ਨੂੰ ਦੱਸੋ ਤਾਂ ਸਹੀ। ਸਰਕਾਰ ਦੇ ਬੰਦੇ ਜਿਹੜੇ ਉਹਨਾਂ ਨੂੰ ਦੱਸਣ, ਜਾਂ ਕਿਸੇ ਨੂੰ ਦੱਸੋ ਵੀ ਇੱਥੇ ਕੀ ਮਾਹੌਲ ਬਣਿਆ ਹੋਇਆ ਵਾ, ਕੀ ਚੱਲ ਰਿਹਾ, ਕਿਹੜੀ ਚੀਜ਼ ਦੀ ਜ਼ਰੂਰਤ ਆ, ਸਾਨੂੰ ਆਹ ਚੀਜ਼ ਦੀ ਜ਼ਰੂਰਤ ਆ, ਇੱਥੇ ਆਹ ਕੰਮ ਕੀਤਾ ਜਾਵੇ। ਕਿਉਂਕਿ ਗਰਾਊਂਡ ਲੈਵਲ ਤੋਂ ਜਾ ਕੇ ਆਪਾਂ ਪਿੰਡ ਵਾਲੇ ਆਗੂਆਂ ਨੇ ਦੱਸਣਾ ਹੁੰਦਾ ਵਾ, ਪ੍ਰਸ਼ਾਸਨ ਨੂੰ ਵੀ, ਸਰਕਾਰ ਨੂੰ ਵੀ, ਸਰਕਾਰ ਦੇ ਅਧਿਕਾਰੀਆਂ ਨੂੰ ਵੀ, ਐਮਐਲਏ ਨੂੰ ਵੀ, ਐਮਪੀ ਨੂੰ ਵੀ, ਸਾਬਕਾ ਨੂੰ ਵੀ, ਮੌਜੂਦਾ ਨੂੰ ਵੀ ਆਪਾਂ ਹੀ ਦੱਸਣਾ ਵਾ। ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੋਣਾ ਸਥਿਤੀ ਬਾਰੇ, ਆਪਾਂ ਹੀ ਜਾ ਕੇ ਦੱਸਣਾ। ਜੇ ਆਪਾਂ ਹੀ ਨਾ ਦੱਸਾਂਗੇ, ਆਪਾਂ ਕਹੀ ਜਾਵਾਂਗੇ ਸਭ ਕੁਝ ਵਧੀਆ ਠੀਕ ਆ, ਕਿ ਉਹ ਜਿਵੇਂ ਕਹਿ ਲਓ ਵੀ ਆਪਾਂ ਲਾਗੇ ਮਿੱਠੇ ਪੋਚੇ ਮਾਰੀ ਜਾਵਾਂਗੇ। ਸੱਚਾਈ ਤੋਂ ਜਿੰਨਾ ਚਿਰ ਆਪਾਂ ਉਹਨਾਂ ਨੂੰ ਨਹੀਂ ਕਰਾਉਂਦੇ ਵਾਕਬ, ਉਹਨਾਂ ਚਿਰ ਇਹ ਕੰਮ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਸੀ ਵੀ ਕੁਕੜੀ ਤੋਂ ਲੈ ਕੇ ਬੱਕਰੀ ਤੱਕ ਦਾ ਮੁਆਵਜ਼ਾ ਦੇਵਾਂਗੇ, ਫਿਰ ਤੁਹਾਡੇ ਇਲਾਕੇ ਨੂੰ ਤੇ ਮੁਆਵਜ਼ਾ ਮਿਲ ਗਿਆ ਹੋਣਾ ਪਿਛਲੀ ਵਾਰ ਵਾਲਾ? ਸਾਡੇ ਇਲਾਕੇ ਨੂੰ ਬਹੁਤ ਮੁਆਵਜ਼ਾ ਮਿਲ ਗਿਆ ਜੀ, 6800 ਰੁਪਈਆ ਪ੍ਰਤੀ ਕਿੱਲਾ, 6000 ਤੇ 800 ਰੁਪਈਆ ਪ੍ਰਤੀ ਕਿੱਲਾ। ਉਹ ਵੀ ਸਾਰੇ ਪਿੰਡ ਨੂੰ ਪੂਰਾ ਨਹੀਂ ਮਿਲਿਆ, ਸਾਰੇ ਪਿੰਡ ਨੂੰ ਪੂਰਾ ਨਹੀਂ ਮਿਲਿਆ। 6800 ਰੁਪਈਆ ਦੂਰੀ ਯਾਰ ਲੋਕਾਂ ਨੇ ਝੋਨੇ ਲਾਏ ਸੀ 2023 ਦੇ ਵਿੱਚ, ਪਰ ਇਹ ਆ ਉਹ 6800 ਰੁਪਈਆ ਵੀ ਪੂਰਾ ਲੋਕਾਂ ਨੂੰ ਮਿਲਿਆ ਨਹੀਂ, 60-70% ਲੋਕਾਂ ਨੂੰ ਮਿਲਿਆ, ਉਹਦੇ ਵਿੱਚੋਂ ਵੀ ਲੋਕਾਂ ਦੇ ਪੈਸੇ ਰਹਿ ਗਏ ਆ। 6800 ਦੇ ਨਾਲ ਦੱਸੋ ਕੀ ਬਣਦਾ? 6000 ਤਾਂ ਲੋਕਾਂ ਨੇ ਉਦੋਂ ਲਵਾਈ ਦੇ ਦਿੱਤੀ ਸੀ ਝੋਨੇ ਦੀ, ਤੇ ਡਬਲ ਜਿਹਨੇ 2000 ਲਵਾਇਆ ਉਹਨੂੰ ਤਾਂ 12000 ਲਵਾਈ ਪੈ ਗਈ। ਉਹਨੂੰ ਦੱਸੋ ਕੀ ਇਹਨਾਂ ਦਿੱਤਾ? ਜਿਹੜੀਆਂ ਪੈਲੀਆਂ ਲੋਕਾਂ ਦੀਆਂ ਖਰਾਬ ਹੋ ਗਈਆਂ, ਸਿਲਟ ਪੈ ਗਈ ਪੈਲੀਆਂ ਦੇ ਵਿੱਚ, ਪੈਲੀਆਂ ਲੋਕਾਂ ਪੱਧਰ ਕੀਤੀਆਂ ਆਪਦੇ ਬੇਸ ਤੇ, ਉਹਦਾ ਖਰਚਾ ਵੇਖੋ ਕਿੰਨਾ ਪੈ ਗਿਆ। ਉਹ ਸਾਰੀ ਕਣਕ ਵੀ ਲੋਕਾਂ ਨੇ ਪਹਿਲਾਂ ਹੀ ਖਾ ਲਈ ਸੀ ਜਿਹੜੀ ਬੀਜਣੀ। ਕਈ ਇਹੋ ਜਿਹੇ ਘਰ ਵੀ 2023 ਚ ਰਹਿ ਗਏ ਜਿਨ੍ਹਾਂ ਤੋਂ ਕਣਕ ਨਹੀਂ ਬੀਜੀ ਗਈ, ਕਿਉਂਕਿ ਨੀਵੇਂ ਥਾਂ ਹੀ ਪਾਣੀ ਆ ਜਿਹੜਾ ਉਹ ਜ਼ਿਆਦਾ ਦਿਨ ਵਗ ਗਿਆ, ਉੱਥੇ ਵੱਤਰ ਨਹੀਂ ਆਈ। ਅੱਗੇ ਠੰਡ ਦਾ ਮੌਸਮ ਆ ਜਾਣਾ, ਫਿਰ ਪੈਲੀਆਂ ਵੱਤਰ ਨਹੀਂ ਆਉਂਦੀਆਂ, ਕਣਕ ਬੀਜਣ ਤੋਂ ਵੀ ਕਈ ਲੋਕ ਰਹਿ ਗਏ ਸੀ। ਸਾਡੀ ਜਿਹੜੀ ਸੰਸਥਾਵਾਂ ਨੇ ਮਦਦ ਕੀਤੀ ਸੀ, ਆਪਣਾ ਸ਼੍ਰੀ ਹਜ਼ੂਰ ਸਾਹਿਬ ਤੋਂ ਬਾਬਾ ਜੀ ਵੱਲੋਂ ਸਾਡੇ ਪਿੰਡ ਨੂੰ ਜਿਹੜੀ ਉਦੋਂ ਡਾਈ ਖਾਦ ਵਗੈਰਾ ਦਿੱਤੀ ਗਈ ਸੀ, ਸੇਵਾ ਕੀਤੀ ਗਈ ਸੀ ਸਾਰੇ ਪਿੰਡ ਨੂੰ, ਤੇ ਲੋਕਾਂ ਦੀ ਕਾਫੀ ਮਦਦ ਉਹਦੇ ਨਾਲ ਜਥੇਬੰਦੀਆਂ ਵੱਲੋਂ ਹੋ ਗਈ ਸੀ। ਬਾਕੀ ਪ੍ਰਸ਼ਾਸਨ ਸਰਕਾਰ ਤੋਂ ਤਾਂ ਕੋਈ ਉਮੀਦ ਵਾਲੀ ਗੱਲ ਨਹੀਂ ਲੱਗਦੀ। ਪਤਾ ਨਹੀਂ ਕਿਉਂ ਇਹ ਵੇਸਲੇ ਜਿਹੇ ਹੋ ਕੇ ਬੈਠੇ ਆ, ਜਾਂ ਇਹਨਾਂ ਨੂੰ ਪਤਾ ਨਹੀਂ, ਜਾਂ ਇਹ ਪਤਾ ਕਰਨਾ ਨਹੀਂ ਚਾਹੁੰਦੇ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਚਾਹੁੰਦੇ ਨੇ ਕਿ ਆਪਦੇ ਪੰਜਾਬੀ ਭਾਈਚਾਰੇ ਦੀ ਬਾਂਹ ਫੜੀ ਜਾਣੀ ਚਾਹੀਦੀ ਆ। ਤਾਂ ਕੀ ਲੱਗਦਾ ਕਿ ਤੁਹਾਡੇ ਜਿੰਨੇ ਵੀ ਤਕਰੀਬਨ 15 ਤੋਂ 20 ਦੇ ਕਰੀਬ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਨੇ, ਇਸ ਵਕਤ ਲੋੜੀਂਦੀਆਂ ਕਿਹੜੀਆਂ ਚੀਜ਼ਾਂ ਲੱਗਦੀਆਂ ਕਿ ਉਹਨਾਂ ਚੀਜ਼ਾਂ ਦੀ ਲੋੜ ਆ? ਵੇਖੋ ਜੀ, ਇਸ ਵੇਲੇ ਜਿਹੜੀ ਮੇਨ ਲੋੜ ਆ ਤਾਂ ਪਸ਼ੂਆਂ ਦਾ ਚਾਰਾ ਹੀ ਖਰਾਬ ਹੋਇਆ ਵਾ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਗੀ। ਤਕਰੀਬਨ ਹੀ ਜ਼ਿਆਦਾ % ਘਰਾਂ ਦੇ ਕੋਲ ਜਿਹੜਾ ਆਪਣੇ ਖਾਣ ਦਾ ਰਾਸ਼ਨ ਵਗੈਰਾ ਹੁੰਦਾ ਵਾ, ਕੋਈ ਚਾਰਾ ਵਗੈਰਾ ਜੇ ਕੋਈ ਦੇ ਸਕਦਾ ਵਾ ਲੋੜਵੰਦ ਲੋਕਾਂ ਨੂੰ, ਤੇ ਉਹਦੀ ਮਦਦ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਸਕਦਾ ਵਾ। ਕੋਈ ਕਿਸੇ ਦੇ ਜ਼ੋਰ ਜ਼ਬਰਦਸਤੀ ਨਹੀਂ ਗੀ। ਜੇ ਕੋਈ ਚਾਹੁੰਦਾ ਹੋਵੇ ਤੇ ਉਹ ਚਾਰਾ ਜਾਂ ਕੋਈ ਮੈਡੀਕਲ ਸਹੂਲਤ ਦੀ ਕਿਸੇ ਨੂੰ ਲੋੜ ਆ ਤੇ ਉਹ ਪਹੁੰਚਾ ਸਕਦਾ ਵਾ। ਇੱਥੇ ਪਿੰਡ ਬੰਡਾਲਾ ਵਾ, ਨਿਹਾਲਾ, ਲਵੇਰਾ, ਧੀਰਾ ਘਰ, ਟੱਲੀ ਗੁਲਾਮ, ਮੁੱਠਿਆਂ ਵਾਲਾ, ਆਲੇ ਵਾਲਾ, ਫੱਤੇ ਵਾਲਾ, ਕੁਤਬਦੀਨ, ਕਾਲੇ ਕੇ, ਬਸਤੀ ਕਿਸ਼ਨ ਸਿੰਘ ਵਾਲੀ, ਇਹ ਸਾਰੇ ਪਿੰਡ ਲੱਗਦੇ ਆ। ਇਧਰੋਂ ਫਿਰੋਜ਼ਪੁਰ ਤੋਂ ਰਸਤੇ ਬੰਦ ਆ,
ਆਪਣਾ ਮਾਝੇ ਵੱਲੋਂ ਆ ਕੇ ਤੁਸੀਂ ਪੁਲ ਤੋਂ ਇੱਧਰ ਕੋਈ ਕਰ ਸਕਦੇ ਜੋ ਜੇ ਆਪਣਾ ਕਰਨਾ ਹੋਵੇ ਤੇ। ਬਿਲਕੁਲ ਨਿਸ਼ਾਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਬਹੁਤ ਸਾਰੇ ਨੌਜਵਾਨ ਆ ਜਿਹੜੇ ਗਾਹੇ ਬਗਾਹੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਵਿਚਰਦੇ ਪਏ ਨੇ, ਖਾਸ ਤੌਰ ਤੇ ਜਿਹੜੇ ਇਸ ਰੋਡ ਦੇ ਉੱਪਰ ਪੈਂਦੇ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਜਿਹੜੀ ਫਿਰੋਜ਼ਪੁਰ ਦੇ ਬੰਡਾਲੇ ਪਿੰਡ ਦੇ ਸਮੇਤ ਤਮਾਮ ਸਾਰੇ ਹੋਰ ਪਿੰਡਾਂ ਦੀ ਸਥਿਤੀ ਹੈ ਬਹੁਤ ਨਾਜ਼ੁਕ ਬਣ ਚੁੱਕੀ ਹੈ। ਇੱਧਰ ਵੀ ਤਸਵੀਰਾਂ ਦੇਖ ਸਕੋਗੇ ਕਿ ਇਹ ਜਿਹੜਾ ਪਾਣੀ ਆ ਲਗਾਤਾਰ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਪਾਣੀ ਦਾ ਇਜ਼ਾਫਾ ਹੋ ਰਿਹਾ, ਪਾਣੀ ਦੇ ਵਿੱਚ ਵਾਧਾ ਹੋ ਰਿਹਾ ਹੈ। ਤਾਂ ਜਿਹੜੀ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤਾਂ ਖਾਸ ਤੌਰ ਤੇ ਮੈਂ ਵੀ ਬਹੁਤ ਸਾਰੇ ਵਹੀਕਲਾਂ ਦਾ ਪੰਧ ਤੈਅ ਕਰਨ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਪੁੱਜਾ, ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਖਾਸ ਤੌਰ ਤੇ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਮੁੱਖ ਤੌਰ ਤੇ ਵੱਡੀ ਜ਼ਿੰਮੇਵਾਰੀ ਬਣਦੀ ਸੀ। ਪਰ ਅਫਸੋਸ ਇਸ ਗੱਲ ਦੇ ਵਿੱਚ ਹੈ ਕਿ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਬਣਦੀ ਹੋਈ ਜ਼ਿੰਮੇਵਾਰੀ ਉਹ ਨਹੀਂ ਆਪਣੀ ਨਿਭਾਈ। ਤੇ ਇਹ ਵੀ ਇੱਕ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਇਹ ਜਿਹੜੇ ਲੋਕ ਹੈ ਮਰਨ ਕਿਨਾਰੇ ਛੱਡ ਦਿੱਤੇ ਗਏ ਆ, ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਬਾਂਹ ਨਹੀਂ ਫੜੀ ਜਾ ਰਹੀ। ਤੇ ਖਾਸ ਤੌਰ ਤੇ ਜਿਹੜੇ ਛੋਟੇ ਛੋਟੇ ਪਿੰਡ ਹੈ ਇਹ ਦਰਿਆ ਦੇ ਕਿਨਾਰੇ ਤੇ ਨੀਵੀਂ ਜਗ੍ਹਾ ਤੇ ਵਸੇ ਹੋਏ ਆ, ਪਰ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ, ਇਹਨਾਂ ਦੀਆਂ ਲੋੜੀਂਦੀਆਂ ਚੀਜ਼ਾਂ ਦਾ ਪ੍ਰਬੰਧ ਕਿਹੜੀ ਧਿਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੀਤਾ ਜਾਵੇਗਾ, ਸਰਕਾਰ ਨੂੰ ਬੜੇ ਸੰਵੇਦਨਸ਼ੀਲ ਹੋ ਕੇ ਸੋਚਣ ਦੀ ਜ਼ਰੂਰਤ ਹੈ। ਤੇ ਨਾਲ ਹੀ ਸਮਾਜ ਸੇਵੀ ਜਥੇਬੰਦੀਆਂ ਨੂੰ, ਜਿਹੜੇ ਸਮਾਜ ਸੇਵੀ ਲੋਕ ਨੇ, ਉਹਨਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਆਏ ਸਾਲ ਪੰਜਾਬ ਦੇ ਸਾਹਮਣੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਆਫਤ ਸਿਰ ਤੇ ਆਣ ਪੈਂਦੀ ਹੈ, ਜਿਸ ਤੋਂ ਬਾਅਦ ਇਹ ਲੋਕ ਵੱਡੀ ਸਮੱਸਿਆ ਦੇ ਨਾਲ ਜੂਝਦੇ ਨੇ। ਪਰ ਇੱਕ ਦੂਜੇ ਦੀ ਬਾਂਹ ਫੜ ਕੇ ਇਹਨਾਂ ਦਾ ਸਮਰਥਨ ਕਰਨ ਦੀ ਸਾਨੂੰ ਪਹਿਲ ਦੇ ਆਧਾਰ ਤੇ ਜ਼ਰੂਰਤ ਹੈ। ਫਿਰੋਜ਼ਪੁਰ ਦੇ ਬੰਡਾਲੇ ਦੇ ਸਮੇਤ ਤਕਰੀਬਨ 15 ਦੇ ਕਰੀਬ ਆ ਜਿਹੜੇ ਪਾਣੀ ਨੇ ਪਿੰਡ ਨੇ ਉਹ ਹੜ੍ਹ ਦੀ ਮਾਰ ਦੇ ਹੇਠ ਆ ਚੁੱਕੇ ਨੇ। ਇਸੇ ਨੂੰ ਲੈ ਕੇ ਬਾਬਾ ਜੀ ਵੀ ਇਹ ਸਮਾਨ ਲੱਦ ਕੇ ਜਾ ਰਹੇ ਨੇ, ਤਾਂ ਗੱਲਬਾਤ ਕਰ ਲੈਣੇ। ਬਾਬਾ ਜੀ, ਇਹ ਜਿਹੜਾ ਸਮਾਨ ਲੱਦ ਕੇ ਟਰੈਕਟਰ ਦੇ ਉੱਪਰ ਕਿਹਨੂੰ ਜਾ ਰਹੇ ਹੋ ਤੁਸੀਂ? ਇਹ ਬਾਬਾ ਜੀ ਪਾਰ ਤਰਨਤਾਰਨ ਜ਼ਿਲ੍ਹੇ ਨੂੰ ਜਾ ਰਹੇ ਹਾਂ ਅੰਮ੍ਰਿਤਸਰੋਂ ਨਿਕਲ ਕੇ। ਕੀ ਗੱਲ ਹੋ ਗਈ ਜੀ? ਕੋਈ ਇੱਥੇ ਪ੍ਰਸ਼ਾਸਨ ਨਹੀਂ ਆਇਆ, ਕੋਈ ਕੱਢਣ ਨਹੀਂ ਆਇਆ, ਕੋਈ ਬੇੜੀ ਨਹੀਂ ਆਈ। ਆ ਵੇਖੋ ਵੇਚ ਦੀ ਡੋਬ ਕੇ ਨਿਕਲ ਕੇ ਆਉਂਦਾ ਆ, ਡਰਮਾਂ ਦੇ ਉੱਤੇ ਬਾਹ ਬੈ ਕੇ ਲਿਆ ਕੇ ਆਉਂਦਾ ਆ। ਹਾਂ ਟਰੈਕਟਰਾਂ ਦੇ ਪਾ ਕੇ ਤੇ ਬਾਹਰ ਕੱਢਣ ਦੇ ਤੇ ਜੀ ਕੋਈ ਨਹੀਂ ਇੱਥੇ ਪਹੁੰਚਿਆ ਅਜੇ ਤੱਕ ਸਾਡੇ ਕੋਲ। ਤੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਆਇਆ? ਨਾ ਕੋਈ ਨਹੀਂ ਅਜੇ ਤੱਕ ਆਇਆ ਜੀ, ਕਿਸੇ ਨੇ ਸਾਰ ਨਹੀਂ ਲਈ? ਨਾ ਕਿਸੇ ਨੇ ਸਾਰ ਨਹੀਂ ਲਈ ਜੀ। ਆ ਵੇਖੋ ਮਾਰ ਨਿਕਾ ਉੱਥੋਂ ਤੁਰ ਕੇ ਆਏ ਆ ਤੇ ਡੁੱਬਦੇ ਡੁਬਾਉਂਦੇ ਆਏ ਆ, ਵਿੱਚੋਂ ਅੱਧੇ ਜੀ ਕੱਢੇ ਤੱਦੇ ਉੱਥੇ ਰਹਿ ਗਏ ਆ। ਹਾਂਜੀ, ਉਹ ਫਿਕਰ ਹੈਗੀ ਉਹਨਾਂ ਦੀ ਵੀ ਉਹ ਜੀ ਤੁਹਾਡੇ ਪਿੱਛੇ ਤੇ ਪਾਣੀ ਤੇ ਵੱਧ ਰਹੇ, ਉਹ ਆ ਨਹੀਂ ਸਕਦੇ। ਮੰਨ ਲਓ ਜਿਹੜੇ ਜੀ ਤੁਰਨ ਮਾੜਾ ਮੋੜਾ ਖਿੱਚ ਕੇ ਲੈ ਜਾਂਦੇ ਆ, ਬਾਕੀ ਉੱਥੇ ਘਰੇ ਰਹਿ ਗਏ। ਹਾਂ ਬਜ਼ੁਰਗ ਜਿਹੜੇ ਪਾਣੀ ਤੇ ਵੱਧ ਰਿਹਾ, ਪਾਣੀ ਦਾ ਲਗਾਤਾਰ ਬਹੁਤ ਵੱਧ ਗਿਆ ਵਾ। ਸਵੇਰ ਨਾਲੋਂ ਘੱਟੋ ਘੱਟ 2 ਫੁੱਟ ਦਾ ਫਰਕ ਪੈ ਗਿਆ। ਸਵੇਰੇ ਜਿਹੜੇ ਤੁਸੀਂ ਮੱਝਾਂ ਕੱਢ ਕੇ ਖੜੀਆਂ ਇੱਥੇ ਪਾਣੀ ਹੈ ਨਹੀਂਗਾ, ਤੇ ਹੁਣ ਵੇਖੋ ਇੱਥੇ 2 ਫੁੱਟ ਪਾਣੀ ਹੋ ਗਿਆ 3 ਸੜਕ ਦੇ ਉੱਤੇ। ਤੇ ਅਗਲੇ ਬੰਨੇ ਟਰੈਕਟਰ ਦੇ ਟਾਇਰ ਡੁੱਬਣੇ ਜਦੋਂ ਪਾਓ ਉੱਥੇ ਗਏ ਅੱਗੇ। ਹਾਂ, ਜਿਹੜੇ ਤੁਹਾਡੇ ਪਸ਼ੂ ਆ ਉਹ ਫਿਰ ਘਰ 'ਚ ਹੀ ਛੱਡ ਕੇ ਆਏ ਹੋ ਤੁਸੀਂ? ਨਹੀਂ ਜੀ, ਕੱਢ ਲਿਓ ਪਸ਼ੂ, ਪਹਿਲਾਂ ਕੱਢ ਲਿਓ ਆ। ਹਾਂ, ਪਸ਼ੂਆਂ ਦਾ ਚਾਰਾ ਬਚਿਆ ਕੋਈ? ਨਾ ਚਾਰਾ ਚੋਰਾ ਕੋਈ ਨਹੀਂ ਗਈ, ਤੂੜੀ 'ਚ ਪਾਣੀ ਪੈ ਗਿਆ। ਹਾਂ, ਬਰਾਂਡਾ ਤੂੜੀ ਵਾਲਾ ਉਹਦੇ ਵਿੱਚ ਪਾਣੀ ਵੜ ਗਿਆ ਵਾ। ਕੰਧਾਂ ਕੁੰਧਾਂ ਸਭ ਉਹ ਢਹਿ ਗਈਆਂ, ਉਹ ਸਾਹਮਣੇ ਮਾਰੋ ਨਿਗਾਹ ਇਥੋਂ। ਅੱਛਾ, ਘਰ ਵੀ ਢਹਿ ਗਿਆ ਤੇ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਬਰਬਾਦ ਹੋ ਗਿਆ? ਹਾਂਜੀ ਹਾਂਜੀ, ਮੰਨ ਲਓ ਗਿੱਲਾ ਤੇ ਹੋਣਾ ਨਾ, ਸੁੱਕਾ ਵੀ ਖਰਾਬ ਹੋ ਗਿਆ ਉੱਥੇ। ਹਾਂਜੀ, ਤੇ ਸਿਆਲ 'ਚ ਤੇ ਫਿਰ ਬਹੁਤ ਔਖਿਆਈ ਆਉਂਦੀ ਹੋਊਗੀ ਤੁਹਾਨੂੰ? ਹਾਂ ਹਾਂਜੀ, ਆ ਵੇਖੋ ਕੱਢ ਗਿਆ ਵਾ ਇਸ ਤਰ੍ਹਾਂ ਟਰੈਕਟਰ ਟਰਾਲਿਆ ਵਾ, ਤੁਹਾਡੇ ਸਾਹਮਣੇ ਆਉਂਦਾ ਆ। ਤੇ ਇਸ ਤਰ੍ਹਾਂ ਹੀ ਲੋਕ ਆਉਂਦੇ ਤੇ ਇਸ ਤਰ੍ਹਾਂ ਹੀ ਆਉਂਦੇ ਵਿਚਾਰੇ। ਦੂਜੇ ਇਲਾਕਿਆਂ ਦੇ ਵਿੱਚ ਜਾ ਕੇ ਜਿਹੜੇ ਸਰਕਾਰ ਦੇ ਮੰਤਰੀ ਨੇ, ਵੱਡੇ ਵੱਡੇ ਅਧਿਕਾਰੀ ਨੇ, ਉਹ ਗੇੜੇ ਮਾਰ ਰਹੇ, ਪਰ ਇੱਥੇ ਤੁਹਾਡੇ ਕਿਉਂ ਨਹੀਂ ਆਏ? ਧੰਨ ਜ਼ਿਲ੍ਹੇ ਵਾਲੇ ਉਹ ਆਉਂਦੇ ਆ, ਤੇ ਔਰ ਫਿਰੋਜ਼ਪੁਰ ਵਾਲਾ ਜ਼ਿਲ੍ਹੇ ਤੱਕ ਕੋਈ ਅਜੇ ਤੱਕ ਨਹੀਂ ਪਹੁੰਚਿਆ ਕਿਸੇ ਕੋਲ। ਨਾ ਬੇੜੀ ਨਹੀਂ ਅਜੇ ਤੱਕ ਆਈ ਕੋਈ ਸਰਕਾਰੀ। ਹਾਂਜੀ, ਕੀ ਲੱਗਦਾ ਕਿ ਹੁਣ ਫਿਰ ਅੱਗੇ ਜਿਹੜੀ ਨੀਤੀ ਘੜੀ ਹੈ, ਕੀ ਸੋਚਦੇ ਹੋ ਕਿ ਹੁਣ ਅਗਲਾ ਰੁਖ ਕੀ ਹੋਊਗਾ ਤੁਹਾਡਾ? ਕਿੱਥੇ ਜਾਓਗੇ, ਕਿੱਦਾਂ ਵਸੇਬਾ ਹੋਊਗਾ? ਇਹ ਤਾਂ ਵਸੇਬਾਈ ਦਾ ਰਿਸ਼ਤੇਦਾਰੀ 'ਚ ਜਾ ਰਹੇ ਜੀ। ਹਾਂ, ਤਰਨਤਾਰਨ ਜ਼ਿਲ੍ਹੇ 'ਚ। ਇਧਰ ਤਾਂ ਸਾਡੇ ਤੋਂ ਨਿਕਲ ਨਹੀਂ ਹੋਣਾ। ਇੱਥੇ ਮੰਨ ਲਓ ਕੋਈ ਬੇੜੀ ਦਾ ਪ੍ਰਬੰਧ ਹੋਵੇ ਤਾਂ ਫੇਰ ਹੀ ਨਿਕਲਾਂਗੇ ਅਸੀਂ। ਤੇ ਇੱਧਰ ਬੇੜੀ ਦਾ ਕੋਈ ਪ੍ਰਬੰਧ ਨਹੀਂ ਹੈਗਾ। ਤੁਹਾਡੇ ਘਰ 'ਚ ਵੀ ਪਾਣੀ ਵੜ ਗਿਆ? ਹਾਂਜੀ, ਉਹਨਾਂ ਦੇ ਘਰ 'ਚ ਵੀ ਪਾਣੀ ਵੜ ਗਿਆ। ਸਾਡੇ ਰਿਸ਼ਤੇਦਾਰ ਇੱਥੇ ਨੂੰ ਲੈਣ ਆਏ ਸੀ। ਹਾਂਜੀ, ਮਤਲਬ ਇਸ ਵੇਲੇ ਜਿਹੜਾ ਸਰਕਾਰ ਨੇ ਨੰਬਰ ਜਾਰੀ ਕੀਤੇ ਹੋਏ ਆ ਕਿ ਜੇ ਕਿਸੇ ਇਲਾਕੇ ਦੇ ਵਿੱਚ ਹੜ੍ਹ ਆਉਂਦਾ ਹੈ ਤਾਂ ਕਿਸੇ ਨੂੰ ਸਹਾਇਤਾ ਦੀ ਲੋੜ ਹੈ, ਤਾਂ ਉਹ ਨੰਬਰ ਜਾਰੀ ਕੀਤੇ ਹੋਏ ਆ। ਤੁਸੀਂ ਨੇ ਉਹਨਾਂ ਨੰਬਰਾਂ ਤੇ ਸੰਪਰਕ ਕੀਤਾ? ਕੋਈ ਨਹੀਂ, ਉਹ ਨੰਬਰ ਲਾਲਾ ਵੇਖੇ ਆ, ਕੋਈ ਪਹੁੰਚਦਾ ਨਹੀਂ ਇੱਥੇ। ਅੱਛਾ, ਹਾਂਜੀ, ਮਤਲਬ ਲੋਕ ਇਸ ਵੇਲੇ ਸਮੱਸਿਆ ਚ? ਹਾਂ, ਬਹੁਤ ਸਮੱਸਿਆ ਜਾਵੇ। ਠਾੜ ਨੂੰ ਮਾੜੋ, ਇੱਧਰ ਕੋਈ ਜੀ ਨਹੀਂ ਕਿਸੇ ਨੂੰ। ਹਾਂ, ਚਲੋ ਠੀਕ ਠਾਕ। ਤਾਂ ਇੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਖਾਸ ਤੌਰ ਤੇ ਦੇਖ ਸਕਦੇ ਹੋ ਕਿ ਜਿਵੇਂ ਇਸ ਟਰੈਕਟਰ ਦੇ ਉੱਪਰ ਸਮਾਨ ਲੱਦਿਆ ਜਾ ਰਿਹਾ, ਸਾਜੋ ਸਮਾਨ ਲੱਦਿਆ ਜਾ ਰਿਹਾ, ਤਾਂ ਇਸੇ ਤਰ੍ਹਾਂ ਬਹੁਤ ਸਾਰੇ ਅਜਿਹੇ ਦ੍ਰਿਸ਼ ਵੀ ਤੁਹਾਨੂੰ ਨਜ਼ਰ ਆਉਣਗੇ ਜਿਹਦੇ ਵਿੱਚ ਲੋਕਾਂ ਦੇ ਵੱਲੋਂ ਆਪ ਮੁਹਾਰੇ ਸਮਾਨ ਲੱਦ ਕੇ
ਇੱਥੋਂ ਦੂਰ ਦੁਰੇਡੇ ਕਿਸੇ ਸੇਫ ਜਗ੍ਹਾ ਦੇ ਉੱਪਰ ਜਾਇਆ ਜਾ ਰਿਹਾ ਹੈ ਤਾਂ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੀ, ਸਰਕਾਰ ਦੇ ਨੁਮਾਇੰਦਿਆਂ ਦੀ ਇਸ ਦੇ ਪ੍ਰਤੀ ਕੀ ਚਿੰਤਾ ਹੁੰਦੀ ਹੈ ਜਾਂ ਫਿਰ ਲੋਕਾਂ ਨੂੰ ਇਸੇ ਤਰ੍ਹਾਂ ਛੱਡਿਆ ਜਾਊਗਾ ਜਿਵੇਂ ਪਹਿਲਾਂ ਲੋਕ ਦੁੱਖ ਤੇ ਮੁਸੀਬਤ ਦੇ ਨਾਲ ਘੁਲਦੇ ਹੋਏ ਨਜ਼ਰ ਆ ਰਹੇ ਆ। ਪਾਣੀ ਦਾ ਲਗਾਤਾਰ ਇਜ਼ਾਫਾ ਹੋਇਆ ਤਾਂ ਫਿਰੋਜ਼ਪੁਰ ਦਾ ਬੰਡਾਲਾ ਪਿੰਡ ਆ ਜਿਹੜਾ ਬੁਰੇ ਤਰੀਕੇ ਦੇ ਨਾਲ ਪਾਣੀ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ ਤਾਂ 15 ਪਿੰਡ ਹੋਰ ਇਸ ਪਾਣੀ ਦੀ ਗ੍ਰਿਫਤ ਦੇ ਵਿੱਚ ਆਏ ਨੇ। ਤਾਂ ਇਸੇ ਨੂੰ ਲੈ ਕੇ ਸਾਡੇ ਨਾਲ ਬਜ਼ੁਰਗ ਸਾਹਿਬਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਛੋਟੇ ਪਿੰਡਾਂ ਦੇ ਵਿੱਚੋਂ ਹੋ ਕੇ ਆਏ ਨੇ। ਉੱਥੋਂ ਦੇ ਹਾਲਾਤ ਕੀ ਹੈ, ਗੱਲਬਾਤ ਕਰ ਲੈਣੇ। ਬਾਪੂ ਜੀ, ਕੀ ਹਾਲਾਤ ਆ ਉੱਥੋਂ ਜਿੱਥੋਂ ਤੁਸੀਂ ਆਏ ਹੋ, ਉੱਥੋਂ ਦੇ ਹਾਲਾਤ ਕੀ ਆ ਪਾਣੀ ਨੂੰ ਲੈ ਕੇ? ਪਾਣੀ ਬੜਾ ਜ਼ਿਆਦਾ ਹੈ, ਕੋਈ ਇੱਥੇ ਪਹੁੰਚਦਾ ਨਹੀਂ, ਕੋਈ ਮੱਤ ਵਾਲਾ ਨਹੀਂ ਪਹੁੰਚਿਆ, ਕੋਈ ਸਰਕਾਰ ਦਾ ਪ੍ਰਬੰਧ ਹੀ ਨਹੀਂਗਾ। ਬਹੁਤ ਔਖੇ ਫਸੇ, ਕੋਈ ਮਾਲ ਦਾ ਨਹੀਂ, ਡੰਗਰ ਦਾ ਨਹੀਂ, ਚਾਰਾ ਨਹੀਂ, ਕੋਈ ਬੰਦੇ ਦਾ ਨਹੀਂ, ਜੀਆ ਜੰਤ ਦਾ ਕਿਸੇ ਨੂੰ ਫਿਕਰ ਨਹੀਂਗਾ। ਬਹੁਤ ਸਾਨੂੰ ਤਾਂ ਤੰਗੀ ਆਈ ਪਈ ਆ। ਕਿਹੜੇ ਪਿੰਡ ਚੋਂ ਆਏ ਹੋ ਤੁਸੀਂ? ਬੰਡਾਲਾ ਪਿੰਡ ਸਾਡਾ, ਰੋੜਾਂਗੇ ਬਸਤੀ ਵੱਜਦੀ ਆ। ਤੇ ਹੁਣ ਜਿਹੜਾ ਤੁਸੀਂ ਛੋਟੇ ਪਿੰਡਾਂ ਦੀ ਗੱਲ ਕਰਦੇ ਹੋ ਵੀ ਉਧਰ ਤੇ ਬਹੁਤੇ ਜ਼ਿਆਦਾ ਮਾੜੇ ਹਾਲਾਤ ਆ, ਤਾਂ ਉਹ ਕਿਹੜੇ ਪਿੰਡ ਨੇ? ਧੀਰਾ ਘਰਾਂ ਦਾ ਕੋਈ ਹਾਲ ਨਹੀਂਗਾ, ਸਾਡੇ ਬੰਡਾਲੇ ਦਾ ਕੋਈ ਹਾਲ ਨਹੀਂ, ਬਹੁਤ ਮੰਦੀ ਹਾਲਤ ਹੋਈ ਪਈ ਆ। ਤੇ ਕਿਹੜੀਆਂ ਸਮੱਸਿਆਵਾਂ ਉੱਥੇ? ਕੋਈ ਸਮੱਸਿਆਵਾਂ ਸਭ ਕਾਹੇ ਦੀਆਂ ਹੀ ਆ, ਪਾਣੀ ਨਹੀਂਗਾ, ਪੱਠਾ ਨਹੀਂਗਾ, ਡੱਕਾ ਨਹੀਂ, ਕੋਈ ਪਹੁੰਚਿਆ ਨਹੀਂ ਅਜੇ ਤੇ ਅਧਿਕਾਰੀ। ਤੁਸੀਂ ਕਹਿੰਦੇ ਹੋ ਪੱਠਾ ਦੱਥਾ ਨਹੀਂ, ਤੇ ਫਿਰ ਡੰਗਰਾਂ ਨੂੰ ਪਾ ਕੀ ਰਹੇ ਹੋ ਤੁਸੀਂ ਇੱਥੇ? ਤੁਹਾਡੇ ਸਾਹਮਣੇ ਲੈ ਗਏ ਆ ਬਾਹਰ ਉੱਡ ਗਏ। ਕਿਹੜੇ ਪਾਸੇ ਲੈ ਕੇ ਜਾ ਰਹੇ ਹੋ? ਇਹ ਹਾਮ ਚੱਕ ਵਾਲੇ ਰਾਹ ਨੂੰ ਜਾ ਕੇ ਜਾ ਰਹੇ। ਸਾਰ ਫਗਿਆਂ ਨੂੰ ਲੈ ਜਾਣ, ਕਿਸੇ ਦਾ ਲੈ ਜਾਣ, ਜਿੱਥੇ ਕਿਤੇ ਥਾਂ ਮਿਲੂ ਉੱਥੇ ਡੱਕਣਗੇ ਜਵਾਬ। ਕਿੰਨੇ ਕੁ ਪਿੰਡ ਆ ਜਿਹੜਾ ਪਾਣੀ ਦੀ ਮਾਰ ਦੇ ਵਿੱਚ ਆ ਗਏ ਆ? ਪਾਣੀ ਦੀ ਮਾਰ ਹੇਠ 15-20 ਪਿੰਡ ਤਾਂ ਇੱਧਰ ਸਾਡੇ ਇਲਾਕੇ 'ਚ ਆਏ ਪਏ ਆ, ਤੇ ਬਾਕੀ ਪਾਸੇ ਪਤਾ ਕੋਈ ਨਹੀਂ ਕਿੰਨੇ ਕੁ ਹੋਣ। ਤੇ ਲੀਡਰ ਸੋਸ਼ਲ ਮੀਡੀਆ ਤੇ ਫੋਟੋਆਂ ਖਿਚਵਾ ਕੇ ਪਾ ਰਹੇ, ਤੁਹਾਡੇ ਪਿੰਡ 'ਚ ਕੋਈ ਲੀਡਰ ਨਹੀਂ ਆਇਆ? ਕਿਸੇ ਨੇ ਮਦਦ ਨਹੀਂ ਕੀਤੀ? ਸਾਡੇ ਪਿੰਡ ਦੇ ਵਿੱਚ ਆਇਆ, ਕਿਸੇ ਰਕਮ ਦੀ ਮਤ ਦੇਣ, ਤੇ ਬਹੁਤ ਮੰਦੀ ਹਾਲਤ ਆ, ਬਹੁਤ ਮਤਲਬ ਕੋਈ ਲੀਡਰ ਨਹੀਂ ਪਹੁੰਚਿਆ, ਕੋਈ ਅਧਿਕਾਰੀ ਨਹੀਂ ਪਹੁੰਚਿਆ। ਤੁਸੀਂ ਨਹੀਂ ਗਏ ਕਿਸੇ ਲੀਡਰ ਕੋਲ? ਅਸੀਂ ਵੀ ਕਿਸੇ ਕੋਲ ਨਹੀਂ ਗਏ ਜੀ। 20 ਦਿਨ ਹੋ ਗਏ ਪਾਣੀ ਚੜ੍ਹਦੇ ਨੂੰ। ਅੱਜ ਸਾਡੇ ਮਾੜਾ ਬੰਨ ਨਹੀਂ ਬਣਾਇਆ, ਉਹਦਾ ਅੜਤਲਾ ਹੈਗਾ, ਸਾਨੂੰ ਵੀ ਟੁੱਟ ਗਿਆ ਸਵੇਰ ਦਾ, ਉਹ ਵੀ ਖਤਮ ਹੋ ਗਈ ਗੱਲ। ਇਸ ਤੋਂ ਪਹਿਲਾਂ 2023 ਚ ਹੜ੍ਹ ਆਇਆ ਸੀ, ਉਦੋਂ ਵੀ ਤੁਹਾਡੇ ਪਿੰਡ 'ਚ ਇਸੇ ਤਰ੍ਹਾਂ ਪਾਣੀ ਵਗਿਆ ਸੀ। ਹੁਣ ਫਿਰ ਇੱਕ ਸਾਲ ਛੱਡ ਕੇ ਫਿਰ ਪਾਣੀ ਆ ਗਿਆ। ਤੇ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ? ਜਿਹੜੀ ਖੇਤੀ ਕਰਦੇ ਹੋ, ਠੇਕੇ ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹੋ, ਉਹ ਤਾਂ ਫਿਰ ਤਬਾਹ ਹੋ ਜਾਂਦੀ ਹੋਣੀ। ਵਾਹ ਹੋ ਗਈ ਜੀ, ਹੋਇਆ ਮਿਲ ਗਈ ਆ ਤਾਂ ਕੋਈ ਸਾਨੂੰ ਹਿੱਲਾ ਨਹੀਂ, ਕੋਈ ਮਿਲਦਾ ਨਹੀਂ, ਕੋਈ ਖਰਾਬਾ ਨਹੀਂ ਮਿਲਦਾ, ਪੈਸਾ ਨਹੀਂ ਮਿਲਦਾ। ਬੇਘਰ ਹੋਣ ਵਾਲੀ ਗੱਲ ਆ, ਦਿਹਾੜੀਆਂ ਕਰਨ ਵਾਲੀ ਬਣ ਗਈ ਹੁਣ ਤਾਂ। ਪਿਛਲੀ ਵਾਰ ਵੀ ਸਰਕਾਰ ਨੇ ਇੱਕ ਪੈਸਾ ਨਹੀਂ ਮੁਆਵਜ਼ਾ ਦਿੱਤਾ ਕਿਸੇ ਤੇ ਸਰਕਾਰ ਤੇ ਕਹਿੰਦੀ ਸੀ ਆਪਾਂ ਕੁਕੜੀ ਦਾ, ਮੁਰਗੀ ਦਾ, ਸਾਰੀ ਚੀਜ਼ਾਂ ਦਾ ਮੁਆਵਜ਼ਾ ਦੇਵਾਂਗੇ। ਬਿਆਨ ਹੀ ਦਿੰਦੇ ਆ ਨਾ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਸੈਂਟਰ ਸਰਕਾਰ ਨੇ ਦਿੱਤਾ 7,500 ਰੁਪਇਆ, ਇਹ ਥਰਡੀ ਸਰਕਾਰ ਨੇ ਇੱਕ ਪੈਸਾ ਨਹੀਂ ਦਿੱਤਾ। ਤੁਹਾਡੇ ਵਾਸਤੇ ਕੋਈ ਬਦਲਾਅ ਨਹੀਂ ਆਇਆ? ਲੋਕ ਤੇ ਕਹਿੰਦੇ ਬਦਲਾਅ ਆ ਗਿਆ। ਕੋਈ ਬਦਲਾਅ ਨਹੀਂ ਆਇਆ ਸਾਡੇ ਵਾਸਤੇ। ਇਹ ਹੁਣ ਵੋਟਾਂ ਪੈਣਗੀਆਂ ਫਿਰ ਬਦਲਾਅ ਦਾ ਪਤਾ ਲੱਗੂ ਨਾ। ਗਾਂ ਝਾੜੂ ਸਰਕਾਰ ਨਹੀਂ ਆਉਂਦੀ। ਹਾਂ, ਕਿਹੜੀ ਆਊਗੀ? ਕੀ ਲੱਗਦਾ ਕਿ ਕਿਹੜੀ ਸਰਕਾਰ ਆਊ ਜਿਹਦਾ ਕੋਈ ਨੁਮਾਇੰਦਾ ਤੁਹਾਡੀ ਆ ਕੇ ਸਾਰ ਲੈਂਦਾ ਇੱਥੇ? ਸਾਰਿਆਂ ਨਾਲ ਵਧੀਆ, ਜ਼ਿਮੀਂਦਾਰਾਂ ਵਾਸਤੇ ਤਾਂ ਅਕਾਲੀ ਦਲ ਵਧੀਆ ਸਾਰਿਆਂ ਨਾਲ। ਤੇ ਹੁਣ ਜ਼ਿਆਦੀ ਸੁਭਾਵਨਾ ਤਾਂ ਕਾਂਗਰਸ ਦੀ ਆ, ਕਾਂਗਰਸ ਹੋ ਸਕਦੀ ਆ ਜੀ। ਬਾਕੀ ਪੁਰਾਣਾ ਮੈਂਬਰ ਸਾਡਾ ਮੌਜੂਦਾ ਆ ਗਿਆ ਹੈ, ਕੋਈ ਇਹ ਗੱਲਾਂ ਦੋ ਚਾਰ ਕਰੂ ਤੁਹਾਡੇ ਨਾਲ। ਤੇ ਬਾਪੂ ਜੀ ਉੱਥੇ ਇੱਕ ਜਿਹੜੇ ਪਿੰਡਾਂ ਦੀ ਤੁਸੀਂ ਗੱਲ ਕਰ ਰਹੇ ਹੋ, ਛੋਟੇ ਪਿੰਡ ਨੀਵੀਂ ਜਗ੍ਹਾ ਦੇ ਵਿੱਚ ਵਸੇ ਹੋਏ ਆ, ਤਾਂ ਉੱਥੇ ਆਵਾਜਾਈ ਦਾ ਕੋਈ ਸਾਧਨ ਹੈਗਾ? ਕਿਸੇ ਨੇ ਕੋਈ ਜ਼ਰੂਰਤਮੰਦ ਵਾਸਤੇ ਕੋਈ ਦਵਾਈ ਲਿਆਉਣੀ ਆ, ਕੋਈ ਇਸਦਾਂ ਦਾ ਸੌਦਾ ਪੱਤਾ ਲਿਆਉਣਾ, ਕੋਈ ਹੈਗਾ ਸਾਧਨ ਉੱਥੇ? ਦਵਾਈਆਂ ਤੇ ਚਲੋ ਆਉਣੇ ਗੁਰਦਾਰੇ ਘਲਾਏ ਆ, ਐਵੇਂ ਝੂਠ ਮਾਰ ਗਏ। ਦਵਾਈ ਵਾਲੇ ਆਉਂਦੇ ਆ, ਅੱਜ ਪਾਣੀ ਜ਼ਿਆਦਾ ਹੋ ਗਿਆ ਕਰਕੇ ਨਹੀਂ ਆਏ। ਹੋਰ ਨਹੀਂ ਕੋਈ ਪ੍ਰਬੰਧ ਕਿਸੇ ਰਕਮ ਦਾ ਹੀ ਨਹੀਂ। ਦਵਾਈਆਂ ਵਾਲੇ ਉੱਥੇ ਫਿਰ ਡੂੰਘੇ ਪਾਣੀ 'ਚ ਕਿੱਦਾਂ ਜਾਂਦੇ? ਇੱਥੇ ਗੁਰਦੁਆਰੇ ਬਹਿੰਦੇ, ਇੱਥੋਂ ਜਿਹਨੂੰ ਕੋਈ ਲੋੜ ਪੈਂਦੀ ਆ ਕੇ ਲੈ। ਜਿਹੜੇ ਉੱਥੇ ਪਿੰਡਾਂ ਵਾਲਿਆਂ ਨੂੰ ਲੋੜ ਪੈਂਦੀ ਉਹ ਫਿਰ ਇੱਥੇ ਕਿੱਦਾਂ ਆਉਂਦੇ? ਤਾਂ ਬਹੁਤ ਔਖੇ ਹੋ ਗਏ ਜੀ, ਆਉਂਦੇ ਆ ਬਹੁਤ ਤੰਗੀ ਨਾਲ। ਹੁਣ ਤਾਂ ਦਵਾਈ ਵੀ ਮਿਲਣ ਨੂੰ ਫਤਿਹ ਅੱਜ ਤੋਂ ਕਿ ਅੱਜ ਤਾਂ ਕੋਈ ਸਾਧਨ ਬੇੜੀ ਵਾਲ ਦੀ ਆਊਗਾ, ਕੋਈ ਉੱਤੇ ਭਾਵੇਂ ਆਵੇ, ਨਹੀਂ ਦਵਾਈ ਵਾਲਾ ਕੰਮ ਠੱਪ। ਦਵਾਈ ਵਾਲੇ ਵੀ ਕਿਸੇ ਨਹੀਂ ਆਉਣਾ। ਜੇ ਉਹਨਾਂ ਦੀ ਸਰਕਾਰ, ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ, ਕਿਸੇ ਅਧਿਕਾਰੀ ਨੇ ਨਹੀਂ ਲੈਣੀ, ਤੇ ਉਹਨਾਂ ਦੀ ਸਾਰ ਪਿੰਡਾਂ ਵਾਲਿਆਂ ਦੀ ਲਊਗਾ ਕੌਣ? ਇਹ ਸਾਰ ਦੀ ਚਾਹੀਦੀ ਹੈ, ਕੋਈ ਹਾਲ ਨਹੀਂ। ਨਿਹਾਲਾ, ਲੋਏਰਾ ਦੇ ਬਡਾਲਾ, ਸਾਡਾ ਪਿੰਡ ਤਾਂ 3 ਪਿੰਡ ਤੇ ਕਾਲੇ ਗਏ, ਜੱਲੋਗੇ ਤਾਂ ਬਹੁਤ ਡੁੱਬੇ ਪਏ ਹਨ। ਕੋਈ ਇਹਨਾਂ ਪਿੰਡਾਂ ਦੇ ਵਿੱਚ ਆਇਆ ਨਹੀਂਗਾ ਬੰਦਾ। ਤੁਸੀਂ ਆਏ ਪਹੁੰਚੇ ਅੱਜ। ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ, ਆਪਣੇ ਬੱਚਿਆਂ ਨੂੰ ਲੈ ਕੇ, ਪੁੱਤ ਪੋਤਿਆਂ ਨੂੰ ਲੈ ਕੇ ਕੀ ਸੋਚਦੇ ਹੋ ਕਿ ਜੇ ਇਸੇ ਤਰ੍ਹਾਂ ਰਿਹਾ, ਜਿਹੜੀ ਖੇਤੀ ਕਰਦੇ ਹੋ ਉਹ ਵੀ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਂਦੀ ਆ, ਤਾਂ ਫਿਰ ਜਿਹੜੀ ਆਉਣ ਵਾਲੀ ਤੁਹਾਡੀ ਨਵੀਂ ਪੀੜ੍ਹੀ ਆ, ਪੁੱਤ ਪੋਤੇ, ਉਹ ਕੀ ਕਰਨਗੇ ਫਿਰ ਜੇ ਇਹੋ ਹਾਲ ਰਿਹਾ? ਤੇ ਕਰਨਾ ਕੀ ਜੀ, ਅਸੀਂ ਤਾਂ ਮਹਾਰਾਜ ਦੇ ਗਾੜੀ ਹੱਥ ਜੋੜ ਕੇ ਬਹਿ ਜਾਈਦਾ ਵੀ ਚਲੋ ਐਰਕੀ ਨਹੀਂ ਗਾਹ ਹੋ ਜੂਗਾ। ਕਣਕ ਤੇ ਕੀ ਤਾਂ ਕੀ ਬਣਨਾ ਦਾ, ਅਸੀਂ ਤਾਂ ਜੋ ਜੰਮੇ ਸਾਡੇ ਨਾਲ ਤਾਂ ਇਹੋ ਹਾਲਤ ਰਹੀ ਆ।
ਵੀ ਇੱਕ ਦੇ ਸਮਾਂ 2 ਸਾਲੀ ਲੱਗ ਗਿਆ, ਕਿਤੇ ਰੁੜ ਗਿਆ, ਕਿਤੇ 2 ਸਾਲੀ ਲੱਗ ਗਿਆ, ਕਿਤੇ ਰੁੜ ਗਿਆ। ਦਿਲ ਨਹੀਂ ਢੈਂਦਾ ਕਦੇ ਵੀ ਇਦਾਂ ਹੋ ਜਾਂਦਾ ਹਰ ਸਾਲ? ਦਿਲ ਟਊਤ ਕੀ ਕਰਾਂ, ਕਿ ਜਾਵਾਂਗੇ ਪਹਿਲੀ ਦਸਤਾ ਛੱਡ ਕੇ, ਘਰ ਛੱਡ ਕੇ ਕਿੱਥੇ ਚੱਲ ਜਾਵਾਂਗੇ। ਹੁਣ ਹੈਗਾ ਟਿਕਾਣਾ ਤੁਹਾਡਾ ਕੋਈ, ਕਿੱਥੇ ਜਾ ਕੋਈ ਸਕਦੇ? ਟਿਕਾਣਾ ਨਹੀਂ, ਅਸੀਂ ਘਰਾਂ 'ਚ ਹੀ ਰਹਿਣਾ, ਘਰ ਨਹੀਂ ਛੱਡਣੇ, ਭਾਵੇਂ ਰੁੜ ਜੀਏ, ਡੁੱਬ ਜੀਏ, ਮਰ ਜੀਏ। ਉਦਾਂ ਵੈਸੇ ਪਰਿਵਾਰ ਵਾਲੇ ਕਹਿੰਦੇ ਵੀ ਘਰ ਛੱਡ ਕੇ ਆਪਾਂ ਕਿਤੇ ਹੋਰ ਚੱਲ ਜਾਈਏ? ਕੋਈ ਪਰਿਵਾਰ ਵਾਲਾ ਨਹੀਂ ਕਹਿੰਦਾ ਕਿੱਥੇ ਜਾਵਾਂਗੇ, ਘਰ ਪਰਿਵਾਰ ਵਾਲੇ ਤਾਂ ਕਹਿੰਦੇ ਆ, ਅਸੀਂ ਕਹਿੰਦੇ ਆ ਵੀ ਨਹੀਂ ਹੋਣੀ ਤਾਂ ਪਹਿਲਾਂ ਜੰਮੇ ਵਾਲੇ ਹੀ ਇੱਥੇ ਕਾਸੇ ਕਿੱਥੇ ਜਾ ਗਏ, ਕੀ ਪਤਾ ਕਿਹੋ ਜਿਹਾ ਟਿਕਾਣਾ ਮਿਲਣਾ, ਇਦੋਂ ਭੈੜਾ ਮਿਲਣਾ ਕਿ ਚੰਗਾ ਮਿਲਣਾ। ਮਤਲਬ ਤੁਸੀਂ ਕਹਿੰਦੇ ਵੀ ਆਪਦੀ ਜਨਮ ਭੂਮੀ ਨਹੀਂ ਛੱਡਣੀ? ਜਨਮ ਭੂਮੀ ਨਹੀਂ ਛੱਡਣੀ, ਮਰ ਜਾਵਾਂਗੇ ਗੱਡੀ ਦੇ ਮਿਲੇ ਰੁੜ ਜਾਵਾਂਗੇ ਤਾਂ ਹੋਰ ਕੀ ਹੋਊ ਫਿਰ। ਤੇ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਜਾਂ ਸਰਕਾਰ ਤੇ ਕਿਸੇ ਤਰ੍ਹਾਂ ਦਾ ਕੋਈ ਗਿਲਾ ਹੈਗਾ ਆ ਕਿ ਉਹ ਸਾਡੀ ਸਾਰ ਨਹੀਂ ਲੈਂਦੇ, ਸਾਡੀ ਪੁੱਛ ਪੜਤਾਲ ਨਹੀਂ ਕੋਈ ਕੀਤੀ ਜਾਂਦੀ ਕਿਸੇ ਸਰਕਾਰ ਦੇ, ਕਿਤੇ ਪ੍ਰਸ਼ਾਸਨ ਦੇ ਗਿਲਾ? ਸਾਡੇ ਗਾਈ ਹੁਣ ਸਰਕਾਰ ਨੂੰ ਕੀ ਆ ਸਕਦੇ, ਇਹੋ ਹੀ ਆ ਸਕਦੇ ਵੀ ਮਾੜੀ ਸਰਕਾਰ ਗੰਦੀ ਆ, ਕਿਸੇ ਜਦੋਂ ਵਾਰ ਨਹੀਂ ਆਉਂਦੀ, ਕੋਈ ਪੁੱਛਦਾ ਨਹੀਂ ਦੱਸਦਾ ਨਹੀਂ, ਅਸੀਂ ਤਾਂ ਇਹੋ ਹੀ ਆਖਣਾ ਕਿਸੇ ਕੰਮ ਦੀ ਸਰਕਾਰ ਨਹੀਂ ਗੀ, ਗੰਦੀ ਬਿੱਲੀ ਸਰਕਾਰ ਆ ਜਿਹੜੀ ਆਈ ਆ। ਦੂਜੀਆਂ ਸਰਕਾਰਾਂ ਵੇਲੇ ਵੀ ਹੜ੍ਹ ਆਉਂਦੇ ਹੁੰਦੇ ਸੀ ਤੁਹਾਡੇ? ਹਾਂਜੀ ਹੜ੍ਹ ਆਉਂਦੇ ਸੀ, ਦੂਜੀਆਂ ਸਰਕਾਰਾਂ ਵੇਲੇ ਆਉਂਦੇ ਹੀ ਰਹੇ, ਜਿੰਨੀਆਂ ਬਣਦੀਆਂ ਰਹੀਆਂ। ਉਹ ਸਾਰ ਲੈਣ ਪਹੁੰਚ ਜਾਂਦੇ ਤੁਹਾਡੀ? ਵੱਧ ਆ ਗਿਆ ਕਿਤੇ, ਉਹ ਸਾਰ ਲੈਂਦੇ ਸੀ ਤੁਹਾਡੀ? ਆਹੋ ਜੀ, ਇੱਕ ਸਾਲ ਸਾਨੂੰ ਮੁਆਵਜ਼ਾ ਠੀਕ ਮਿਲ ਗਿਆ ਸੀ, ਕਾਂਗਰਸ ਦੀ ਸਰਕਾਰ ਸੀ। ਕਦੋਂ ਸੀ ਉਦੋਂ ਜਿਹੜਾ ਮਿਲਿਆ? ਨਾ ਪਿਛਲੀ ਵਾਰ ਨਹੀਂ, ਚੌਥਾ ਪੰਜਵਾਂ ਸਾਲ ਹੋ ਗਿਆ ਗੱਲ ਨੂੰ। ਉਹ ਪਿਛਲੀ ਸਰਕਾਰ ਕਾਂਗਰਸ ਦੀ ਸੀ, ਉਦੋਂ ਸਾਨੂੰ ਮੁਆਵਜ਼ਾ ਮਿਲ ਗਿਆ ਠੀਕ, ਸਹੀ ਤਰੀਕੇ ਨਾਲ, ਨਹੀਂ ਤੇ ਮੁਆਵਜ਼ਾ ਨਹੀਂ ਮਿਲਿਆ। ਪਿਛਲੀ ਵਾਰੀ ਸਾਡਾ 6800 ਆਇਆ ਸੀ, ਉਹਦੇ ਵਿੱਚੋਂ ਮੈਨੂੰ ਸ਼ੱਕ ਹੈ ਵੀ ਸਾਨੂੰ 6000 ਮਿਲਿਆ ਉਹ, ਕਿਸੇ ਨੂੰ ਨਹੀਂ ਤੇ ਨਹੀਂ ਮਿਲਿਆ, ਅੱਧਿਆਂ ਨੂੰ ਮਿਲੇ ਹੀ ਨਹੀਂ। ਤੁਹਾਡੇ ਜਿਹੜੇ ਬੱਚੇ ਉਹ ਵੀ ਖੇਤੀ ਕਰਦੇ ਤੁਹਾਡੇ ਵਾਂਗ? ਸਭ ਖੇਤੀ ਕਰਦੇ, ਕੋਈ ਬਾਹਰ ਅੰਦਰ ਨਹੀਂ ਗਿਆ, ਕਿਸੇ ਵਿਰਲੇ ਦਾ ਗਿਆ, ਦੂਜੇ ਸਭ ਇੱਥੇ ਹੀ ਆ। ਤੇ ਜਿਹੜਾ ਕਿਉਂਕਿ ਜਿਹੜਾ ਜ਼ਮੀਂਦਾਰ ਹੁੰਦਾ ਹੈ ਉਹਦੀ ਓਟ ਹੈ ਜਿਹੜਾ ਆੜਤੀਏ ਤੇ ਹੁੰਦੀ ਹੈ, ਆੜਤੀਏ ਪੈਸੇ ਪੂਸੇ ਦੇ ਦਿੰਦੇ ਤੁਹਾਨੂੰ ਕੋਈ ਜ਼ਿੰਦਗੀ ਦੀਆਂ ਜ਼ਰੂਰਤਾਂ ਵਾਸਤੇ? ਸਾਡੇ ਨਾਲ ਹੀ ਆ, ਆੜਤੀਏ ਵਿਚਾਰੇ ਹੁਣ ਫਸੇ ਹੁੰਦੇ, ਉਹਨਾਂ ਨੂੰ ਦੇਣੇ ਹੀ ਪੈਂਦੇ ਥੋੜੇ ਵਾਲੇ, ਜੇ ਤੰਗੀ ਸ਼ੰਗੀ ਜੋ ਕਣਕਾਂ ਪੱਠਾ ਬੀਜਣ ਨੂੰ ਤਾਂ ਫਿਰ ਉਹ ਦਿੰਦੇ ਹੀ ਦਿੰਦੇ ਵਿਚਾਰੇ, ਮਾਰੀ ਕੁੱਟੀ ਦੇ ਰੋਂਦੇ ਗਲਾਂਦੇ। ਉਹ ਵੀ ਝਾੜ ਝੰਬ ਗਏ ਨਹੀਂ ਵੀ ਤੁਰਿਆ ਇੰਨੇ ਸੁੱਕ ਬਗੈਰ ਨੂੰ ਫੜ ਜਾਵਾਂਗੇ, ਤੇ ਮਾਰੀ ਦੇ ਦੇਣੇ, ਉਹਨਾਂ ਫਸੇ ਹੁੰਦੇ ਆ, ਖੁਸ਼ੀ ਹੋ ਗਈ ਵੀ ਨਹੀਂ ਦਿੰਦੇ। ਜੋ ਖਰਚਾ ਝੋਨੇ ਦਾ ਆਇਆ ਉਹ ਸਾਰਾ ਕਣਕ ਤੇ ਪੈਣਾ, ਤੇ ਕਣਕ ਤੇ ਉਹਨਾਂ ਨੂੰ ਦੇਣਾ ਹੀ ਪੈਣਾ ਵੀ ਚੱਲ ਕਣਕ ਤੋਂ ਕੁਝ ਨਾ ਕੁਝ ਲੈਣਗੇ। ਤੇ ਜੇ ਇਹੋ ਹਾਲ ਰਿਹਾ ਫਿਰ ਮੈਨੂੰ ਲੱਗਦਾ ਵੀ ਆੜਤੀ ਵੀ ਕਿਤੇ ਨਾ ਕਿਤੇ ਜਵਾਬ ਦੇ ਜਾਣਗੇ। ਦੇਣਾ ਹੀ ਦੇਣਾ ਆੜਤੀਆਂ ਦੇ ਬਾਅਦ। ਬਹੁਤ ਫਰਕ ਪੈ ਗਿਆ ਅੱਗੇ ਨੂੰ, ਬਹੁਤ ਘੱਟ ਦੇਣ ਡਏ ਵੀ ਆੜਤੀਏ ਵਿੱਚ ਸਮਾਂ, ਨਹੀਂ ਤੇ ਤੁਰਿਆ ਜਾਂਦਾ ਸ਼ੇ ਫੜ ਜਾਈਦੀ, ਜਿਵੇਂ ਸਮਾਂ ਮਾੜਾ ਹੁੰਦਾ ਇੰਦਾ ਉਹ ਕਹਿੰਦੇ ਤੁਸੀਂ ਤਾਂ ਮਰੇ ਨਾਲ ਸਾਨੂੰ ਤਾਂ ਨਾ ਮਾਰੋ। ਇਹ ਹਾਲਤ ਬਣੀ ਵੀ ਆ। ਮਤਲਬ ਜਿਹੜਾ ਤੁਹਾਨੂੰ ਇਸ ਵੇਲੇ ਕਿਹੜੀ ਚੀਜ਼ ਦੀ ਲੋੜ ਆ, ਜਿਸ ਚੀਜ਼ ਨੂੰ ਲੈ ਕੇ ਮਦਦ ਵਾਸਤੇ ਅਪੀਲ ਕੀਤੀ ਜਾ ਸਕਦੀ ਆ? ਚੀਜ਼ ਦੀ ਜੀ ਐਵੇਂ ਆ, ਮਾਲ ਡੰਗਰ ਦਾ ਪ੍ਰਬੰਧ, ਪੱਠੇ ਡੱਕੇ ਦਾ ਚਾਹੀਦਾ, ਕੋਈ ਅਜੀਆਂ ਤੇ ਚਾਹੀਦਾ, ਕੋਈ ਚਲੋ ਜੋ ਪਿੰਡ ਦੇ ਨਾਲ ਜੋ ਜਿਸ ਤਰ੍ਹਾਂ ਚੱਲਦਾ, ਜੇ ਕੋਈ ਸਰਕਾਰ ਚਲਾਵੇ ਕੰਮ, ਕੋਈ ਵੀ ਮਦਦ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਪਾਣੀ ਜਿੱਦਾਂ ਕਿ ਨਿਕਲ ਨਹੀਂ ਰਹੇ, ਜੀ ਚਾਰ ਜੀ ਦੇ ਉਹ ਘਰੇ ਰਹਿਣੇ ਆ। ਅੱਗੇ ਵੀ ਮਦਦ ਸਰਕਾਰੀ ਕਰਦੀ, ਰਾਸ਼ਨ ਰੂਸ਼ਨ ਪੱਠਿਆਂ ਦੀ? ਪਿਛਲੀ ਵਾਰੀ ਕਿਸੇ ਸਰਕਾਰ ਨਹੀਂ ਕੀਤੀ, ਕਿਸੇ ਕੁਛ ਨਹੀਂ ਕੀਤਾ, ਪਿੰਡਾਂ ਵਾਲੇ ਕਰਦੇ ਰਹੇ, ਸਾਡੀ ਬਹੁਤ ਮਦਦ ਕੀਤੀ ਆ। ਇਹ ਸੁੱਕੇ ਪਿੰਡ ਸੀ। ਤੇ ਹੁਣ ਹੈਗੀ ਉਮੀਦ ਸਰਕਾਰ ਤੇ ਜਾਂ ਫਿਰ ਉਹਨਾਂ ਲੋਕਾਂ ਤੇ? ਕਿਸੇ ਤੇ ਵੀ ਉਮੀਦ ਨਹੀਂ, ਅਸੀਂ ਤਾਂ ਲਾਈ ਆ ਪਿੰਡਾਂ ਵਾਲਿਆਂ ਵੀ, ਚੈੱਕ ਨਹੀਂ ਕਰਕੇ ਕਿੰਨਾ ਕੁ ਚਿਰ ਕਰਨਗੇ ਵਿਚਾਰੇ ਉਹ। ਸਰਕਾਰ ਤੇ ਆਸ ਹੈ, ਸਰਕਾਰ ਹੈ ਜੇ ਕਰੂਗੀ ਤੇ ਕਰਦੇ ਨੇ, ਕਰੂਗੀ ਤੇ ਉਹਦੀ ਖੁਸ਼ੀ। ਫਿਰ ਹੁਣ ਓਟ ਕੀਤੇ ਟਿਕਾ ਕੇ ਬੈਠੇ ਹੋ ਤੁਸੀਂ? ਓਟ ਅਸੀਂ ਤਾਂ ਅਕਾਲ ਪੁਰਖ ਦੇ ਟਿਕਾਈ, ਬਾਬੇ ਵੀਰ ਸਿੰਘ ਦੇ, ਉਸੇ ਹੀ ਆ ਬੰਨੇ ਲਾਉਣਾ। ਅੱਛਾ, ਹਾਂਜੀ, ਕੋਈ ਸਾਨੂੰ ਕਿਸੇ ਦਾ ਆਸਰਾ ਨਹੀਂ, ਕੋਈ ਓਟ ਨਹੀਂ। ਇਹ ਪੰਜਾਬ ਦੇ ਉਹ ਸਿੱਧਕੀ ਲੋਕ ਆ ਜਿਹੜੇ ਹੜ੍ਹਾਂ ਦੀ ਮਾਰ ਦੇ ਹੇਠ ਆ ਜਾਂਦੇ ਨੇ, ਔਰ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ। ਬਾਈ ਜੀ, ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ? ਇਸੇ ਪਿੰਡ ਦੇ। ਕੀ ਲੱਗਦਾ ਕਿ ਆ ਜਿਹੜੀ ਨਵੀਂ ਮੁਸੀਬਤ ਆ ਗਈ, ਪਹਿਲਾਂ ਵੀ ਆਉਂਦੀਆਂ ਸੀ, ਇਸ ਵਾਰ ਫੇਰ ਆ ਗਈ ਆ, ਤਾਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ? ਇਹਨਾਂ ਚੀਜ਼ਾਂ ਨੂੰ ਜ਼ਿਮੀਂਦਾਰ ਦਾ ਘਾਟੇ ਦਾ ਸਮਾਂ ਹੈ, ਕੋਈ ਸਰਕਾਰਾਂ, ਕੋਈ ਵੀ ਆ ਬੰਦਾ ਤੁਰਦਾ, ਹੁਣ ਤੂੰ ਆਇਆ ਕਹਿਣਾ ਕਿਸੇ ਦੇ ਸਾਰ ਲੈਣੀ ਆਇਆ ਵੀ ਚਲੋ ਮੈਂ ਜਾਵਾਂ, ਕੋਈ ਦੁਨੀਆ ਦਾ ਪਤਾ ਲੱਗੇ। ਤੇ ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਦੇ ਕੇ ਚੁਣਿਆ, ਤੇ ਉਹ ਮੰਤਰੀ ਸੰਤਰੀ ਨਹੀਂ ਗੇੜੇ ਮਾਰਦੇ ਤੁਹਾਡੇ ਪਿੰਡ 'ਚ? ਉਹ ਮੰਤਰੀ ਤਾਂ ਹੈਗਾ ਹੀ ਨਹੀਂ, ਉਹਦਾ ਖਰੇ ਕੀਤਾ ਕਦੋਂ ਦੇ ਮਰੇ ਹੋਣਗੇ ਤੇ ਕਦੋਂ ਦੇ ਰੁੜ ਗਏ। ਜੇ ਜਿਉਂਦੇ ਹੁੰਦੇ ਤਾਂ ਕਹਿੰਦੇ ਕਿਤੇ ਨਾ ਕਿਤੇ ਤਾਂ ਮਰਿਆ ਬੰਦਾ ਵੀ ਛੇਤੀ ਕੀਤੇ, ਇੰਨੀ ਜਨਤਾ ਦੀ ਸਾਰ ਲੈ ਲੈਂਦਾ ਵੀ ਮੈਨੂੰ ਏਡੇ ਚਾਵਾਂ ਨਾਲ ਮੁਲਕ ਨੇ ਬਣਾਇਆ ਤੇ ਮੈਂ ਕੋਈ ਨਾ ਕੋਈ ਦਾ ਸਾਰ ਲਵਾਂ। ਇਹ ਤੋਂ ਵੱਧ ਹੋਰ ਸਾਡੇ ਤੇ ਕੀ ਮੁਸੀਬਤ ਹੋਣੀ? ਇਹ ਤੋਂ ਵੱਧ ਅਸੀਂ ਸਰਕਾਰ ਨੂੰ ਚੁੱਲ੍ਹੇ ਹੀ ਤਾਂ ਪਾਉਣਾ ਨਹੀਂ।
ਜਦੋਂ ਛੋਟੇ ਜਵਾਕਾਂ ਵੱਲ ਵੇਣੇ ਹੋ ਤਾਂ ਕਿਤੇ ਨਾ ਕਿਤੇ ਮਨ ਤੇ ਢੈਂਦਾ ਹੋਊ ਨਾ ਵੀ ਜਿਨ੍ਹਾਂ ਨੂੰ ਵੋਟਾਂ ਦੇ ਕੇ ਜਵਾਕਾਂ ਚੁਣਿਆ। ਦਾ ਕੀ ਆਪਦਾ ਮਨ ਠੱਠਾ ਪਿਆ, ਮਹੀਨਾ ਹੋ ਗਿਆ ਆੜਤੀਆਂ ਨਾਲੋਂ ਸੰਪਰਕ ਟੁੱਟੇ ਆ। ਤੇ ਕਿਸੇ ਸਰਕਾਰ ਦਾ ਇਹ ਨਹੀਂ ਵੀ ਕੋਈ ਡੰਗਰਾਂ ਦਾ ਚਾਰਾ ਚਾਹੇ ਕਿਸੇ ਹੁਣ ਮੰਨ ਕੇ ਚੱਲ ਇੱਥੇ ਜੋ ਦੁੱਧ ਦਿੰਦਾ ਵੀ ਹੋ ਡੰਗਰ ਤੇ ਦੁੱਧ ਪਾ ਕੇ ਖਾਤੇ ਆਓ। ਕਦੇ ਇਸ ਤਰ੍ਹਾਂ ਨਹੀਂ ਹੋਇਆ ਸਾਡੇ, ਇੰਨਾ ਚਿਰ ਹੋ ਗਿਆ ਅੱਗੇ ਵੀ ਪਾਣੀ ਆਉਂਦੇ ਪਰ ਇਹ ਸਰਕਾਰ ਦਾ ਤਾਂ ਬੇੜਾ ਹੀ ਗਰਕ ਹੋ ਗਿਆ। ਇਹ ਤਾਂ ਕਿਤੇ ਐਵੇਂ ਭੁਲੇਖੇ ਚ ਆਉਣਾ, ਕਿਤੇ ਦੁਨੀਆ ਦੇ ਕਾਬੂ ਆ ਜੇ ਤੇ ਜੋ ਇਹਨਾਂ ਪਿੰਡਾਂ ਦਾ ਸੋਚਿਆ ਤੇ ਜਨਤਾ ਦਾ ਸੋਚਿਆ ਭੁੱਲਣਾ ਹੀ ਨਹੀਂਗਾ। ਜਿਹੜੀ ਉਮੀਦ ਨਾਲ ਤੁਸੀਂ ਇਸ ਸਰਕਾਰ ਨੂੰ ਵੋਟਾਂ ਪਾਈਆਂ ਉਮੀਦਾਂ ਦੇ ਖਰੇ ਨਹੀਂ ਉਤਰੇ। ਜਿਸ ਤਰ੍ਹਾਂ ਦੇ ਇਹਨਾਂ ਕੀਤੀ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਸੀ ਕਿਤੇ, ਜਦੋਂ ਅੱਤਵਾਦ ਚ ਕੋਈ ਹੁੰਦੇ ਨਾ ਉਦੋਂ ਨਹੀਂ ਆਸ ਜਿਹੜਾ ਕੰਮ ਇਹਨਾਂ ਕੀਤਾ। ਖਰੇ ਕਦੋਂ ਦੇ ਡੀਕਦੇ ਵੀ ਅਸੀਂ ਬਣਾਂਗੇ ਤੇ ਅਸੀਂ ਇਹ ਕੰਮ ਕਰਾਂਗੇ। ਕਿਤੇ ਇੱਕ ਅੱਧਾ ਮੰਤਰੀ ਵੀ ਚਲੋ ਮਰ ਗਿਆ, ਕੁੜੀ ਹੋਵੇ ਜਿੰਨੇ ਜਿਤਾਏ ਸਾਰੇ ਇੱਕੇ ਅਰਥ ਨਹੀਂ ਮਰ ਗਏ। ਕੋਈ ਨਾ ਕੋਈ ਤਾਂ ਇਲਾਕੇ ਦਾ ਕੋਈ ਜਾਗਦਾ ਜਗਾਉਂਦਾ ਤੋਰੀ ਪੈਂਦਾ, ਕਿਤੇ ਰੇੜਦਾ ਆਇੰਦਾ ਬੰਦਾ ਵੀ ਚਲੋ ਯਾਰ ਕੀ ਆ। ਤੁਹਾਡੇ ਕੋਈ ਵੀ ਨਹੀਂ ਆਇਆ ਨਾ ਇਹਦਾ ਜਿਵੇਂ ਖਰੇ ਕੀ ਕਦੇ ਅਜੇ ਤੱਕ ਇਹਨਾਂ ਇਹ ਕੰਮ ਕੀਤਾ ਹੀ ਨਹੀਂ ਸੀ ਵੀ ਮੰਤਰੀਆਂ ਵਾਲਾ। ਇਹ ਘਰ ਤਾਂ ਹੈਗਾ ਨਹੀਂ ਵੀ ਚੱਲ ਰਮਾਨਾ ਆਪਦਾ ਕੰਮ ਕੀਤਾ ਤੇ ਦੋ ਜੀ ਸੰਭਾਲ, ਇਹ ਤਾਂ ਆਪਦੇ ਜੀ ਨਹੀਂ ਸੰਭਾਲਣ ਜੋਗਾ। ਛੋਕਰੀ ਹਵਾ ਨੇ ਗਾਂ ਕੀ ਕਰਨਾ। ਇਹਦਾ ਜਨਤਾ ਸਾਡੀ ਉਹ ਜੀ ਜਿੰਨਾ ਕੋਈ ਵੀ ਭੌਜੀ ਕੋਈ ਰੁੱਖ ਲਾਉਣਾ ਚਾਹੇ ਕੋਈ ਲਾਉਣਾ ਨਾ, ਆਪਾਂ ਮੁੱਢ ਵੇਨੇ ਇਹਦਾ ਵੀ ਮੁੱਢ ਉੱਤੇ ਪਰਾਂਬਲਾ ਭਾਰ ਚੁੱਕ ਲੈਣਗੀਆਂ। ਮੁਲਖਣੇ ਦਾ ਨਾਂ ਵੇਖਿਆ ਮੁੱਢ ਤੇ ਨਾਂ ਵੇਖਿਆ ਕੁਛ ਚੱਲੀ ਮਗਰ ਭੱਲੇ, ਪਰ ਸਾਡੇ ਪੰਜਾਬ ਨਾਲ ਹੋਣੀ ਵੀ ਐਵੇਂ ਚਾਹੀਦੀ। ਇਹਨਾਂ ਦੀਆਂ ਅੱਖਾਂ ਵੀ ਰੋੜੀਆਂ ਫੇਰ ਹੀ ਉਗੜਦੀ। ਇਹਨਾਂ ਨੂੰ ਕੋਈ ਆਖੀ ਦੀ ਸਮਝ ਨਹੀਂ ਵੀ ਜਾਂ ਇੱਕ ਕਿਵੇਂ ਦਾ ਬੰਦਾ ਕਿਵੇਂ ਦਾ, ਸਾਰੀ ਉਮਰ ਤੋਂ ਚੁਟਕਲੇ ਗਾਉਂਦਾ ਰਿਹਾ, ਉਹਨੂੰ ਕੀ ਸਾਰਾ ਵੀ ਇਹ ਜਨਤਾ ਕਿਵੇਂ ਚਲਾਉਣੀ। ਪੰਜਾਬੀਆਂ ਬਾਰੇ ਲੋਕ ਇਹ ਕਹਿੰਦੇ ਵੀ ਜਦੋਂ ਇਦਾਂ ਦੀ ਆਫਤ ਆਉਂਦੀ ਹੈ ਲੀਡਰ ਨਹੀਂ ਆਉਂਦੇ ਲੋਕ ਵਿਰੋਧ ਕਰਦੇ, ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਉਹਨਾਂ ਪਾਰਟੀਆਂ ਦੇ ਝੰਡੇ ਫਿਰ ਚੁੱਕ ਲੈਣੇ ਇਹਨਾਂ ਨੇ। ਉਹ ਝੰਡੇ ਪੰਜਾਬ ਸਾਡਾ ਘੱਟ ਹੈ ਜੀ ਤਦ ਜਾਂਦਾ ਤੇ ਇਹਨਾਂ ਨੂੰ ਬਸ ਕੋਈ ਥੋੜੇ ਘਣੇ ਪੈਸੇ ਵਿਖਾ ਦੇਣਾ ਮਗਰਲਾ ਭੁੱਲ ਜਾਣਾ, ਗਾੜੀ ਸ਼ੁਰੂ ਹੋ ਜਾਣਾ। ਇਹ ਤਾਂ ਵਿਕਾਊ ਲੋਕ ਬਣੇ ਆ। ਮੇਰੀ ਜਨਤਾ ਦਾ ਵੀ ਗੁਨਾਹ, ਜਿਹੜੇ ਲੀਡਰ ਆ ਨਾ ਉਹਨਾਂ ਦਾ ਗੁਨਾਹ ਕੋਈ ਨਹੀਂ। ਜਦੋਂ ਅਸੀਂ ਅਗਲਿਆਂ ਤੋਂ ਹੁਣ ਤੂੰ ਇੱਥੇ ਆ ਤੇਰੇ ਤੋਂ ਮੈਂ ਪੈਸੇ ਲੈ ਲੂੰ, ਤੇਰਾ ਮੇਰੇ ਨਾਲ ਕੀ ਸੰਪਰਕ ਆ, ਮੈਂ ਡੁੱਬਾਂ ਜੋ ਮਰਜ਼ੀ ਕਰਾਂ, ਤੂੰ ਆਪਦਾ ਜਿਹੜਾ ਕੰਮ ਕਰਾਉਣਾ ਤੂੰ ਪੈਸੇ ਦੇ ਤੇ। ਜੇ ਇਦਾਂ ਹੀ ਹੜ੍ਹਾਂ ਦਾ ਸ਼ਿਕਾਰ ਹੁੰਦੇ ਰਹੋਗੇ ਤੇ ਫਿਰ ਬੱਚਿਆਂ ਦਾ ਭਵਿੱਖ ਕੀ ਦੇਖਦੇ ਹੋ ਕਿ ਬੱਚਿਆਂ ਦਾ ਭਵਿੱਖ ਕੀ ਹੋਊਗਾ? ਬੱਚਿਆਂ ਦਾ ਭਵਿੱਖ ਬਣਿਆ ਅਜੇ ਤਾਂ ਆਪਦੇ ਨਹੀਂ ਕੋਈ ਭਵਿੱਖ ਵਾਸਤੇ ਦੀਦਾ ਕੁਛ। ਗਾਂ ਪੈਸੇ ਨਾਲ ਵੀਰ ਕੰਮ ਚੱਲਣਾ। ਅਜੇ ਤਾਂ ਪਿਛਲਾ 23 ਵਾਲਾ ਨਹੀਂ ਭੁੱਲਿਆ ਤੇ ਮਹੀਨਾ ਹੋ ਗਿਆ ਵਗੰਦਿਆ, ਕਦੇ ਇੰਨਾ ਨਹੀਂ। ਚਲੋ ਜੇ ਕਿਤੇ ਆਇਆ ਪਾਣੀ ਤੇ ਰੱਬੀ ਚਲੋ ਕੋਈ ਦਿਹਾੜੀ ਵਗਿਆ 2 ਵਗਿਆ, ਮਹੀਨਿਆਂ ਬੱਧੀ ਥੋੜਾ ਕਿਤੇ ਪਾਣੀ ਵਗਦੇ। ਕਿੰਨੇ ਦਿਨ ਹੋ ਗਏ ਤੁਹਾਡੇ ਵਗਦੇ? ਜਨਤਾ ਸਾਡੇ ਮਹੀਨਾ ਹੋ ਗਿਆ ਪੂਰਾ ਪਾਣੀ ਵਗਦੇ ਨੂੰ, ਕਿਤੇ ਚੜ ਗਿਆ ਕਿਤੇ ਲੱਥ ਗਿਆ, ਕਿਤੇ ਚੜ ਗਿਆ ਕਿਤੇ ਲੱਥ, ਤੇ ਕਿਤੇ ਡੁੱਬ ਚਲੁਕੇ ਵੀ ਨਹੀਂ। ਇਹਨਾਂ ਦੀ ਗੱਡੀ ਕੁੜੀ ਵੀ ਐਨੂੰ ਪਈ ਵੀ ਕਿਤੇ ਬੰਦਾ ਭੁਲੇਖੇ ਨਾ ਹੀ ਸੜਕੇ ਪਾ ਲੈਂਦਾ। ਇਹ ਪੰਜਾਬ ਦੇ ਉਹ ਸਿਦਕਵਾਨ ਲੋਕ ਆ ਜਿਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ, ਪਰ ਇੱਕ ਸਾਲ ਛੱਡਣ ਤੋਂ ਬਾਅਦ 2023 ਤੋਂ ਬਾਅਦ 2024 ਛੱਡ ਕੇ ਅੱਜ 25 ਹੈ ਤੇ 25 ਦੇ ਵਿੱਚ ਫਿਰ ਇਹਨਾਂ ਲੋਕਾਂ ਨੂੰ ਕੁਦਰਤੀ ਆਫਤ ਦਾ ਸ਼ਿਕਾਰ ਹੋਣਾ ਪਿਆ। ਹੜ੍ਹ ਦੀ ਮਾਰ ਦੇ ਹੇਠ ਬਹੁਤ ਸਾਰੇ ਲੋਕ ਆਏ ਨੇ ਔਰ ਇਹਨਾਂ ਦੀ ਜਿੱਥੇ ਚਿੰਤਾ ਹੈ ਤਾਂ ਉੱਥੇ ਵੱਡੇ ਲੀਡਰਾਂ ਦੇ ਨਾਲ ਜਿਹੜੇ ਬਹੁਤ ਸਾਰੇ ਦਾਅਵੇ ਕਰਦੇ ਸੀ ਉਹਨਾਂ ਦੇ ਨਾਲ ਰੋਸਾ ਵੀ ਹੈ। ਪਰ ਇਸੇ ਨੂੰ ਲੈ ਕੇ ਬਹੁਤ ਸਾਰੇ ਸੰਜੀਦਗੀ ਭਰੇ ਸਵਾਲ ਆ ਕਿ ਜਿਹੜੇ ਲੋਕਾਂ ਨੂੰ ਲੋਕ ਨੁਮਾਇੰਦੇ ਚੁਣਿਆ ਸੀ, ਜਿਹੜੇ ਲੋਕਾਂ ਨੂੰ ਸਭ ਕੁਝ ਜਾਣ ਕੇ ਕੀਮਤੀ ਵੋਟ ਦਿੱਤੀ ਸੀ, ਪਰ ਅੱਜ ਉਹ ਲੀਡਰ ਵੀ, ਅੱਜ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਇਹਨਾਂ ਦੀ ਕਿਸੇ ਤਰੀਕੇ ਦੀ ਕੋਈ ਵੀ ਸਪੋਰਟ ਕਰਨ ਵਾਸਤੇ ਤਿਆਰ ਹੋਏ ਨਜ਼ਰ ਨਹੀਂ ਆਉਂਦੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਬੰਡਾਲਾ ਵਾਸੀਆਂ ਦੀ ਅਪੀਲ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸੁਣੀ ਜਾਂਦੀ ਆ, ਤੇ ਨਾਲ ਹੀ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਹਮਾਇਤ ਦੇ ਵਿੱਚ ਜ਼ਰੂਰ ਨਿੱਤਰਨਾ ਚਾਹੀਦਾ ਹੈ। ਜਿਵੇਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਸੰਤਾਪ ਹੰਡਾਏ ਨੇ ਤੇ ਇੱਕ ਸੰਤਾਪ ਹੜ੍ਹਾਂ ਦੀ ਮਾਰ ਵਾਲਾ ਵੀ ਹੈ। ਇਸ ਹੜ੍ਹਾਂ ਦੀ ਮਾਰ ਦੇ ਵਿੱਚ ਇਹਨਾਂ ਲੋਕਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਦਵਾਈਆਂ ਦੇ ਨਾਲ ਪਸ਼ੂ ਦੇ ਚਾਰੇ ਦੀ ਮੁੱਖ ਤੌਰ ਤੇ ਜ਼ਰੂਰਤ ਹੈ।
ਔਰ ਉਮੀਦ ਹੈ ਕਿ ਤੁਸੀਂ ਇਹਨਾਂ ਲੋਕਾਂ ਦੀ ਜ਼ਰੂਰ ਹਮਾਇਤ ਕਰੋਗੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਪਾਣੀ ਦਾ ਲਗਾਤਾਰ ਇਜ਼ਾਫਾ ਹੋਇਆ ਤਾਂ ਫਿਰੋਜ਼ਪੁਰ ਦਾ ਬੰਡਾਲਾ ਪਿੰਡ ਆ ਜਿਹੜਾ ਬੁਰੇ ਤਰੀਕੇ ਦੇ ਨਾਲ ਪਾਣੀ ਦੀ ਗ੍ਰਿਫਤ ਦੇ ਵਿੱਚ ਆ ਚੁੱਕਾ। ਤਾਂ 15 ਪਿੰਡ ਹੋਰ ਇਸ ਪਾਣੀ ਦੀ ਗ੍ਰਿਫਤ ਦੇ ਵਿੱਚ ਆਏ ਨੇ। ਤਾਂ ਇਸੇ ਨੂੰ ਲੈ ਕੇ ਸਾਡੇ ਨਾਲ ਬਜ਼ੁਰਗ ਸਾਹਿਬਾਨ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਜਿਹੜੇ ਉਹਨਾਂ ਛੋਟੇ ਪਿੰਡਾਂ ਦੇ ਵਿੱਚੋਂ ਹੋ ਕੇ ਆਏ ਨੇ। ਉੱਥੋਂ ਦੇ ਹਾਲਾਤ ਕੀ ਆ, ਗੱਲਬਾਤ ਕਰ ਲੈਣੇ। ਬਾਪੂ ਜੀ, ਕੀ ਹਾਲਾਤ ਆ ਉੱਥੋਂ ਜਿੱਥੋਂ ਤੁਸੀਂ ਆਏ ਹੋ, ਉੱਥੋਂ ਦੇ ਹਾਲਾਤ ਕੀ ਆ ਪਾਣੀ ਨੂੰ ਲੈ ਕੇ? ਪਾਣੀ ਬੜਾ ਜ਼ਿਆਦਾ ਹੈ, ਕੋਈ ਇੱਥੇ ਪਹੁੰਚਦਾ ਨਹੀਂ, ਕੋਈ ਮੱਤ ਵਾਲਾ ਨਹੀਂ ਪਹੁੰਚਿਆ, ਕੋਈ ਸਰਕਾਰ ਦਾ ਪ੍ਰਬੰਧ ਹੀ ਨਹੀਂਗਾ। ਬਹੁਤ ਔਖੇ ਫਸੇ, ਕੋਈ ਮਾਲ ਦਾ ਨਹੀਂ, ਡੰਗਰ ਦਾ ਨਹੀਂ, ਚਾਰਾ ਨਹੀਂ, ਕੋਈ ਬੰਦੇ ਦਾ ਨਹੀਂ, ਜੀਆ ਜੰਤ ਦਾ ਕਿਸੇ ਨੂੰ ਫਿਕਰ ਨਹੀਂਗਾ। ਬਹੁਤ ਸਾਨੂੰ ਤਾਂ ਤੰਗੀ ਆਈ ਪਈ ਆ। ਕਿਹੜੇ ਪਿੰਡ ਚੋਂ ਆਏ ਹੋ ਤੁਸੀਂ? ਬੰਡਾਲਾ ਪਿੰਡ ਸਾਡਾ, ਰੋੜਾਂ ਵਾਲੀ ਬਸਤੀ ਵੱਜਦੀ ਆ। ਤੇ ਹੁਣ ਜਿਹੜਾ ਤੁਸੀਂ ਛੋਟੇ ਪਿੰਡਾਂ ਦੀ ਗੱਲ ਕਰਦੇ ਹੋ ਵੀ ਉਧਰ ਤੇ ਬਹੁਤੇ ਜ਼ਿਆਦਾ ਮਾੜੇ ਹਾਲਾਤ ਆ, ਤਾਂ ਉਹ ਕਿਹੜੇ ਪਿੰਡ ਨੇ? ਧੀਰਾ ਘਰਾਂ ਦਾ ਕੋਈ ਹਾਲ ਨਹੀਂਗਾ, ਸਾਡੇ ਬੰਡਾਲੇ ਦਾ ਕੋਈ ਹਾਲ ਨਹੀਂ, ਬਹੁਤ ਮੰਦੀ ਹਾਲਤ ਹੋਈ ਪਈ ਆ। ਤੇ ਕਿਹੜੀਆਂ ਸਮੱਸਿਆਵਾਂ ਉੱਥੇ? ਕੋਈ ਸਮੱਸਿਆਵਾਂ ਸਭ ਕਾਹੇ ਦੀਆਂ ਹੀ ਆ। ਪਾਣੀ ਨਹੀਂਗਾ, ਪੱਠਾ ਨਹੀਂਗਾ, ਡੱਕਾ ਨਹੀਂ, ਕੋਈ ਪਹੁੰਚਿਆ ਨਹੀਂ ਅਜੇ ਤਾਈਂ ਅਧਿਕਾਰੀ। ਤੁਸੀਂ ਕਹਿੰਦੇ ਹੋ ਪੱਠਾ ਦੱਥਾ ਨਹੀਂ, ਤੇ ਫਿਰ ਡੰਗਰਾਂ ਨੂੰ ਪਾ ਕੀ ਰਹੇ ਹੋ ਤੁਸੀਂ ਇੱਥੇ? ਕੁਛ ਵੀ ਡੰਗਰ ਤੁਹਾਡੇ ਸਾਹਮਣੇ ਲੈ ਗਏ ਆ ਬਾਹਰ ਕੱਢ ਕੇ। ਕਿਹੜੇ ਪਾਸੇ ਲੈ ਕੇ ਜਾ ਰਹੇ ਹੋ? ਇਹ ਆਮ ਚੱਕ ਵਾਲੇ ਰਾਹ ਨੂੰ ਜਾ ਕੇ ਜਾ ਰਹੇ। ਹਾਰ ਫਗਿਆਂ ਨੂੰ ਲੈ ਜਾਣ, ਕਿਸੇ ਦਾ ਲੈ ਜਾਣ, ਜਿੱਥੇ ਕਿਤੇ ਥਾਂ ਮਿਲੂ ਉੱਥੇ ਡੱਕਣਗੇ ਜਵਾਬ। ਕਿੰਨੇ ਕੁ ਪਿੰਡ ਆ ਜਿਹੜਾ ਪਾਣੀ ਦੀ ਮਾਰ ਦੇ ਵਿੱਚ ਆ ਗਏ ਆ? ਪਾਣੀ ਦੀ ਮਾਰ ਹੇਠ 15-20 ਪਿੰਡ ਤਾਂ ਇੱਧਰ ਸਾਡੇ ਇਲਾਕੇ 'ਚ ਆਏ ਪਏ ਆ, ਤੇ ਬਾਕੀ ਪਾਸੇ ਪਤਾ ਕੋਈ ਨਹੀਂ ਕਿੰਨੇ ਕੁ ਹੋਣ। ਤੇ ਲੀਡਰ ਸੋਸ਼ਲ ਮੀਡੀਆ ਤੇ ਫੋਟੋਆਂ ਖਿਚਵਾ ਕੇ ਪਾ ਰਹੇ। ਤੁਹਾਡੇ ਪਿੰਡ 'ਚ ਕੋਈ ਲੀਡਰ ਨਹੀਂ ਆਇਆ, ਕਿਸੇ ਨੇ ਮਦਦ ਨਹੀਂ ਕੀਤੀ? ਸਾਡੇ ਪਿੰਡ ਦੇ ਵਿੱਚ ਆਇਆ ਕਿਸੇ ਰਕਮ ਦੀ ਮਤ ਦੇਣ, ਤੇ ਬਹੁਤ ਮੰਦੀ ਹਾਲਤ ਆ, ਬਹੁਤ ਬਦਬਲ। ਕੋਈ ਲੀਡਰ ਨਹੀਂ ਪਹੁੰਚਿਆ, ਕੋਈ ਅਧਿਕਾਰੀ ਨਹੀਂ ਪਹੁੰਚਿਆ। ਤੁਸੀਂ ਨਹੀਂ ਗਏ ਕਿਸੇ ਲੀਡਰ ਕੋਲ? ਅਸੀਂ ਕਿਸੇ ਕੋਲ ਨਹੀਂ ਗਏ ਜੀ। 20 ਦਿਨ ਹੋ ਗਏ ਪਾਣੀ ਚੜ੍ਹਦੇ ਨੂੰ। ਅੱਜ ਸਾਡੇ ਮਾੜਾ ਜਿਹਾ ਬੰਨ ਨਹੀਂ ਬਣਾਇਆ, ਉਹਦਾ ਅੜਤਲਾ ਹੈਗਾ, ਸਾਨੂੰ ਵੀ ਟੁੱਟ ਗਿਆ ਸਵੇਰ ਦਾ, ਉਹ ਵੀ ਖਤਮ ਹੋ ਗਈ ਗੱਲ। ਇਸ ਤੋਂ ਪਹਿਲਾਂ 2023 ਚ ਹੜ੍ਹ ਆਇਆ ਸੀ, ਉਦੋਂ ਵੀ ਤੁਹਾਡੇ ਪਿੰਡ 'ਚ ਇਸੇ ਤਰ੍ਹਾਂ ਪਾਣੀ ਵਗਿਆ ਸੀ। ਹੁਣ ਫਿਰ ਇੱਕ ਸਾਲ ਛੱਡ ਕੇ ਫਿਰ ਪਾਣੀ ਆ ਗਿਆ। ਤੇ ਇਸ ਚੀਜ਼ ਨੂੰ ਲੈ ਕੇ ਕੀ ਸੋਚਦੇ ਹੋ? ਜਿਹੜੀ ਖੇਤੀ ਕਰਦੇ ਹੋ, ਠੇਕੇ ਤੇ ਜ਼ਮੀਨਾਂ ਲੈ ਕੇ ਵਾਹੀ ਕਰਦੇ ਹੋ, ਉਹ ਤਾਂ ਫਿਰ ਤਬਾਹ ਹੋ ਜਾਂਦੀ ਹੋਣੀ। ਵਾਹ ਹੋ ਗਈ ਜੀ, ਹੋਇਆ ਮਿਲ ਗਈ ਆ ਤਾਂ। ਕੋਈ ਸਾਨੂੰ ਹਿੱਲਾ ਨਹੀਂ, ਕੋਈ ਮਿਲਦਾ ਨਹੀਂ, ਕੋਈ ਖਰਾਬਾ ਨਹੀਂ ਮਿਲਦਾ, ਪੈਸਾ ਨਹੀਂ ਮਿਲਦਾ। ਬੇਘਰ ਹੋਣ ਵਾਲੀ ਗੱਲ ਆ, ਦਿਹਾੜੀਆਂ ਕਰਨ ਵਾਲੀ ਬਣ ਗਈ ਹੁਣ ਤਾਂ। ਪਿਛਲੀ ਵਾਰ ਵੀ ਸਰਕਾਰ ਨੇ ਇੱਕ ਪੈਸਾ ਨਹੀਂ ਮੁਆਵਜ਼ਾ ਦਿੱਤਾ ਕਿਸੇ ਨੂੰ। ਸਰਕਾਰ ਤੇ ਕਹਿੰਦੀ ਸੀ ਆਪਾਂ ਕੁਕੜੀ ਦਾ, ਮੁਰਗੀ ਦਾ, ਸਾਰੀ ਚੀਜ਼ਾਂ ਦਾ ਮੁਆਵਜ਼ਾ ਦੇਵਾਂਗੇ। ਬਿਆਨ ਹੀ ਦਿੰਦੇ ਆ ਨਾ, ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਸੈਂਟਰ ਸਰਕਾਰ ਨੇ ਦਿੱਤਾ 7,500 ਰੁਪਇਆ। ਇਹ ਥਰਡੀ ਸਰਕਾਰ ਨੇ ਇੱਕ ਪੈਸਾ ਨਹੀਂ ਦਿੱਤਾ। ਤੁਹਾਡੇ ਵਾਸਤੇ ਕੋਈ ਬਦਲਾਅ ਨਹੀਂ ਆਇਆ? ਲੋਕ ਤੇ ਕਹਿੰਦੇ ਬਦਲਾਅ ਆ ਗਿਆ। ਕੋਈ ਬਦਲਾਅ ਨਹੀਂ ਆਇਆ ਸਾਡੇ ਵਾਸਤੇ। ਇਹ ਹੁਣ ਵੋਟਾਂ ਪੈਣਗੀਆਂ ਫਿਰ ਬਦਲਾਅ ਦਾ ਪਤਾ ਲੱਗੂ ਨਾ। ਗਾਂ ਝਾੜੂ ਸਰਕਾਰ ਨਹੀਂ ਆਉਂਦੀ। ਹਾਂ, ਕਿਹੜੀ ਆਊਗੀ? ਕੀ ਲੱਗਦਾ ਕਿ ਕਿਹੜੀ ਸਰਕਾਰ ਆਊ ਜਿਹਦਾ ਕੋਈ ਨੁਮਾਇੰਦਾ ਤੁਹਾਡੀ ਆ ਕੇ ਸਾਰ ਲੈਂਦਾ ਇੱਥੇ? ਸਾਰਿਆਂ ਨਾਲ ਵਧੀਆ, ਜ਼ਿਮੀਂਦਾਰਾਂ ਵਾਸਤੇ ਤਾਂ ਅਕਾਲੀ ਦਲ ਵਧੀਆ ਸਾਰਿਆਂ ਨਾਲ। ਤੇ ਹੁਣ ਜਿਆਦੀ ਸੁਭਾਵਨਾ ਤਾਂ ਕਾਂਗਰਸ ਦੀ ਆ, ਕਾਂਗਰਸ ਹੋ ਸਕਦੀ ਆ ਜੀ। ਬਾਕੀ ਪੁਰਾਣਾ ਮੈਂਬਰ ਸਾਡਾ ਮੌਜੂਦਾ ਆ ਗਿਆ ਹੈ, ਕੋਈ ਇਹ ਗੱਲਾਂ ਦੋ ਚਾਰ ਕਰੂ ਤੁਹਾਡੇ ਨਾਲ। ਤੇ ਬਾਪੂ ਜੀ ਉੱਥੇ ਇੱਕ ਜਿਹੜੇ ਪਿੰਡਾਂ ਦੀ ਤੁਸੀਂ ਗੱਲ ਕਰ ਰਹੇ ਹੋ, ਉਹ ਛੋਟੇ ਪਿੰਡ ਨੀਵੀਂ ਜਗ੍ਹਾ ਦੇ ਵਿੱਚ ਵਸੇ ਹੋਏ ਆ, ਤਾਂ ਉੱਥੇ ਆਵਾਜਾਈ ਦਾ ਕੋਈ ਸਾਧਨ ਹੈਗਾ? ਕਿਸੇ ਨੇ ਕੋਈ ਜ਼ਰੂਰਤਮੰਦ ਵਾਸਤੇ ਕੋਈ ਦਵਾਈ ਲਿਆਉਣੀ ਆ, ਕੋਈ ਇਸਦਾਂ ਦਾ ਸੌਦਾ ਪੱਤਾ ਲਿਆਉਣਾ, ਕੋਈ ਹੈਗਾ ਸਾਧਨ ਉੱਥੇ? ਦਵਾਈਆਂ ਤੇ ਚਲੋ ਆਉਣੇ ਗੁਰਦਾਰੇ ਘਲਾਏ ਨੇ, ਝੂਠ ਮਾਰ ਗਏ। ਦਵਾਈ ਵਾਲੇ ਆਉਂਦੇ ਆ, ਅੱਜ ਪਾਣੀ ਜ਼ਿਆਦਾ ਹੋ ਗਿਆ ਕਰਕੇ ਨਹੀਂ ਆਏ। ਹੋਰ ਨਹੀਂ ਕੋਈ ਪ੍ਰਬੰਧ ਕਿਸੇ ਰਕਮ ਦਾ ਹੀ ਨਹੀਂ। ਦਵਾਈਆਂ ਵਾਲੇ ਉੱਥੇ ਫਿਰ ਡੂੰਘੇ ਪਾਣੀ 'ਚ ਕਿੱਦਾਂ ਜਾਂਦੇ? ਇੱਥੇ ਗੁਰਦੁਆਰੇ ਬਹਿੰਦੇ, ਇੱਥੋਂ ਜਿਹਨੂੰ ਕੋਈ ਲੋੜ ਪੈਂਦੀ ਆ ਕੇ ਲੈ। ਜਿਹੜੇ ਉੱਥੇ ਪਿੰਡਾਂ ਵਾਲਿਆਂ ਨੂੰ ਲੋੜ ਪੈਂਦੀ ਉਹ ਫਿਰ ਇੱਥੇ ਕਿੱਦਾਂ ਆਉਂਦੇ? ਤਾਂ ਬਹੁਤ ਔਖੇ ਹੋ ਗਏ ਜੀ, ਆਉਂਦੇ ਆ ਬਹੁਤ ਤੰਗੀ ਨਾਲ। ਹੁਣ ਤਾਂ ਦਵਾਈ ਵੀ ਮਿਲਣੋਂ ਫਤਿਹ ਅੱਜ ਤੋਂ ਕਿ ਅੱਜ ਤੋਂ ਸਾਧਨ ਬੇੜੀ ਵਾਲ ਦੀ ਆਊਗਾ, ਕੋਈ ਉੱਤੇ ਭਾਵੇਂ ਆਵੇ ਨਹੀਂ, ਦਵਾਈ ਵਾਲਾ ਕੰਮ ਠੱਪ। ਦਵਾਈ ਵਾਲੇ ਵੀ ਕਿਸੇ ਨਹੀਂ ਆਉਣਾ। ਜੇ ਉਹਨਾਂ ਦੀ ਸਰਕਾਰ, ਪੰਜਾਬ ਸਰਕਾਰ ਦੇ ਕਿਸੇ ਨੁਮਾਇੰਦੇ ਨੇ, ਕਿਸੇ ਅਧਿਕਾਰੀ ਨੇ ਨਹੀਂ ਲੈਣੀ, ਤੇ ਉਹਨਾਂ ਦੀ ਸਾਰ ਪਿੰਡਾਂ ਵਾਲਿਆਂ ਦੀ ਲਊਗਾ ਕੌਣ? ਇਹ ਸਾਰ ਦੀ ਚਾਹੀਦੀ ਹੈ, ਕੋਈ ਹਾਲ ਨਹੀਂ। ਨਿਹਾਲਾ, ਲੋਏਰਾ ਦੇ ਬਡਾਲਾ, ਸਾਡਾ ਪਿੰਡ ਤਾਂ 3 ਪਿੰਡ ਤੇ ਕਾਲੇ ਗਏ, ਜੱਲੋਗੇ ਤਾਂ ਬਹੁਤ ਡੁੱਬੇ ਪਏ ਹਨ। ਕੋਈ ਇਹਨਾਂ ਪਿੰਡਾਂ ਦੇ ਵਿੱਚ ਆਇਆ ਨਹੀਂਗਾ ਬੰਦਾ। ਤੁਸੀਂ ਆਏ ਪਹੁੰਚੇ ਅੱਜ। ਤਾਂ ਜਿਹੜੀ ਆਉਣ ਵਾਲੀ ਪੀੜ੍ਹੀ ਆ, ਆਪਣੇ ਬੱਚਿਆਂ ਨੂੰ ਲੈ ਕੇ, ਪੁੱਤ ਪੋਤਿਆਂ ਨੂੰ ਲੈ ਕੇ ਕੀ ਸੋਚਦੇ ਹੋ ਕਿ ਜੇ ਇਸੇ ਤਰ੍ਹਾਂ ਰਿਹਾ, ਜਿਹੜੀ ਖੇਤੀ ਕਰਦੇ ਹੋ ਉਹ ਵੀ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਂਦੀ ਆ, ਤਾਂ ਫਿਰ ਜਿਹੜੀ ਆਉਣ ਵਾਲੀ ਤੁਹਾਡੀ ਨਵੀਂ ਪੀੜ੍ਹੀ ਆ, ਪੁੱਤ ਪੋਤੇ, ਉਹ ਕੀ ਕਰਨਗੇ ਫਿਰ ਜੇ ਇਦਾਂ ਇਹੋ ਹਾਲ ਰਿਹਾ? ਤੇ ਕਰਨਾ ਕੀ ਜੀ, ਅਸੀਂ ਤਾਂ ਮਹਾਰਾਜ ਦੇ ਗਾੜੀ ਹੱਥ ਜੋੜ ਕੇ ਬਹਿ ਜਾਈਦਾ ਵੀ ਚਲੋ ਐਰਕੀ ਨਹੀਂ ਗਾਂ ਹੋ ਜੂਗਾ। ਕਣਕ ਤੇ ਕੀਤਾ ਕੀ ਬਣਨਾ ਦਾ, ਅਸੀਂ ਤਾਂ ਜੋ ਜੰਮੇ ਸਾਡੇ ਨਾਲ ਤਾਂ ਇਹੋ ਹਾਲਤ ਰਹੀ ਆ।
ਵੀ ਇੱਕ ਦੇ ਸਮਾਂ 2 ਸਾਲੀ ਲੱਗ ਗਿਆ, ਕਿਤੇ ਰੁੜ ਗਿਆ, ਕਿਤੇ 2 ਸਾਲੀ ਲੱਗ ਗਿਆ, ਕਿਤੇ ਰੁੜ ਗਿਆ। ਦਿਲ ਨਹੀਂ ਢੈਂਦਾ ਕਦੇ ਵੀ ਇਦਾਂ ਹੋ ਜਾਂਦਾ ਹਰ ਸਾਲ? ਦਿਲ ਟਊਤ ਕੀ ਕਰਾਂ, ਕਿ ਜਾਵਾਂਗੇ ਪਹਿਲੀ ਦੱਥਾ ਛੱਡ ਕੇ, ਘਰ ਛੱਡ ਕੇ ਕਿੱਥੇ ਚੱਲ ਜਾਵਾਂਗੇ। ਹੁਣ ਹੈਗਾ ਟਿਕਾਣਾ ਤੁਹਾਡਾ ਕੋਈ, ਕਿੱਥੇ ਜਾ ਕੋਈ ਸਕਦੇ? ਟਿਕਾਣਾ ਨਹੀਂ, ਅਸੀਂ ਘਰਾਂ 'ਚ ਹੀ ਰਹਿਣਾ, ਘਰ ਨਹੀਂ ਛੱਡਣੇ, ਭਾਵੇਂ ਰੁੜ ਜੀਏ, ਡੁੱਬ ਜੀਏ, ਮਰ ਜੀਏ। ਉਦਾਂ ਵੈਸੇ ਪਰਿਵਾਰ ਵਾਲੇ ਕਹਿੰਦੇ ਵੀ ਘਰ ਛੱਡ ਕੇ ਆਪਾਂ ਕਿਤੇ ਹੋਰ ਚੱਲ ਜਾਈਏ। ਕੋਈ ਪਰਿਵਾਰ ਵਾਲਾ ਨਹੀਂ ਕਹਿੰਦਾ ਕਿੱਥੇ ਜਾਵਾਂਗੇ, ਘਰ ਪਰਿਵਾਰ ਵਾਲੇ ਤਾਂ ਕਹਿੰਦੇ ਆ, ਅਸੀਂ ਕਹਿੰਦੇ ਆ ਵੀ ਨਹੀਂ ਹੋਣੀ ਤਾਂ ਪਹਿਲਾਂ ਜੰਮੇ ਵਾਲੇ ਹੀ ਇੱਥੇ ਪਾਸੇ ਕਿੱਥੇ ਜਾ ਗਏ, ਕੀ ਪਤਾ ਕਿਹੋ ਜਿਹਾ ਟਿਕਾਣਾ ਮਿਲਣਾ, ਇਦੋਂ ਭੈੜਾ ਮਿਲਣਾ, ਚੰਗਾ ਮਿਲਣਾ। ਮਤਲਬ ਤੁਸੀਂ ਕਹਿੰਦੇ ਵੀ ਆਪਦੀ ਜਨਮ ਭੂਮੀ ਨਹੀਂ ਛੱਡਣੀ? ਜਨਮ ਭੂਮੀ ਨਹੀਂ ਛੱਡਣੀ, ਮਰ ਜਾਵਾਂਗੇ ਗੱਡੀ ਦੇ ਮਿਲੇ, ਰੁੜ ਜਾਵਾਂਗੇ ਤਾਂ ਹੋਰ ਕੀ ਹੋਊ ਫਿਰ। ਤੇ ਸਰਕਾਰ ਤੇ ਜਾਂ ਪ੍ਰਸ਼ਾਸਨ ਤੇ ਜਾਂ ਸਰਕਾਰ ਤੇ ਕਿਸੇ ਤਰ੍ਹਾਂ ਦਾ ਕੋਈ ਗਿਲਾ ਹੈਗਾ ਆ ਕਿ ਉਹ ਸਾਡੀ ਸਾਰ ਨਹੀਂ ਲੈਂਦੇ, ਸਾਡੀ ਪੁੱਛ ਪੜਤਾਲ ਨਹੀਂ ਕੋਈ ਕੀਤੀ ਜਾਂਦੀ ਕਿਸੇ ਸਰਕਾਰ ਦੇ, ਕਿਤੇ ਪ੍ਰਸ਼ਾਸਨ ਦੇ ਗਿਲਾ? ਸਾਡੇਗਾ ਹੀ, ਔਰ ਸਰਕਾਰ ਨੂੰ ਕੀ ਆ ਸਕਦੇ, ਇਹੋ ਹੀ ਆ ਸਕਦੇ ਵੀ ਮਾੜੀ ਸਰਕਾਰ ਗੰਦੀ ਆ, ਕਿਸੇ ਜਦੋਂ ਵਾਰ ਨਹੀਂ ਆਉਂਦੀ, ਕੋਈ ਪੁੱਛਦਾ ਨਹੀਂ, ਦੱਸਦਾ ਨਹੀਂ, ਅਸੀਂ ਤਾਂ ਇਹੋ ਹੀ ਆਖਣਾ ਕਿਸੇ ਕੰਮ ਦੀ ਸਰਕਾਰ ਨਹੀਂ ਗੀ, ਗੰਦੀ ਬਿੱਲੀ ਸਰਕਾਰ ਆ ਜਿਹੜੀ ਆਈ ਆ। ਦੂਜੀਆਂ ਸਰਕਾਰਾਂ ਵੇਲੇ ਵੀ ਹੜ੍ਹ ਆਉਂਦੇ ਹੁੰਦੇ ਸੀ ਤੁਹਾਡੇ? ਹਾਂਜੀ ਹੜ੍ਹ ਆਉਂਦੇ ਸੀ, ਦੂਜੀਆਂ ਸਰਕਾਰਾਂ ਵੇਲੇ ਆਉਂਦੇ ਹੀ ਰਹੇ, ਜਿੰਨੀਆਂ ਬਣਦੀਆਂ ਰਹੀਆਂ। ਉਹ ਸਾਰ ਲੈਣ ਪਹੁੰਚ ਜਾਂਦੇ ਤੁਹਾਡੀ? ਵੱਧ ਆ ਗਿਆ ਕਿਤੇ, ਉਹ ਸਾਰ ਲੈਂਦੇ ਸੀ ਤੁਹਾਡੀ? ਆਹੋ ਜੀ, ਇੱਕ ਸਾਲ ਸਾਨੂੰ ਮੁਆਵਜ਼ਾ ਠੀਕ ਮਿਲ ਗਿਆ ਸੀ, ਕਾਂਗਰਸ ਦੀ ਸਰਕਾਰ ਸੀ। ਕਦੋਂ ਸੀ ਉਦੋਂ ਜਿਹੜਾ ਮਿਲਿਆ? ਨਾ ਪਿਛਲੀ ਵਾਰ ਨਹੀਂ, ਚੌਥਾ 5ਵਾਂ ਸਾਲ ਹੋ ਗਿਆ ਗੱਲ ਨੂੰ। ਉਹ ਪਿਛਲੀ ਸਰਕਾਰ ਕਾਂਗਰਸ ਦੀ ਉਦੋਂ ਸਾਨੂੰ ਮੁਆਵਜ਼ਾ ਮਿਲ ਗਿਆ ਠੀਕ, ਸਹੀ ਤਰੀਕੇ ਨਾਲ, ਨਹੀਂ ਤੇ ਮੁਆਵਜ਼ਾ ਨਹੀਂ ਮਿਲਿਆ। ਪਿਛਲੀ ਵਾਰੀ ਸਾਡਾ 6800 ਆਇਆ ਸੀ, ਉਹਦੇ ਵਿੱਚੋਂ ਮੈਨੂੰ ਸ਼ੱਕ ਹੈ ਵੀ ਸਾਨੂੰ 6000 ਮਿਲਿਆ ਉਹ, ਕਿਸੇ ਨੂੰ ਨਹੀਂ ਤੇ ਨਹੀਂ ਮਿਲਿਆ, ਅੱਧਿਆਂ ਨੂੰ ਤਾਂ ਮਿਲੇ ਹੀ ਨਹੀਂ। ਤੁਹਾਡੇ ਜਿਹੜੇ ਬੱਚੇ ਉਹ ਵੀ ਖੇਤੀ ਕਰਦੇ ਤੁਹਾਡੇ ਵਾਂਗ? ਸਭ ਖੇਤੀ ਕਰਦੇ, ਕੋਈ ਬਾਹਰ ਅੰਦਰ ਨਹੀਂ ਗਿਆ, ਕਿਸੇ ਵਿਰਲੇ ਦਾ ਗਿਆ, ਦੂਜੇ ਸਭ ਇੱਥੇ ਹੀ ਆ। ਤੇ ਜਿਹੜਾ ਕਿਉਂਕਿ ਜਿਹੜਾ ਜ਼ਮੀਂਦਾਰ ਹੁੰਦਾ ਹੈ ਉਹਦੀ ਓਟ ਹੈ ਜਿਹੜਾ ਆੜਤੀਏ ਤੇ ਹੁੰਦੀ ਹੈ, ਆੜਤੀਏ ਪੈਸੇ ਪੂਸੇ ਦੇ ਦਿੰਦੇ ਤੁਹਾਨੂੰ ਕੋਈ ਜ਼ਿੰਦਗੀ ਦੀਆਂ ਜ਼ਰੂਰਤਾਂ ਵਾਸਤੇ? ਸਾਡੇ ਨਾਲ ਹੀ ਆ, ਆੜਤੀਏ ਵਿਚਾਰੇ ਹੁਣ ਫਸੇ ਹੁੰਦੇ, ਉਹਨਾਂ ਨੂੰ ਦੇਣੇ ਹੀ ਪੈਂਦੇ ਥੋੜੇ ਵਾਲੇ, ਜੇ ਤੰਗੀ ਸ਼ੰਗੀ ਨੂੰ ਕਣਕਾਂ ਪੱਠਾ ਬੀਜਣ ਨੂੰ ਤਾਂ ਫਿਰ ਉਹ ਦਿੰਦੇ ਹੀ ਦਿੰਦੇ ਵਿਚਾਰੇ, ਮਾਰੀ ਕੁੱਟੀ ਦੇ ਰੋਂਦੇ ਗਲਾਂਦੇ। ਉਹ ਵੀ ਝਾੜ ਝੰਬ ਗਏ ਨਹੀਂ ਵੀ ਤੁਰਿਆ ਇੰਨੀਆਂ ਸੁੱਕ ਬਗੈਰ ਨੂੰ ਫੜ ਲਿਆਵਾਂਗੇ, ਤੇ ਮਾਰੀ ਦੇ ਦੇਣੇ, ਉਹਨਾਂ ਫਸੇ ਹੁੰਦੇ ਆ, ਖੁਸ਼ੀ ਹੋ ਕੇ ਵੀ ਨਹੀਂ ਦਿੰਦੇ। ਜੋ ਖਰਚਾ ਝੋਨੇ ਦਾ ਆਇਆ ਉਹ ਸਾਰਾ ਕਣਕ ਤੇ ਪੈਣਾ, ਤੇ ਕਣਕ ਤੇ ਉਹਨਾਂ ਨੂੰ ਦੇਣਾ ਹੀ ਪੈਣਾ ਵੀ ਚੱਲ ਕਣਕ ਤੋਂ ਕੁਝ ਨਾ ਕੁਝ ਲੈਣਗੇ। ਤੇ ਜੇ ਇਹੋ ਹਾਲ ਰਿਹਾ ਫਿਰ ਮੈਨੂੰ ਲੱਗਦਾ ਵੀ ਆੜਤੀ ਵੀ ਕਿਤੇ ਨਾ ਕਿਤੇ ਜਵਾਬ ਦੇ ਜਾਣਗੇ। ਦੇਣਾ ਹੀ ਦੇਣਾ ਆੜਤੀਆਂ ਦੇ ਬਾਅਦ। ਬਹੁਤ ਫਰਕ ਪੈ ਗਿਆ ਅੱਗੇ ਨੂੰ, ਬਹੁਤ ਘੱਟ ਦੇਣ ਡਏ ਵੀ ਆੜਤੀਏ ਵਿੱਚ ਸਮਾਂ ਨਹੀਂ ਤੇ ਤੁਰਿਆ ਜਾਂਦਾ, ਸ਼ੇ ਫੜ ਲਈਦੀ ਜਿਵੇਂ ਸਮਾਂ ਮਾੜਾ ਹੁੰਦਾ ਇੰਦਾ, ਉਹ ਕਹਿੰਦੇ ਤੁਸੀਂ ਤਾਂ ਮਰੇ ਨਾਲ ਸਾਨੂੰ ਤਾਂ ਨਾ ਮਾਰੋ। ਇਹ ਹਾਲਤ ਬਣੀ ਵੀ ਆ। ਮਤਲਬ ਜਿਹੜਾ ਤੁਹਾਨੂੰ ਇਸ ਵੇਲੇ ਕਿਹੜੀ ਚੀਜ਼ ਦੀ ਲੋੜ ਆ, ਜਿਸ ਚੀਜ਼ ਨੂੰ ਲੈ ਕੇ ਮਦਦ ਵਾਸਤੇ ਅਪੀਲ ਕੀਤੀ ਜਾ ਸਕਦੀ ਆ? ਚੀਜ਼ ਦੀ ਜੀ ਐਵੇਂ ਆ, ਮਾਲ ਡੰਗਰ ਦਾ ਪ੍ਰਬੰਧ, ਪੱਠੇ ਡੱਕੇ ਦਾ ਚਾਹੀਦਾ, ਕੋਈ ਅਜੀਆਂ ਤੇ ਚਾਹੀਦਾ, ਕੋਈ ਚਲੋ ਜੋ ਪਿੰਡ ਦੇ ਨਾਲ ਜੋ ਜਿਸ ਤਰ੍ਹਾਂ ਚੱਲਦਾ, ਜੇ ਕੋਈ ਸਰਕਾਰ ਚਲਾਵੇ ਕੰਮ, ਕੋਈ ਵੀ ਮਦਦ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਹੁਣ ਪਾਣੀ ਜਿੱਦਾਂ ਕਿ ਨਿਕਲ ਨਹੀਂ ਰਹੇ, ਜੀ ਚਾਰ ਜੀ ਦੇ ਉਹ ਘਰੇ ਰਹਿਣੇ ਆ। ਅੱਗੇ ਵੀ ਮਦਦ ਸਰਕਾਰ ਹੀ ਕਰਦੀ, ਰਾਸ਼ਨ ਰੂਸ਼ਨ ਪੱਠਿਆਂ ਦਾ? ਪਹਿਲੀ ਵਾਰੀ ਕਿਸੇ ਸਰਕਾਰ ਨਹੀਂ ਕੀਤੀ, ਕਿਸੇ ਕੁਛ ਨਹੀਂ ਕੀਤਾ, ਪਿੰਡਾਂ ਵਾਲੇ ਕਰਦੇ ਰਹੇ, ਸਾਡੀ ਬਹੁਤ ਮਦਦ ਕੀਤੀ ਆ। ਇਹ ਸੁੱਕੇ ਪਿੰਡ ਸੀ। ਤੇ ਹੁਣ ਹੈਗੀ ਉਮੀਦ ਸਰਕਾਰ ਤੇ ਜਾਂ ਫਿਰ ਉਹਨਾਂ ਲੋਕਾਂ ਤੇ? ਕਿਸੇ ਤੇ ਵੀ ਉਮੀਦ ਨਹੀਂ, ਅਸੀਂ ਤਾਂ ਲਾਈ ਆ ਪਿੰਡਾਂ ਵਾਲਿਆਂ ਵੀ, ਚੈੱਕ ਨਹੀਂ ਕਰਕੇ ਕਿੰਨਾ ਚਿਰ ਕਰਨਗੇ ਵਿਚਾਰੇ ਉਹ। ਸਰਕਾਰ ਤੇ ਆਸ ਹੈ, ਸਰਕਾਰ ਹੈ ਜੇ ਕਰੂਗੀ ਤੇ ਕਰਦੇ ਨੇ, ਕਰੂਗੀ ਤੇ ਉਹਦੀ ਖੁਸ਼ੀ। ਫਿਰ ਹੁਣ ਓਟ ਕੀਤੇ ਤਕਾ ਕੇ ਬੈਠੇ ਹੋ ਤੁਸੀਂ? ਓਟ ਅਸੀਂ ਤਾਂ ਅਕਾਲ ਪੁਰਖ ਦੇ ਤਕਾਈ, ਬਾਬੇ ਵੀਰ ਸਿੰਘ ਦੇ, ਉਸੇ ਹੀ ਆ ਬੰਨੇ ਲਾਉਣਾ। ਅੱਛਾ, ਹਾਂਜੀ, ਕੋਈ ਸਾਨੂੰ ਕਿਸੇ ਦਾ ਆਸਰਾ ਨਹੀਂ, ਕੋਈ ਓਟ ਨਹੀਂ। ਇਹ ਪੰਜਾਬ ਦੇ ਉਹ ਸਿੱਧਕੀ ਲੋਕ ਆ ਜਿਹੜੇ ਹੜ੍ਹਾਂ ਦੀ ਮਾਰ ਦੇ ਹੇਠ ਆ ਜਾਂਦੇ ਨੇ, ਔਰ ਇਸੇ ਨੂੰ ਲੈ ਕੇ ਗੱਲਬਾਤ ਕੀਤੀ ਆ। ਬਾਈ ਜੀ, ਤੁਸੀਂ ਵੀ ਇਸੇ ਪਿੰਡ ਦੇ ਰਹਿਣ ਵਾਲੇ ਹੋ? ਇਸੇ ਪਿੰਡ ਦੇ। ਕੀ ਲੱਗਦਾ ਕਿ ਆ ਜਿਹੜੀ ਨਵੀਂ ਮੁਸੀਬਤ ਆ ਗਈ, ਪਹਿਲਾਂ ਵੀ ਆਉਂਦੀਆਂ ਸੀ, ਇਸ ਵਾਰ ਫੇਰ ਆ ਗਈ ਆ, ਤਾਂ ਕੀ ਸੋਚਦੇ ਹੋ ਇਹਨਾਂ ਚੀਜ਼ਾਂ ਨੂੰ ਲੈ ਕੇ? ਇਹਨਾਂ ਚੀਜ਼ਾਂ ਨੂੰ ਜ਼ਿਮੀਂਦਾਰ ਦਾ ਘਾਟੇ ਦਾ ਸਮਾਂ ਹੈ, ਕੋਈ ਸਰਕਾਰਾਂ ਕੋਈ ਵੀ ਆ ਬੰਦਾ ਤੁਰਦਾ, ਹੁਣ ਤੂੰ ਆਇਆ ਕਹਿਣਾ ਕਿਸੇ ਦੇ ਸਾਰ ਲੈਣੀ ਆਇਆ ਵੀ ਚਲੋ ਮੈਂ ਜਾਵਾਂ, ਕੋਈ ਦੁਨੀਆ ਦਾ ਪਤਾ ਲੱਗੇ। ਤੇ ਜਿਹੜੇ ਲੋਕਾਂ ਨੂੰ ਤੁਸੀਂ ਵੋਟਾਂ ਦੇ ਕੇ ਚੁਣਿਆ, ਤੇ ਉਹ ਮੰਤਰੀ ਸੰਤਰੀ ਨਹੀਂ ਗੇੜੇ ਮਾਰਦੇ ਤੁਹਾਡੇ ਪਿੰਡ 'ਚ? ਉਹ ਮੰਤਰੀ ਤਾਂ ਹੈਗਾ ਹੀ ਨਹੀਂ, ਉਹਦਾ ਖਰੇ ਕੀਤਾ ਕਦੋਂ ਦੇ ਮਰੇ ਹੋਣਗੇ ਤੇ ਕਦੋਂ ਦੇ ਰੁੜ ਗਏ। ਜੇ ਜਿਉਂਦੇ ਹੁੰਦੇ ਤਾਂ ਕਹਿੰਦੇ ਕਿਤੇ ਨਾ ਕਿਤੇ ਤਾਂ ਮਰਿਆ ਬੰਦਾ ਵੀ ਛੇਤੀ ਕੀਤੇ, ਇੰਨੀ ਜਨਤਾ ਦੀ ਸਾਰ ਲੈ ਲੈਂਦਾ ਵੀ ਮੈਨੂੰ ਏਡੇ ਚਾਵਾਂ ਨਾਲ ਮੁਲਕ ਨੇ ਬਣਾਇਆ ਤੇ ਮੈਂ ਕੋਈ ਨਾ ਕੋਈ ਤਾਂ ਸਾਰ ਲਵਾਂ। ਇਹ ਤੋਂ ਵੱਧ ਹੋਰ ਸਾਡੇ ਤੇ ਕੀ ਮੁਸੀਬਤ ਹੋਣੀ? ਇਹ ਤੋਂ ਵੱਧ ਅਸੀਂ ਸਰਕਾਰ ਨੂੰ ਚੁੱਲ੍ਹੇ ਹੀ ਤਾਂ ਪਾਉਣਾ ਨਹੀਂ।
ਜਦੋਂ ਛੋਟੇ ਜਵਾਕਾਂ ਵੱਲ ਵੇਣੇ ਹੋ ਤਾਂ ਕਿਤੇ ਨਾ ਕਿਤੇ ਮਨ ਤੇ ਢੈਂਦਾ ਹੋਊ ਨਾ ਵੀ ਜਿਨ੍ਹਾਂ ਨੂੰ ਵੋਟਾਂ ਦੇ ਕੇ ਜਵਾਕਾਂ ਦਾ ਕੀ ਆਪਦਾ ਮਨ ਢੱਠਾ ਪਿਆ, ਮਹੀਨਾ ਹੋ ਗਿਆ ਆੜਤੀਆਂ ਨਾਲੋਂ ਸੰਪਰਕ ਟੁੱਟੇ ਆ। ਤੇ ਕਿਸੇ ਸਰਕਾਰ ਦਾ ਇਹ ਨਹੀਂ ਵੀ ਕੋਈ ਡੰਗਰਾਂ ਦਾ ਚਾਰਾ ਚਾਹੇ ਕਿਸੇ ਹੁਣ ਮੰਨ ਕੇ ਚੱਲ ਇੱਥੇ ਜੇ ਦੁੱਧ ਦਿੰਦਾ ਵੀ ਹੋ ਡੰਗਰ ਤੇ ਦੁੱਧ ਪਾ ਕੇ ਕਾਤੇ ਆਉ। ਕਦੇ ਇਸ ਤਰ੍ਹਾਂ ਨਹੀਂ ਹੋਇਆ ਸਾਡੇ, ਇੰਨਾ ਚਿਰ ਹੋ ਗਿਆ ਅੱਗੇ ਵੀ ਪਾਣੀ ਆਉਂਦੇ ਪਰ ਇਹ ਸਰਕਾਰ ਦਾ ਤਾਂ ਬੇੜਾ ਹੀ ਗਰਕ ਹੋ ਗਿਆ। ਇਹ ਤਾਂ ਕਿਤੇ ਐਵੇਂ ਭੁਲੇਖੇ ਚ ਆਉਣਾ, ਕਿਤੇ ਦੁਨੀਆ ਦੇ ਕਾਬੂ ਆ ਜੇ ਵੀ ਜੋ ਇਹਨਾਂ ਪਿੰਡਾਂ ਦਾ ਸੋਚਿਆ ਤੇ ਜਨਤਾ ਦਾ ਸੋਚਿਆ ਭੁੱਲਣਾ ਹੀ ਨਹੀਂਗਾ। ਜਿਹੜੀ ਉਮੀਦ ਨਾਲ ਤੁਸੀਂ ਇਸ ਸਰਕਾਰ ਨੂੰ ਵੋਟਾਂ ਪਾਈਆਂ ਉਮੀਦਾਂ ਦੇ ਖਰੇ ਨਹੀਂ ਉਤਰੇ। ਜਿਸ ਤਰ੍ਹਾਂ ਦੇ ਨਾ ਕੀਤੀ ਇਸ ਤਰ੍ਹਾਂ ਦਾ ਪਹਿਲਾਂ ਨਹੀਂ ਸੀ ਕਿਤੇ, ਜਦੋਂ ਅੱਤਵਾਦ ਚ ਕੋਈ ਹੁੰਦੇ ਨਾ ਉਦੋਂ ਨਹੀਂ ਆਸ ਜਿਹੜਾ ਕੰਮ ਇਹਨਾਂ ਕੀਤਾ। ਖਰੇ ਕਦੋਂ ਦੇ ਡੀਕਦੇ ਵੀ ਅਸੀਂ ਬਣਾਂਗੇ ਤੇ ਅਸੀਂ ਇਹ ਕੰਮ ਕਰਾਂਗੇ। ਕਿਤੇ ਇੱਕ ਅੱਧਾ ਮੰਤਰੀ ਵੀ ਚਲੋ ਮਰ ਗਿਆ, ਕੁੜੀ ਹੋਵੇ ਜਿੰਨੇ ਜਿਤਾਏ ਸਾਰੇ ਇੱਕੇ ਅਰਥ ਨਹੀਂ ਮਰ ਗਏ। ਕੋਈ ਨਾ ਕੋਈ ਤਾਂ ਇਲਾਕੇ ਦਾ ਕੋਈ ਜਾਗਦਾ ਜਗਾਉਂਦਾ ਤੋਰੀ ਪੈਂਦਾ, ਕਿਤੇ ਰੇੜਦਾ ਆ ਜਾਂਦਾ ਬੰਦਾ ਵੀ ਚਲੋ ਯਾਰ ਕੀ ਆ। ਤੁਹਾਡੇ ਕੋਈ ਵੀ ਨਹੀਂ ਆਇਆ ਨਾ ਇਹਦਾ ਜਿਵੇਂ ਖਰੇ ਕੀ ਕਦੇ ਅਜੇ ਤੱਕ ਇਹਨਾਂ ਇਹ ਕੰਮ ਕੀਤਾ ਹੀ ਨਹੀਂ ਸੀ ਮੰਤਰੀਆਂ ਵਾਲਾ। ਇਹ ਘਰ ਤਾਂ ਹੈਗਾ ਨਹੀਂ ਵੀ ਚੱਲ ਰਮਾਨਾ ਉਹਦਾ ਕੰਮ ਕੀਤਾ ਤੇ ਦੋ ਜੀ ਸੰਭਾਲ, ਇਹ ਤਾਂ ਆਪਦੇ ਜੀ ਨਹੀਂ ਸੰਭਾਲਣ ਜੋਗਾ। ਛੋਕਰੀ ਹਵਾ ਨੇ ਗਾਂ ਕੀ ਕਰਨਾ। ਇਹਦਾ ਜਨਤਾ ਸਾਡੀ ਉਹ ਜੀ ਜਿੰਨਾ ਕੋਈ ਵੀ ਭੌਜੀ ਕੋਈ ਰੁੱਖ ਲਾਉਣਾ ਚਾਹੇ ਕੋਈ ਲਾਉਣਾ ਨਾ, ਆਪਾਂ ਮੁੱਢ ਵੇਨੇ ਇਹਦਾ ਵੀ ਮੁੱਢ ਉੱਤੇ ਪਰਾਂਬਲਾ ਭਾਰ ਚੁੱਕ ਲੈਣਗੀਆਂ। ਮੁਲਖਣੇ ਦਾ ਨਾਂ ਵੇਖਿਆ ਮੁੱਢ ਤੇ ਨਾਂ ਵੇਖਿਆ ਕੁਛ ਚੱਲੀ ਮਗਰ ਭੱਲੇ, ਪਰ ਸਾਡੇ ਪੰਜਾਬ ਨਾਲ ਹੋਣੀ ਵੀ ਐਵੇਂ ਚਾਹੀਦੀ। ਇਹਨਾਂ ਦੀਆਂ ਅੱਖਾਂ ਵਿੱਚ ਰੋੜੀਆਂ ਫੇਰ ਹੀ ਉਗੜਦੇ। ਇਹਨਾਂ ਨੂੰ ਕੋਈ ਆਖੀ ਦੀ ਸਮਝ ਨਹੀਂ ਵੀ ਜਾਂ ਇੱਕ ਕਿਵੇਂ ਦਾ ਬੰਦਾ ਕਿਵੇਂ ਦਾ, ਸਾਰੀ ਉਮਰ ਤੋਂ ਚੁਟਕਲੇ ਗਾਉਂਦਾ ਰਿਹਾ, ਉਹਨੂੰ ਕੀ ਸਾਰਾ ਵੀ ਇਹ ਜਨਤਾ ਕਿਵੇਂ ਚਲਾਉਣੀ। ਪੰਜਾਬੀਆਂ ਬਾਰੇ ਲੋਕ ਇਹ ਕਹਿੰਦੇ ਵੀ ਜਦੋਂ ਇਦਾਂ ਦੀ ਆਫਤ ਆਉਂਦੀ ਹੈ ਲੀਡਰ ਨਹੀਂ ਆਉਂਦੇ ਲੋਕ ਵਿਰੋਧ ਕਰਦੇ, ਪਰ ਜਦੋਂ ਵੋਟਾਂ ਆਉਂਦੀਆਂ ਉਦੋਂ ਉਹਨਾਂ ਪਾਰਟੀਆਂ ਦੇ ਝੰਡੇ ਫਿਰ ਚੁੱਕ ਲੈਣੇ ਇਹਨਾਂ ਨੇ। ਉਹ ਝੰਡੇ ਪੰਜਾਬ ਸਾਡਾ ਘੱਟ ਹੈ ਜੀ ਤਦ ਜਾਂਦਾ ਸੀ। ਇਹਨਾਂ ਨੂੰ ਬਸ ਕੋਈ ਥੋੜੇ ਘਣੇ ਪੈਸੇ ਵਿਖਾ ਦੇ ਨਾ ਮਗਰਲਾ ਭੁੱਲ ਜਾਣਾ, ਗਾੜੀ ਸ਼ੁਰੂ ਹੋ ਜਾਣਾ। ਇਹ ਤਾਂ ਵਿਕਾਊ ਲੋਕ ਬਣੇ ਆ। ਮੇਰੀ ਜਨਤਾ ਦਾ ਵੀ ਗੁਨਾਹ, ਜਿਹੜੇ ਲੀਡਰ ਆ ਨਾ ਉਹਨਾਂ ਦਾ ਗੁਨਾਹ ਕੋਈ ਨਹੀਂ। ਜਦੋਂ ਅਸੀਂ ਅਗਲਿਆਂ ਤੋਂ ਹੁਣ ਤੂੰ ਇੱਥੇ ਆ ਤੇਰੇ ਤੋਂ ਮੈਂ ਪੈਸੇ ਲੈ ਲੂੰ, ਤੇਰਾ ਮੇਰੇ ਨਾਲ ਕੀ ਸੰਪਰਕ ਆ, ਮੈਂ ਡੁੱਬਾਂ ਜੋ ਮਰਜ਼ੀ ਕਰਾਂ, ਤੂੰ ਆਪਦਾ ਜਿਹੜਾ ਕੰਮ ਕਰਾਉਣਾ ਤੂੰ ਪੈਸੇ ਦੇ ਤੇ। ਜੇ ਇਦਾਂ ਹੀ ਹੜ੍ਹਾਂ ਦਾ ਸ਼ਿਕਾਰ ਹੁੰਦੇ ਰਹੋਗੇ ਤੇ ਫਿਰ ਬੱਚਿਆਂ ਦਾ ਭਵਿੱਖ ਕੀ ਦੇਖਦੇ ਹੋ ਕਿ ਬੱਚਿਆਂ ਦਾ ਭਵਿੱਖ ਕੀ ਹੋਊਗਾ? ਬੱਚਿਆਂ ਦਾ ਭਵਿੱਖ ਬਣਿਆ ਅਜੇ ਤਾਂ ਆਪਦੇ ਨਹੀਂ ਕੋਈ ਭਵਿੱਖ ਵਾਸਤੇ ਦੀਦਾ ਕੁਛ। ਗਾਂ ਪੈਸੇ ਨੇ ਵੀਰ ਕੰਮ ਚੱਲਣਾ। ਅਜੇ ਤਾਂ ਪਿਛਲਾ 23 ਵਾਲਾ ਨਹੀਂ ਭੁੱਲਿਆ ਤੇ ਮਹੀਨਾ ਹੋ ਗਿਆ ਵਾ ਕਹਿੰਦਿਆ, ਕਦੇ ਇੰਨਾ ਨਹੀਂ। ਚਲੋ ਜੇ ਕਿਤੇ ਆਇਆ ਪਾਣੀ ਤੇ ਰੱਬੀ ਚਲੋ ਕੋਈ ਦਿਹਾੜੀ ਵਗਿਆ 2 ਵਗਿਆ, ਮਹੀਨਿਆਂ ਬੱਧੀ ਥੋੜਾ ਕਿਤੇ ਪਾਣੀ ਵਗਦੇ। ਕਿੰਨੇ ਦਿਨ ਹੋ ਗਏ ਤੁਹਾਡੇ ਵਗਦੇ? ਜਨਤਾ ਸਾਡੇ ਮਹੀਨਾ ਹੋ ਗਿਆ ਪੂਰਾ ਪਾਣੀ ਵਗਦੇ ਨੂੰ। ਕਿਤੇ ਚੜ ਗਿਆ, ਕਿਤੇ ਲੱਥ ਗਿਆ, ਕਿਤੇ ਚੜ ਗਿਆ, ਕਿਤੇ ਲੱਥ, ਤੇ ਕਿਤੇ ਡੁੱਬ ਚਲੁਕੇ ਵੀ ਨਹੀਂ। ਇਹਨਾਂ ਦੀ ਗੱਡੀ ਕੁੜੀ ਵੀ ਇਹਨੂੰ ਪਈ ਵੀ ਕਿਤੇ ਬੰਦਾ ਭੁਲੇਖੇ ਨਾ ਹੀ ਛੜਕੇ ਪਾ ਲੈਂਦਾ। ਇਹ ਪੰਜਾਬ ਦੇ ਉਹ ਸਿਦਕਵਾਨ ਲੋਕ ਆ ਜਿਨ੍ਹਾਂ ਨੂੰ ਬਹੁਤ ਸਾਰੀਆਂ ਉਮੀਦਾਂ ਸੀ, ਪਰ ਇੱਕ ਸਾਲ ਛੱਡਣ ਤੋਂ ਬਾਅਦ 2023 ਤੋਂ ਬਾਅਦ 2024 ਛੱਡ ਕੇ ਅੱਜ 25 ਹੈ ਤੇ 25 ਦੇ ਵਿੱਚ ਫਿਰ ਇਹਨਾਂ ਲੋਕਾਂ ਨੂੰ ਕੁਦਰਤੀ ਆਫਤ ਦਾ ਸ਼ਿਕਾਰ ਹੋਣਾ ਪਿਆ। ਹੜ੍ਹ ਦੀ ਮਾਰ ਦੇ ਹੇਠ ਬਹੁਤ ਸਾਰੇ ਲੋਕ ਆਏ ਨੇ ਔਰ ਇਹਨਾਂ ਦੀ ਜਿੱਥੇ ਚਿੰਤਾ ਹੈ ਤਾਂ ਉੱਥੇ ਵੱਡੇ ਵੱਡੇ ਲੀਡਰਾਂ ਦੇ ਨਾਲ ਜਿਹੜੇ ਬਹੁਤ ਸਾਰੇ ਦਾਅਵੇ ਕਰਦੇ ਸੀ ਉਹਨਾਂ ਦੇ ਨਾਲ ਰੋਸਾ ਵੀ ਹੈ। ਪਰ ਇਸੇ ਨੂੰ ਲੈ ਕੇ ਬਹੁਤ ਸਾਰੇ ਸੰਜੀਦਗੀ ਭਰੇ ਸਵਾਲ ਆ ਕਿ ਜਿਹੜੇ ਲੋਕਾਂ ਨੂੰ ਲੋਕ ਨੁਮਾਇੰਦੇ ਚੁਣਿਆ ਸੀ, ਜਿਹੜੇ ਲੋਕਾਂ ਨੂੰ ਸਭ ਕੁਝ ਜਾਣ ਕੇ ਕੀਮਤੀ ਵੋਟ ਦਿੱਤੀ ਸੀ, ਪਰ ਅੱਜ ਉਹ ਲੀਡਰ ਵੀ, ਅੱਜ ਉਹ ਪ੍ਰਸ਼ਾਸਨਿਕ ਅਧਿਕਾਰੀ ਵੀ ਇਹਨਾਂ ਦੀ ਕਿਸੇ ਤਰੀਕੇ ਦੀ ਕੋਈ ਵੀ ਸਪੋਰਟ ਕਰਨ ਵਾਸਤੇ ਤਿਆਰ ਹੋਏ ਨਜ਼ਰ ਨਹੀਂ ਆਉਂਦੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਬੰਡਾਲਾ ਵਾਸੀਆਂ ਦੀ ਅਪੀਲ ਕਿਸ ਤਰੀਕੇ ਦੇ ਨਾਲ ਸਰਕਾਰ ਦੇ ਵੱਲੋਂ, ਪ੍ਰਸ਼ਾਸਨਿਕ ਅਧਿਕਾਰੀਆਂ ਦੇ ਵੱਲੋਂ ਸੁਣੀ ਜਾਂਦੀ ਆ, ਤੇ ਨਾਲ ਹੀ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਹਮਾਇਤ ਦੇ ਵਿੱਚ ਜ਼ਰੂਰ ਨਿਤਰਨਾ ਚਾਹੀਦਾ ਹੈ। ਜਿਵੇਂ ਪੰਜਾਬ ਦੇ ਲੋਕਾਂ ਨੇ ਪਹਿਲਾਂ ਬਹੁਤ ਸਾਰੇ ਸੰਤਾਪ ਹੰਡਾਏ ਨੇ ਤੇ ਇੱਕ ਸੰਤਾਪ ਹੜ੍ਹਾਂ ਦੀ ਮਾਰ ਵਾਲਾ ਵੀ ਹੈ। ਇਸ ਹੜ੍ਹਾਂ ਦੀ ਮਾਰ ਦੇ ਵਿੱਚ ਇਹਨਾਂ ਲੋਕਾਂ ਦਾ ਸਮਰਥਨ ਕਰਨ ਦੀ ਜ਼ਰੂਰਤ ਹੈ ਤੇ ਖਾਸ ਤੌਰ ਤੇ ਦਵਾਈਆਂ ਦੇ ਨਾਲ ਨਾਲ ਪਸ਼ੂ ਦੇ ਚਾਰੇ ਦੀ ਮੁੱਖ ਤੌਰ ਤੇ ਜ਼ਰੂਰਤ ਹੈ।
ਔਰ ਉਮੀਦ ਹੈ ਕਿ ਤੁਸੀਂ ਇਹਨਾਂ ਲੋਕਾਂ ਦੀ ਜ਼ਰੂਰ ਹਮਾਇਤ ਕਰੋਗੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ। ਪੰਜਾਬ ਦੇ ਲੋਕਾਂ ਨੂੰ ਆਏ ਸਾਲ ਹੜ੍ਹਾਂ ਦੀ ਮਾਰ ਪਈ ਆ, ਤਾਂ ਹਾਲ ਦੇ ਵਿੱਚ ਵੀ ਜਿੱਥੇ ਪਾਣੀ ਦਾ ਹੜ੍ਹ ਦਾ ਸੰਕਟ ਪੰਜਾਬ ਦੇ ਬਹੁਤ ਸਾਰੇ ਖਿੱਤਿਆਂ ਦੇ ਵਿੱਚ, ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੰਡਰਾ ਰਿਹਾ, ਤਾਂ ਉੱਥੇ ਖਾਸ ਤੌਰ ਤੇ ਜਿਹੜੀਆਂ ਅੱਜ ਦੀਆਂ ਵੱਖਰੀਆਂ ਤਸਵੀਰਾਂ ਨੇ, ਜਿਹਦੇ ਵਿੱਚ ਦੇਖ ਸਕੋਗੇ ਕਿ ਪੂਰਾ ਪਿੰਡ ਪਾਣੀ ਦੇ ਨਾਲ ਘਿਰਿਆ ਹੋਇਆ ਹੈ। ਚਾਰ ਚਫੇਰਿਓਂ ਜਿਹੜਾ ਕੱਲਾ ਇੱਕ ਪਿੰਡ ਨੂੰ ਨਹੀਂ, ਸਗੋਂ ਕਈ ਪਿੰਡਾਂ ਨੂੰ ਇਸ ਪਾਣੀ ਨੇ ਘੇਰਿਆ ਹੋਇਆ ਹੈ। ਇਹ ਹੜ੍ਹ ਦਾ ਪਾਣੀ ਹੈ, ਦਰਿਆ ਦਾ ਪਾਣੀ ਹੈ, ਤੇ ਇਹ ਫਿਰੋਜ਼ਪੁਰ ਦੇ ਬੰਡਾਲਾ ਪਿੰਡ ਦੇ ਵਿੱਚ, ਜੋ ਕਿ ਤਰਨਤਾਰਨ ਦੇ ਨਾਲ ਬਿਲਕੁਲ ਸਰਹੱਦ ਪੈਂਦੀ ਹੈ ਇਸ ਪਿੰਡ ਦੀ, ਇਸ ਪਿੰਡ ਦੇ ਵਿੱਚ ਇਹ ਪਾਣੀ ਵੜ ਚੁੱਕਾ ਹੈ। तमाम ਸਾਰੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕੋਗੇ ਕਿ ਕਿਵੇਂ ਇੱਥੋਂ ਦੇ ਲੋਕਾਂ ਨੂੰ, ਜਿੱਥੇ ਆਰਥਿਕ ਤੌਰ ਤੇ ਵੱਡੀਆਂ ਸਮੱਸਿਆਵਾਂ ਦੇ ਨਾਲ ਜੂਝਣਾ ਪੈ ਰਿਹਾ, ਤਾਂ ਉੱਥੇ ਬਹੁਤ ਸਾਰੇ ਹੋਰ ਵੀ ਸਵਾਲੀਆ ਚਿੰਨ੍ਹ ਨੇ। ਨਾ ਕੋਈ ਪ੍ਰਸ਼ਾਸਨ ਦਾ ਅਜੇ ਤੱਕ ਇਸ ਪਿੰਡ ਦੇ ਵਿੱਚ ਨੁਮਾਇੰਦਾ ਪੁੱਜਾ, ਨਾ ਹੀ ਕਿਸੇ ਨੇ ਇਹਨਾਂ ਦੀ ਆ ਕੇ ਸਾਰ ਲਈ ਆ। ਅੱਜ ਪਹਿਲੀ ਗੱਲਬਾਤ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋ ਰਹੇ ਹਾਂ, ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਪਸ਼ੂਆਂ ਨੂੰ ਲੈ ਕੇ ਬਾਹਰ ਜਾ ਰਹੇ ਨੇ। ਜਿਹੜਾ ਆਪਣਾ ਸਾਜੋ ਸਮਾਨ ਹੈ ਇਸ ਪਿੰਡ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ। 1 ਸਾਲ ਤੋਂ ਬਾਅਦ 1 ਸਾਲ ਖਾਲੀ ਜਾਂਦਾ ਹੈ, ਤੇ ਉਸ ਤੋਂ ਬਾਅਦ ਫਿਰ ਪਾਣੀਆਂ ਦਾ ਸੰਕਟ ਇਸ ਪਿੰਡ ਦੇ ਵਿੱਚ ਮੰਡਰਾਇਆ ਹੈ। ਤਾਂ 2023 ਦੇ ਵਿੱਚ ਇਸ ਪਿੰਡ ਨੂੰ ਬਿਲਕੁਲ ਹੂਬਹੂ ਇਸੇ ਤਰੀਕੇ ਦੇ ਨਾਲ ਘੇਰਿਆ ਗਿਆ ਸੀ, ਔਰ ਅੱਜ ਇੱਥੋਂ ਦੇ ਜਿਹੜੇ ਲੋਕ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਪਾਣੀ ਦੀ ਮਾਰ ਦਾ ਜਿਹੜਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ तमाम ਸਾਰੀਆਂ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਬੰਡਾਲਾ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦੀ ਦਸ਼ਾ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੀ ਬਣੀ ਹੋਈ ਹੈ। ਪਰ ਦੂਜੇ ਪਾਸੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ, ਉਹਦੇ ਵੀ ਬਹੁਤ ਵੱਡੇ ਜ਼ਿੰਮੇਵਾਰੀਆਂ ਬਣਦੀਆਂ ਨੇ, ਬਹੁਤ ਵੱਡੇ ਫਰਜ਼ ਬਣਦੇ ਨੇ। ਉਹਨਾਂ ਦੇ ਵੱਲੋਂ ਕਿਸ ਤਰੀਕੇ ਦੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ, ਤਾਂ ਪਿੰਡ ਦੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ, ਔਰ तमाम ਸਾਰੀ ਜਿਹੜੀ ਜਾਣਕਾਰੀ ਹੈ ਉਹ ਵੀ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੋਵਾਂਗੇ। ਪੰਜਾਬ ਦੇ ਲੋਕ ਲਗਾਤਾਰ ਹੜ੍ਹਾਂ ਦੇ ਸੰਕਟ ਵਿੱਚ ਨੇ, ਤੇ ਖਾਸ ਤੌਰ ਤੇ ਫਿਰੋਜ਼ਪੁਰ ਦਾ ਬੰਡਾਲਾ ਪਿੰਡ, ਜਿਹਨੂੰ ਚਾਰੋਂ ਤਰਫ ਪਾਣੀ ਨੇ ਬੁਰੇ ਤਰੀਕੇ ਦੇ ਨਾਲ ਘੇਰਿਆ ਹੋਇਆ ਹੈ। ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਚਾਰ ਚਫੇਰੇ ਜਿੱਥੇ ਪਾਣੀ ਹੀ ਪਾਣੀ ਤੁਹਾਨੂੰ ਨਜ਼ਰ ਆਵੇਗਾ, ਤਾਂ ਉੱਥੇ ਖਾਸ ਤੌਰ ਤੇ ਇਹ ਜਿਹੜੇ ਘਰ ਨੇ ਇਹਨਾਂ ਦੇ ਵਿੱਚ ਪਾਣੀ ਜਾ ਚੁੱਕਾ ਹੈ। ਤਾਂ ਇੱਧਰ ਸਭ ਤੋਂ ਪਹਿਲਾਂ ਤਸਵੀਰ ਨਲਕਾ ਡੁੱਬ ਚੁੱਕਾ ਹੈ। ਇੱਧਰ ਪੱਠਿਆਂ ਵਾਲਾ ਜਿਹੜਾ ਟੋਕਾ ਹੈ ਉਹ ਵੀ ਤਕਰੀਬਨ ਡੁੱਬਣ ਦੇ ਕਿਨਾਰੇ ਆ। ਬਹੁਤ ਸਾਰੀਆਂ ਅਜਿਹੀਆਂ ਤਸਵੀਰਾਂ ਦੇਖ ਸਕਦੇ ਹੋ। ਤਾਂ ਖਾਸ ਤੌਰ ਤੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਸ ਘਰ ਦੇ ਵਿੱਚ ਵਸਣ ਵਾਲੇ ਜਿਹੜੇ ਲੋਕ ਸੀ ਉਹ ਘਰ ਛੱਡ ਕੇ ਇੱਥੋਂ ਜਾ ਚੁੱਕੇ ਨੇ। ਇਹ ਵੱਡੀਆਂ ਤਸਵੀਰਾਂ ਫਿਰੋਜ਼ਪੁਰ ਦੇ ਬੰਡਾਲੇ ਪਿੰਡ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਔਰ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਲੋਕ ਆਪਣੇ ਪਸ਼ੂ ਲੈ ਕੇ, ਆਪਣਾ ਸਾਜੋ ਸਮਾਨ ਲੈ ਕੇ ਆਪਣੇ ਘਰਾਂ ਨੂੰ ਛੱਡ ਕੇ ਕਿਸੇ ਸੇਫ ਜਗ੍ਹਾ ਤੇ ਜਾ ਰਹੇ ਨੇ। ਬਹੁਤ ਸਾਰੇ ਬਸ਼ਿੰਦੇ ਤੁਹਾਨੂੰ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆਉਣਗੇ, ਤੇ ਖਾਸ ਤੌਰ ਤੇ ਜਿਹੜੀ ਫਸਲ ਕਿਸਾਨਾਂ ਦੇ ਵੱਲੋਂ ਪੁੱਤਾਂ ਦੇ ਵਾਂਗ ਪਾਲ ਕੇ ਤਿਆਰ ਕੀਤੀ ਹੈ, ਉਹ ਵੀ ਫਸਲ ਡੁੱਬ ਕੇ ਤਬਾਹ ਹੁੰਦੀ ਅੱਖਾਂ ਦੇ ਸਾਹਮਣੇ ਨਜ਼ਰ ਆ ਰਹੀ ਆ। ਇਹ ਤਸਵੀਰਾਂ ਬੰਡਾਲੇ ਪਿੰਡ ਦੀਆਂ, ਫਿਰੋਜ਼ਪੁਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਔਰ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਇਹਨਾਂ ਲੋਕਾਂ ਦਾ ਦਰਦ ਦੇਖ ਸਕੋਗੇ ਕਿ ਜਿਹੜੀਆਂ ਚੀਜ਼ਾਂ ਨੂੰ ਚਾਵਾਂ ਦੇ ਨਾਲ ਪਾਲਿਆ ਸੀ ਉਹ ਕਿਸ ਤਰੀਕੇ ਦੇ ਨਾਲ ਤਬਾਹ ਹੋਈਆਂ। ਤਾਂ ਸਰਕਾਰੀ ਪ੍ਰਾਇਮਰੀ ਸਕੂਲ ਹੈ, ਸਕੂਲ ਦੇ ਵਿੱਚ ਵੀ ਬਿਲਕੁਲ ਪਾਣੀ ਜਾ ਚੁੱਕਾ ਹੈ। ਤਾਂ ਦੇਖ ਸਕਦੇ ਹੋ ਕਿ ਸਕੂਲ ਦੇ ਵਿੱਚ ਕੋਈ ਵੀ ਤੁਹਾਨੂੰ ਅਜਿਹੀ ਜਗ੍ਹਾ ਨਹੀਂ ਮਿਲੇਗੀ ਜਿਸ ਜਗ੍ਹਾ ਤੇ ਪਾਣੀ ਨਾ ਹੋਵੇ। ਇੱਧਰ ਅਗਲੇ ਪਾਸੇ ਤੋਂ ਵੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਧਰ ਸਕੂਲ ਦੇ ਵਿੱਚ ਪਾਣੀ ਜਾ ਚੁੱਕਾ, ਸਕੂਲ ਬੰਦ ਕਰ ਦਿੱਤਾ ਗਿਆ ਹੈ, ਤਾਲਾ ਲਗਾ ਦਿੱਤਾ ਗਿਆ ਹੈ। ਇਹ ਤਾਲੇ ਲੱਗਣ ਦੀਆਂ ਤਸਵੀਰਾਂ ਵੀ ਤੁਹਾਨੂੰ ਨਜ਼ਰ ਆਉਣਗੀਆਂ, ਕਿਉਂਕਿ ਪਾਣੀ ਦਾ ਜਿਹੜਾ ਪਸਾਰਾ ਜ਼ਿਆਦਾ ਹੋਣ ਦੇ ਕਾਰਨ ਇਹਨਾਂ ਲੋਕਾਂ ਦੇ ਸਾਹਮਣੇ ਵੱਡੀਆਂ ਚੁਣੌਤੀਆਂ ਆਈਆਂ। ਤਾਂ ਖਾਸ ਤੌਰ ਤੇ ਤੁਸੀਂ ਦੇਖ ਸਕੋਗੇ। ਤੇ ਔਰ ਇੱਧਰ ਵੀ ਇੱਕ ਤਸਵੀਰ ਦੇਖ ਸਕਦੇ ਹੋ, ਇਹਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਰੁੜ ਕੇ ਆਉਂਦੇ ਹੋਏ ਪਸ਼ੂ ਵੀ ਤੁਸੀਂ ਇਸ ਪਿੰਡ ਦੇ ਵਿੱਚ ਦੇਖ ਸਕੋਗੇ। ਜਿਹੜਾ ਪਿਛਲੇ ਪਾਸੇ ਤੋਂ ਸਾਜੋ ਸਮਾਨ ਆਇਆ ਹੈ ਉਹ ਵੀ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕੋਗੇ। ਲੋਕਾਂ ਦੇ ਹਾਲਾਤ ਕੀ ਹੈ, ਬੱਚਿਆਂ ਦਾ ਜਾਂ ਜਿਹੜਾ ਪਰਿਵਾਰਾਂ ਦਾ ਜੀਵਨ ਦਾ ਗੁਜ਼ਰਾਨ ਹੈ ਉਹ ਕਿਸ ਤਰੀਕੇ ਦੇ ਨਾਲ ਹੋਵੇਗਾ, ਵੱਡੇ ਸਵਾਲ ਹੈ। ਔਰ ਇੱਥੋਂ ਦਾ ਜਿਹੜਾ ਜਨ ਜੀਵਨ ਹੈ ਵੱਡੀ ਤਾਦਾਦ ਦੇ ਵਿੱਚ ਪ੍ਰਭਾਵਿਤ ਹੋਇਆ। ਤਾਂ ਇਸ ਪਿੰਡ ਦੇ ਵਿੱਚ ਪਾਣੀ ਇੱਦਾਂ ਵਗ ਰਿਹਾ ਕਿ ਜਿਵੇਂ ਇਹ ਕੋਈ ਦਰਿਆ ਹੋਵੇ। ਦਰਿਆ ਦੇ ਵਿੱਚ ਜਿਵੇਂ ਪਾਣੀ ਵਗਦਾ, ਤਾਂ ਬਿਲਕੁਲ ਇਸੇ ਪਿੰਡ ਦੇ ਵਿੱਚ ਤੁਹਾਨੂੰ ਇੱਦਾਂ ਪਾਣੀ ਵਗਦਾ ਹੋਇਆ ਦਿਖਾਈ ਦੇਵੇਗਾ। ਇਹ ਤਸਵੀਰਾਂ ਨੇ, ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਪਿੰਡਾਂ ਦੇ ਹਾਲਾਤ ਕੀ ਨੇ।
ਔਰ ਇੱਥੇ ਜੇ ਕਿਸੇ ਨੇ ਪਿੰਡ ਤੋਂ ਬਾਹਰ ਜਾਣਾ ਹੈ ਜਾਂ ਬਾਹਰ ਤੋਂ ਪਿੰਡ ਦੇ ਵਿੱਚ ਜਾਣਾ ਹੈ ਤਾਂ ਕੋਈ ਵੀ ਇਸ ਤਰੀਕੇ ਦੀ ਇੱਥੇ ਪ੍ਰਸ਼ਾਸਨ ਦੇ ਵੱਲੋਂ ਇਦਾਂ ਦੀ ਚੀਜ਼ ਮੁਹੱਈਆ ਨਹੀਂ ਕਰਵਾਈ ਗਈ ਜਿਸ ਦੇ ਨਾਲ ਜਿਹੜੇ ਪਿੰਡ ਵਾਲਿਆਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੁੱਖ ਹੋ ਸਕੇ। ਤਾਂ ਇਸੇ ਪਿੰਡ ਦੇ ਵਸਨੀਕ ਨਿਸ਼ਾਨ ਸਿੰਘ ਸਾਡੇ ਨਾਲ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਨਿਸ਼ਾਨ, ਕਿਵੇਂ ਦੇਖਦੇ ਹੋ ਕਿ ਜਿਵੇਂ ਪਿੰਡ ਦੇ ਵਿੱਚ ਦੇਖ ਰਹੇ ਕਿ ਜਿਹੜੇ ਪੂਰੇ ਹਾਲਾਤ ਹੈ ਸਨਸਨੀਖੇਜ ਬਣੇ ਹੋਏ ਆ, ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ, ਤਾਂ 1 ਸਾਲ ਤੋਂ ਬਾਅਦ ਦੂਜੇ ਸਾਲ ਲਗਾਤਾਰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ? ਬਿਲਕੁਲ ਜੀ, ਤੁਸੀਂ ਵੇਖ ਸਕਦੇ ਹੋ ਹਾਲਾਤ ਆ ਜਿਹੜੇ ਬੜੇ ਮਾੜੇ ਆ। ਤੁਹਾਡੇ ਕੈਮਰੇ ਦੀ ਅੱਖ ਜਿੱਥੋਂ ਤੱਕ ਵੀ ਜਾ ਰਹੀ ਆ ਤੁਹਾਨੂੰ ਪਾਣੀ ਦਿਸੂਗਾ। ਇਹ 2023 ਚ ਹੜ੍ਹ ਆਇਆ ਸੀ, 24 ਲੰਘਿਆ ਵਾ ਤੇ 25 ਦੇ ਵਿੱਚ ਫੇਰ ਹੜ੍ਹ ਆ ਗਿਆ, ਜੋ ਅਸੀਂ 20-25 ਦਿਨ ਪਹਿਲਾਂ ਬੰਨ੍ਹ ਦੀ ਸੇਫਟੀ ਕਰਦੇ ਰਹੇ ਹਾਂ। ਬੰਨ੍ਹ ਦੀ ਤਾਂ ਚਲੋ ਸੇਫਟੀ ਰਹੀ ਆ, ਪਾਣੀ ਬਹੁਤ ਜ਼ਿਆਦਾ ਪਿੱਛੋਂ ਹੈਡ ਤੋਂ ਹੋ ਗਿਆ ਵਾ, ਜਿਹੜਾ ਪਾਣੀ ਸਾਈਡਾਂ ਤੋਂ ਉਛਲ ਕੇ ਤੇ ਸਾਡੇ ਪਿੰਡ ਦੇ ਵਿੱਚ ਦੀ ਅੱਗੇ ਜਾ ਰਿਹਾ ਵਾ। ਹੁਣ ਵੀ ਤੁਸੀਂ ਦੇਖ ਸਕਦੇ ਕਿ ਤਕਰੀਬਨ ਘਰਾਂ 'ਚ ਵੜਨ ਨੂੰ ਪਾਣੀ ਤਿਆਰ ਹੋ ਗਿਆ ਵਾ। ਅੱਗੇ ਸ਼ਾਮ ਦਾ ਟਾਈਮ ਆਈ ਜਾ ਰਿਹਾ ਵਾ, ਪਰ ਪਾਣੀ ਆ ਜਿਹੜਾ ਵੱਧਦਾ ਜਾ ਰਿਹਾ ਵਾ। ਲੋਕ ਆਪਣੇ ਜਿਹੜੇ ਡੰਗਰ ਪਸ਼ੂ ਜਾਂ ਕੋਈ ਹੋਰ ਜ਼ਰੂਰੀ ਚੀਜ਼ਾਂ ਲੈ ਕੇ ਬਾਹਰ ਘਰਾਂ ਤੋਂ ਚਲ ਗਏ ਆ। ਕਣਕ ਦਾਣੇ ਜਿਨ੍ਹਾਂ ਲੋਕਾਂ ਦੇ ਕੋਈ ਨੀਵੇਂ ਥਾਵਾਂ ਤੇ ਸੀ, ਲੋਕਾਂ ਨੇ ਉੱਚੇ ਥਾਵਾਂ ਤੇ ਕਰ ਲਿਆ, ਕਣਕ ਪਠਾਵ ਦਾ ਕੱਢ ਲਿਆ ਵਾ। ਹਾਲਾਤ ਆ ਜਿਹੜੇ ਬੜੇ ਮਾੜੇ ਆ, ਬਹੁਤ ਨਾਜ਼ੁਕ ਹਾਲਾਤ ਆ। ਇਹ ਅੱਗੇ ਪਾਣੀ ਹੋਰ ਵੱਧਦਾ ਹੀ ਜਾ ਰਿਹਾ, ਹਜੇ ਘਟਣ ਦੀ ਕੋਈ ਸੰਭਾਵਨਾ ਨਹੀਂ ਹੈ। ਇਹ ਜਿਹੜੀ ਨਾਜ਼ੁਕ ਸਥਿਤੀ ਬਣੀ ਹੈ ਕਦੋਂ ਤੋਂ ਬਣੀ ਆ? ਇਹ ਜਿਹੜਾ ਸਾਡੇ ਪਿੰਡ 2-3 ਦਿਨ ਹੋ ਗਏ ਜਿਹੜਾ ਥੋੜਾ ਪਾਣੀ ਪੈ ਰਿਹਾ ਸੀ, ਅੱਜ ਜਿਹੜਾ ਕਾਫੀ ਜ਼ਿਆਦਾ ਪਾਣੀ ਹੋ ਗਿਆ। ਕੋਈ ਵੀ ਪਿੰਡ 'ਚ ਇਹੋ ਜਿਹੀ ਜਗ੍ਹਾ ਨਹੀਂ ਰਹਿ ਗਈ ਹੋਣੀ ਜਿੱਥੇ ਪਾਣੀ ਹੁਣ ਨਾ ਚੜਿਆ ਹੋਵੇ। ਝੋਨਿਆਂ ਦੇ ਵਿੱਚ ਵੀ ਲੋਕਾਂ ਨੇ ਜਿਹੜੀਆਂ ਆਪਦੀਆਂ ਫਸਲਾਂ ਬੜੀਆਂ ਚਾਵਾਂ ਨਾਲ ਪਾਲੀਆਂ ਸੀ, 15-15 16-16 ਹਜ਼ਾਰ ਰੁਪਈਆ ਕਿੱਲਾ ਝੋਨੇ ਤੇ ਖਰਚਾ ਲਾ ਕੇ ਹੁਣ ਬਿਲਕੁਲ ਖਰਚਾ ਸਾਰਾ ਹੀ ਲਾ ਚੁੱਕੇ, ਸਪਰੇਆਂ ਤੱਕ ਹੋ ਗਈਆਂ ਸੀ। ਹੁਣ ਵੱਢਣ ਦੀ ਜਦੋਂ ਵਾਰੀ ਆਈ ਆ ਤੇ ਇਹ ਪਾਣੀ ਆ ਗਿਆ ਵਾ, ਹੜ੍ਹਾਂ ਦੇ ਹਾਲਾਤ ਬਣ ਗਿਆ ਤੇ ਲੋਕਾਂ ਦੀ ਜਿਹੜੀ ਸਥਿਤੀ ਆ ਉਹ ਵੀ ਬਹੁਤ ਅੱਗੇ ਬੜੀ ਕਮਜ਼ੋਰ ਸੀ। ਜਿਹੜੀ ਇਕਨੋਮਿਕਲੀ ਕਹਿ ਸਕਦੇ ਕਿ ਬੜੇ ਕਮਜ਼ੋਰ ਸੀ ਲੋਕ ਹੋ ਗਏ 2023 'ਚ ਪਾਣੀ ਆਉਣ ਕਰਕੇ। ਤੇ 24 ਦੇ ਵਿੱਚ ਥੋੜੀ ਜਿਹੀ ਸੀ, ਇੱਕ ਫਸਲ 2 ਚੁੱਕੀਆਂ, ਇਹ 25 ਦੇ ਵਿੱਚ ਫੇਰ ਜਿਹੜਾ ਪਾਣੀ ਆ ਗਿਆ ਇਹਨੇ ਲੋਕਾਂ ਦਾ ਜਿਹੜਾ ਲੱਕ ਤੋੜ ਦੇਣਾ ਵਾ। ਜਿਹੜੀਆਂ ਬੈਂਕਾਂ ਨੇ ਤਾਂ ਸਾਨੂੰ ਅੱਗੇ ਇਸ ਏਰੀਏ ਨੂੰ ਲਾਲ ਲਕੀਰ ਦੇ ਵਿੱਚ ਪਾਇਆ, ਹੁਣ ਲੋਕਾਂ ਨੂੰ ਆੜ੍ਹਤੀਆਂ ਕੋਲੋਂ ਵੀ ਜਿਹੜੇ ਪੈਸੇ ਉਹ ਵੀ ਨਹੀਂ ਮਿਲਣੇ, ਕਿਉਂਕਿ ਉਹਨਾਂ ਕਹਿਣਾ ਫਸਲ ਇਹਨਾਂ ਦੀ ਕੋਈ ਹੁੰਦੀ ਨਹੀਂ। ਇਹ ਬਹੁਤ ਹੀ ਜ਼ਿਆਦਾ ਮਾੜੇ ਹਾਲਾਤ ਜਿਹੜੇ ਇਸ ਏਰੀਏ ਦੇ ਬਣ ਗਏ ਆ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ, ਜਿੰਨੇ ਕਿ ਪਿੰਡ ਆਉਂਦੇ ਆ। ਜਿਹੜੀਆਂ ਫਸਲਾਂ ਉਹ ਤੁਹਾਡੀਆਂ ਤਬਾਹ ਹੋ ਗਈਆਂ, ਤੁਸੀਂ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਆ, ਤਾਂ ਜਿਹੜਾ ਪਸ਼ੂਆਂ ਦਾ ਚਾਰਾ ਉਹ ਵੀ ਬਿਲਕੁਲ ਖਤਮ ਹੋਣ ਦੇ ਕਿਨਾਰੇ ਹੈ। ਕਿਸੇ ਵੀ ਤਰ੍ਹਾਂ ਦਾ ਇੱਥੇ ਕੋਈ ਚਾਰਾ ਨਹੀਂ ਦੇਖਿਆ ਜਾ ਸਕਦਾ ਤੇ ਨਾ ਹੀ ਅਜੇ ਕਿਸੇ ਨੇ ਤੁਹਾਡੀ ਸਾਰ ਜਾਪਦਾ ਹੈ ਕਿ ਕਿਸੇ ਨੇ ਸਾਰ ਵੀ ਨਹੀਂ ਲਈ। ਤਾਂ ਕੀ ਲੱਗਦਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਹੈ ਫਿਰ ਉਹਦਾ ਹੱਲ ਕਿਸ ਤਰੀਕੇ ਦੇ ਨਾਲ ਹੋ ਰਿਹਾ? ਕਿਵੇਂ ਪਸ਼ੂਆਂ ਨੂੰ ਚਾਰਾ ਕਿੱਥੋਂ ਪੈਦਾ ਕਰਕੇ ਦੇ ਰਹੇ ਹੋ ਤੁਸੀਂ? ਬਿਲਕੁਲ ਜੀ, ਜਿਹੜੇ ਪੱਠੇ ਸੀ ਲੋਕਾਂ ਦੇ ਉਹ ਪਾਣੀ ਦੇ ਨਾਲ ਬਿਲਕੁਲ ਬਰਬਾਦ ਹੋ ਗਏ ਆ। ਲੋਕਾਂ ਨੇ ਆਪਦੇ ਕੋਲੋਂ ਜਿਹੜਾ ਕੋਈ ਫੀਡ ਜਾਂ ਖਲ ਵਗੈਰਾ ਕੁਝ ਵੀ ਲਿਆ ਕੇ ਜਾਂ ਤੂੜੀ ਲੋਕਾਂ ਦੀ ਜਿਹੜੀ ਬਚੀ ਆ ਸੁੱਕੀ ਉਹ ਪਾ ਕੇ ਲੋਕ ਡੰਗਰਾਂ ਦਾ ਜਿਹੜਾ ਗੁਜ਼ਾਰਾ ਕਰ ਰਿਹਾ। ਪਰ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਸਾਨੂੰ ਨਾ ਕੋਈ ਪਹਿਲਾਂ ਹੀ ਮਿਲੀ ਆ ਰਿਆਇਤ, ਨਾ ਕੋਈ ਹੁਣ ਸੁਵਿਧਾ ਆ ਰਹੀ ਆ, ਨਾ ਕੋਈ ਪ੍ਰਸ਼ਾਸਨ ਨੇ ਆ ਕੇ ਇੱਥੇ ਸਾਰ ਲਈ ਆ। ਕਿਸੇ ਨੇ ਪੁੱਛਿਆ ਨਹੀਂ ਇੱਥੇ। ਮੈਨੂੰ ਤਾਂ ਲੱਗਦਾ ਹਜੇ ਤੱਕ ਕੋਈ ਵੀ ਕਿਸ਼ਤੀ ਬੇੜੀ ਦਾ ਪ੍ਰਬੰਧ ਨਹੀਂ ਹੋਇਆ ਹੋਣਾ। ਇੰਨਾ ਪਾਣੀ ਜਿਹੜਾ ਵਾ ਉਹ ਬੰਨ ਤੱਕ ਭਰ ਗਿਆ ਵਾ ਕਿ ਜੇ ਕਿਸੇ ਨੂੰ ਐਮਰਜੈਂਸੀ ਪੈ ਜੇ ਤੇ ਇੱਥੋਂ ਕੱਢਣਾ ਕਿਵੇਂ ਆ? ਕੋਈ ਵੀ ਮੈਨੂੰ ਲੱਗਦਾ ਕਿ ਬੰਨ ਦੇ ਉੱਤੇ ਇਹੋ ਜੀ ਨਜਿੱਠਣ ਵਾਸਤੇ ਸਥਿਤੀ ਦੇ ਨਾਲ ਕੋਈ ਪ੍ਰਬੰਧ ਨਹੀਂ ਹੋਣਾ। ਮੈਨੂੰ ਤਾਂ ਲੱਗਦਾ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਪਹੁੰਚਿਆ ਨਹੀਂ ਅਜੇ ਤੁਹਾਡੇ ਪਿੰਡ 'ਚ? ਬਿਲਕੁਲ ਇੱਥੇ ਕੋਈ ਹੁਣ ਕਿਨੇ ਪਹੁੰਚਣਾ ਜੀ? ਪਹਿਲਾਂ ਨਹੀਂ ਪਹੁੰਚਿਆ ਸੁੱਕੇ 'ਚ, ਹੁਣ ਤਾਂ ਉੱਥੋਂ ਬੰਨ ਤੋਂ ਲੰਘਣਾ ਜਿਹੜਾ ਬੰਦ ਹੋ ਗਿਆ ਵਾ। ਹੁਣ ਤਾਂ ਇੱਥੇ ਕੋਈ ਆ ਨਹੀਂ ਸਕਦਾ। ਹੁਣ ਕਹਿ ਲਓ ਵੀ ਰੱਬ ਹੀ ਰਾਖਾ ਇਹਨਾਂ ਦਾ, ਜਾਂ ਇਹ ਲੋਕ ਜਾਣਦੇ ਆ ਕਿ ਕਿੱਦਾਂ ਇੱਥੇ ਟਾਈਮ ਪਾਸ ਕਰਨਾ ਵਾ, ਜਾਂ ਫਿਰ ਰੱਬ ਆ ਰਾਖਾ। ਹੋਰ ਤਾਂ ਕੋਈ ਇੱਥੇ ਲੱਗਦਾ ਨਹੀਂ ਇਹਨਾਂ ਦਾ ਕੀ ਕੋਈ ਚਾਰਾ ਚੱਲੂ। ਸਰਕਾਰ ਦਾ ਨੁਮਾਇੰਦਾ ਆਇਆ ਤੁਹਾਡੇ ਤੱਕ? ਉਹਨਾਂ ਦੇ ਵੱਲੋਂ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਕਿ ਲੋਕਾਂ ਨੂੰ ਚਾਰਾ ਵੰਡਿਆ ਜਾ ਰਿਹਾ, ਲੋਕਾਂ ਦੀ ਬਾਹ ਫੜੀ ਜਾ ਰਹੀ ਆਫਤ ਦੀ ਘੜੀ 'ਚ, ਤਾਂ ਸਰਕਾਰ ਦਾ ਵੀ ਕੋਈ ਨੁਮਾਇੰਦਾ ਨਹੀਂ ਆਇਆ ਤੁਹਾਡੇ ਤੱਕ? ਵੇਖੋ ਜੀ, ਸਾਨੂੰ ਤਾਂ ਕੋਈ ਨੁਮਾਇੰਦਾ ਨਹੀਂ ਮਿਲਿਆ, ਨਾ ਕੋਈ ਸਾਡੇ ਤੱਕ ਆਇਆ। ਸ਼ਾਇਦ ਕਿਸੇ ਕੋਲ ਆ ਗਿਆ ਹੋਵੇ, ਕਿਸੇ ਪਰਸਨਲ ਕਿਸੇ ਵਿਅਕਤੀ ਵਿਸ਼ੇਸ਼ ਬੰਦੇ ਕੋਲ ਕਿਸੇ ਕੋਲ ਆਇਆ ਹੋਵੇ, ਕਿਸੇ ਨੂੰ ਮਿਲਿਆ ਹੋਵੇ, ਪਰ ਜਿਹੜਾ ਜਨਤਕ ਲੋਕਾਂ ਤੱਕ ਆ ਕੋਈ ਨਹੀਂ ਪਹੁੰਚਿਆ। ਬਾਕੀ ਇੱਥੇ ਆ ਕੇ ਵੀ ਕੋਈ ਗੱਲ ਨਹੀਂ ਬਣਨੀ, ਲੋਕਾਂ ਦੀ ਬਾਹ ਫੜਨੀ ਪੈਣੀ ਆ। ਜਿਹੜਾ ਪਿਛਲੀ ਵਾਰ ਪਾਣੀ ਆਇਆ ਉਹ ਵੀ ਲੋਕਾਂ ਨੂੰ ਖਰਾਬੇ ਜਿਹੜੇ ਪੂਰੇ ਨਹੀਂ ਮਿਲੇ। ਲੋਕ ਅਜੇ ਤੱਕ ਜਿਹੜੇ ਆ ਧੱਕੇ ਖਾਂਦੇ ਫਿਰਦੇ ਆ। ਹੁਣ ਇਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਇਹ ਬੰਡਾਲਾ, ਨਿਹਾਲਾ ਲਵੇਰਾ, ਧੀਰਾ ਘਰ, ਟੱਲੀ ਗੁਲਾਮ, ਮੁੱਠਿਆਂ ਵਾਲਾ, ਬੱਗੇ ਵਾਲਾ ਜਾਂ ਲਾ ਲਓ ਹੋਰ ਵੀ ਜਿੰਨੇ ਆ, ਕੁਤਬਦੀਨ, ਫੱਤੇ ਵਾਲਾ, ਆਲੇ ਵਾਲਾ, ਇਧਰ ਪਿੰਡ ਪੈਂਦੇ ਆ, ਇਹਨਾਂ ਸਾਰਿਆਂ ਦਾ ਕਾਲੇ ਕੇ ਠਾੜ ਹੋ ਗਿਆ। ਬਸਤੀ ਕਿਸ਼ਨ ਸਿੰਘ ਵਾਲੀ ਵੱਡੇ ਪੱਧਰ ਤੇ ਨੁਕਸਾਨ ਆ ਜਿਹੜਾ ਫਸਲਾਂ ਦਾ ਹੋ ਗਿਆ ਵਾ, ਕਿਉਂਕਿ ਝੋਨੇ ਤੋਂ ਹੀ ਆਪਾਂ ਨੂੰ ਆਸ ਹੁੰਦੀ ਆ। ਕਈਆਂ ਲੋਕਾਂ ਨੇ